मैं दसो तेरे ज़हन च की है बानो कुदसिया ये पैदा होंदे भी रोया तो डॉक्टर ने यार इसको चुप कराओ ये माहौल खराब गाइस डबल टैप रोज प्लेस करो गाइस आप इन्हां दे खिलाफ खेलना प्लीज शेयर ए आया ਵੀ ਬਾਮ ਵੀ ਪਈ ਹੈ ਤੇ ਸੀਡੀ ਵੀ ਪਈ ਹੈ अस्सलाम वालेकुम जी आ तुसी साडा तहजीब हाफिज साहब मेरा यार मेरा वीर मेरा भरा जिन्हों मैं कहना ना तू शायर होएगा तो बाहर होएगा है ना और ए देखो आ तुहानू दस दियां हाफिज साहब एदी की वजह की है मुझे मैं एदी एक ही वजह है कि कई साल पहले भी तुहाडे को आए सीगे और मैं मानदा कि लिटरली कॉमेडी का आर्ट है। अच्छा तेनों पहले ते तेरी मां दी कसम लगे तू इस तो कोई गल नहीं करनी कि मेरे को बैठा ते एवं जिवें हुंदा ना बंदा किसी नहीं मैं सीधी गल कर सही जेड़ी गल है ना वो करनी है। काफ़ी सालों तो एवं दिल खिंच रहा सी काफ़ी टाइम मुलाकात नहीं सी हुई तो मैं सिर्फ लिटरली मैं लिखवा के नहीं मैं मानदा भी हाँ फॉर लेजेंड जानी भाई अल्लाह दी कसम तुसीं लेजेंड हो मैं मौसीकी दुनिया च खान साहब नूं लेजेंड मंगदा तो इस काम च तुहानूं लेजेंड मंगदा कसम है तुसीं है लेजेंड मैं सिर्फ लाहौर तो स्पैशल आया सीगा उस्ताद होरां नूं मिलन और कोई गलती गुस्ताखी दी माफ़ी मंगण ए उथों ले गए कि इथों लिया सी इत्थों लिया सी इथों लिया महंगा मिलिया इथों हाँ इत्थों महंगा देंदे ने इथों रख अच्छा हाफिज जी मैं तुहानूं एक मजे दी गल दसां मैं लाहौर हुंदा सी जिद्दों दी मेरी जिंदगी दी फर्स्ट मुलाकात हुई ਤੇ ਮੈਂ ਲਾਹੌਰ ਹੁੰਦਾ ਸੀ ਤੇ ਨਾ ਕੋਹੇਨੂਰ ਟੀਵੀ ਤੇ ਉੱਥੇ ਨਾ ਸਾਡੇ ਇੱਕ ਇਜਾਜ਼ ਮੈਂ ਹੈਰਾਨ ਵਾਲੀ ਗੱਲ ਸੁਣਾਉਣਾ ਆਹੋ ਇਜਾਜ਼ ਸਾਕਿਬ ਸਾਹਿਬ ਹੁੰਦੇ ਸੀ ਸਾਡੇ ਮੇਰੇ ਵੱਡੇ ਭਾਈ ਬਹੁਤ ਇਸ ਟਾਈਮ ਅਗਰ ਕਿਸੇ ਨੂੰ ਪੂਰੀ ਦੁਨੀਆ 'ਚ ਮੇਰੇ ਨਾਲ ਯਾਨੀ ਹਾਈ ਲੈਵਲ ਕੋਈ ਗਿਲਾ ਹੋਏਗਾ ਨਾ ਉਹ ਇਜਾਜ਼ ਸਾਕਿਬ ਸਾਹਿਬ ਨੂੰ ਹੋਏਗਾ ਤੇ ਲਵ ਯੂ ਅੱਛਾ ਤੇ ਉਹ ਨਾ ਮੈਨੂੰ ਉਹਨਾਂ ਨੇ ਬੁਲਾਇਆ ਮੈਨੂੰ ਫੋਨ ਕੀਤਾ ਸਜਾਦ ਸਾਹਿਬ ਜ਼ਰਾ ਇੱਧਰ ਮੇਰੇ ਆਫਿਸ ਆਣਾ ਮੈਂ ਗਿਆ ਤੇ ਅੱਗੋਂ ਦੋ ਜਣੇ ਆਫਿਸ ਬੈਠੇ ਨਾ ਪਹਿਲੀ ਵਾਰੀ ਹੁਣ ਮੈਨੂੰ ਨਹੀਂ ਪਤਾ ਤਹਿਜ਼ੀਬ ਆਫਿਸ ਨਾਮ ਵੀ ਨਹੀਂ ਪਤਾ ਤਹਿਜ਼ੀਬ ਭਾਈ ਤੇ ਨਾਲ ਇੱਕ ਉਹ ਸਾਡਾ ਗੌਰ ਸੀਗਾ ਗੋਹਰ ਤੇ ਉਹ ਬੈਠੇ ਤੇ ਹੁਣ ਉਹ ਮੈਨੂੰ ਪਤਾ ਉੱਥੇ ਲੱਗਾ ਕਿ ਵੀ ਸ਼ਾਇਰ ਨੇ ਤੇ ਮੈਨੂੰ ਮਿਲਣ ਆਏ ਨੇ ਚਾਚੇ ਬੂਟੇ ਦੇ ਮੇਰੇ ਕੰਮ ਦੇ ਫੈਨ ਨੇ ਤੇ ਮੈਨੂੰ ਮਿਲਣ ਆਏ ਨੇ ਜਿਹਨੂੰ ਅੱਜ ਦੁਨੀਆ ਦੇਖ ਰਹੀ ਹੈ ਹਾਂ ਜਿਹਨੂੰ ਅੱਜ ਦੁਨੀਆ ਵੇਖ ਰਹੀ ਤੇ ਮੈਂ ਗੱਲਬਾਤ ਕੀਤੀ ਤੇ ਖੈਰ ਇੱਕ ਨੰਬਰ ਸ਼ੰਬਰ ਲੈ ਲਏ ਤੇ ਉਸ ਤੋਂ ਬਾਅਦ ਮੈਂ ਉਹ ਹਾਈ ਸਾਹਿਬ ਜਿਹੜੇ ਲਾਹੌਰ ਸ਼ਾਲਾਮਾਰ ਦੇ ਸਾਹਮਣੇ ਉੱਥੇ ਮੈਂ ਬੈਠਾ ਤੇ ਮੈਨੂੰ ਫੋਨ ਆਇਆ ਮੁਰਸ਼ਿਦ ਕਿੱਥੇ ਹੋ ਅਸੀਂ ਤੁਹਾਨੂੰ ਮਿਲਣਾ ਤੇ ਇਹਨੇ ਨੇ ਇੱਕ ਗੱਲ ਕੀਤੀ ਹੁਣ ਕਹਿੰਦਾ ਬੋਸ ਤੁਹਾਡੇ ਕੋਲ ਮਹਿਰਾਨ ਗੱਡੀ ਤੇ ਨਹੀਂ ਮੈਂ ਕਿਹਾ ਨਹੀਂ ਕਹਿੰਦਾ ਅਸੀਂ ਆ ਰਹੇ ਹਾਂ ਫਿਰ ਅੱਛਾ ਜਦੋਂ ਆ ਗਿਆ ਮੈਂ ਕਿਹਾ ਯਾਰ ਆਫੀ ਭਾਈ ਇਹ ਕੀ ਗੱਲ ਕਹਿੰਦਾ ਯਾਰ ਭਾਈ ਜੀ ਪਤਾ ਕੀ ਗੱਲ ਆ ਮਹਿਰਾਨ ਗੱਡੀ ਤੋਂ ਨਾ ਮੇਰਾ ਆਪਣਾ ਇੱਕ ਹਿਸਾਬ ਆ ਮੈਂ ਅਗਲੇ ਬੰਦੇ ਦਾ ਨਾ ਇੱਕ ਥੋੜਾ ਹਿਸਾਬ ਲਾ ਲੈਣਾ ਕਿ ਕਿਦਾਂ ਦਾ ਹੋਏਗਾ ਜਿਹਨੇ ਮਹਿਰਾਨ ਗੱਡੀ ਤੇ ਇੱਕ ਉਹਦਾ ਮੈਂਟੈਲਿਟੀ ਟੈਪ ਹਿਸਾਬ ਕਿਤਾਬ ਰੱਖ ਲੈਣਾ ਟਾਇਰ ਖੋਲਣ ਲਈ ਵੀ ਚਾਬੀ ਚਾਹੀਦੀ ਹਾਂ ਤੇ ਉਹ ਮੈਨੂੰ ਗੱਲ ਯਾਦ ਆ ਕਿ ਯਾਰ ਦੱਸ ਉਹ ਜੇ ਮੈਂ ਕਿਹਾ ਜੇ ਮੈਂ ਕਹਿੰਦਾ ਮੇਰੇ ਕੋਲ ਮਹਿਰਾਨ ਆ ਕਹਿੰਦੇ ਫਿਰ ਨਹੀਂ ਸੀ ਆਉਣਾ ਹਿਸਾਬ ਲਾ ਲੈਣਾ ਕਿ ਨਹੀਂ ਇਹ ਨਹੀਂ ਠੀਕ ਹੈ ਅੱਛਾ ਅਸੀਂ ਤੁਹਾਨੂੰ ਨਾ ਬਲਕਿ ਉਸ ਸਾਈਡ ਤੇ ਵੀ ਇੱਕ ਹੀ ਪੰਜਾਬੀ ਹੈ ਉਹ ਵੀ ਦੁਨੀਆ ਜਾਣਦੀ ਹੈ ਤੁਹਾਨੂੰ ਹੁਣ ਲੋਕ ਐਕਸਪਲੋਰ ਕਰ ਰਹੇ ਨੇ खुदा दी कसम मैं एक गल मानदा मैं अज तुहानूं आके क्लिप दिखाया चाचे बूटे वाला वो क्लिप मखसूस वो क्लिप तो तुसीं आप भी ये कहंदे हो कि मैनूं पता नहीं लगदा कि और मैं तुहानूं जिहड़ा ना डबिंग करदे भी देखिया जदों तुसीं टैंपल रोड ते डबिंग करदे सी चाचे बूटे मैं कहा यार कोई गैप नहीं कोई पॉज नहीं चार आवाज़ां कोई अगे स्क्रिप्ट नहीं कुछ भी नहीं तो वो इन्ना वड्डा काम है शायद मतलब टाइम लग जाएगा तो अच्छा यानी ਤੁਹਾਨੂੰ ਮੇਰੇ ਜਿੰਨੇ ਵੀ ਕੰਮ ਨੇ ਸਭ ਤੋਂ ਜਿਹੜਾ ਮਾਸਟਰਪੀਸ ਆ ਉਹ ਚਾਚਾ ਬੂਟਾ ਲੱਗਦਾ ਲੋਕਾਂ ਨੂੰ ਪੱਟ ਪੱਟੀ ਅੱਛਾ ਲੱਗਦਾ ਲੇਕਿਨ ਚਾਚੇ ਬੂਟੇ ਵਾਲਾ ਕੰਮ ਫਾਈਨਲ ਅੱਛਾ ਇਹ ਬਹੁਤ ਲੋਕ ਨੇ ਔਰ ਜਦੋਂ ਦਾ ਚਾਚਾ ਬੂਟਾ ਮਤਲਬ ਉਹ ਖਤਮ ਹੋਇਆ ਨਾ ਉਹਨਾਂ ਦੀ ਉਹ ਜਿਹੜੀ ਨੀਡ ਹੈ ਨਾ ਉਹ ਕਿਸੇ ਦੁਨੀਆ ਦੇ ਪ੍ਰੋਗਰਾਮ ਨੇ ਪੂਰੀ ਨਹੀਂ ਕੀਤੀ ਖੁਦਾ ਯਾਨੀ ਚਾਚੇ ਬੂਟੇ ਤੋਂ ਬਾਅਦ ਤੁਸੀਂ ਕੀ ਦੇਖੋਗੇ ਉਹਦੇ ਹਿੱਸੇ ਯਾਰ ਉਹ ਖੁਦਾ ਦੀ ਕਸਮ ਤੇ ਕੁਝ ਵੀ ਨਹੀਂ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਹੁਣ ਅਸੀਂ ਬਚਪਨ 'ਚ ਪਹਿਲੀਆਂ ਪੁੱਛਦੇ ਸੀ ਕਿ ਯਾਰ ਮੇਰੇ ਦਿਲ 'ਚ ਇੱਕ ਗੱਲ ਰੱਖੀ ਤੂੰ ਮੇਰਾ ਹਿੱਸਾ ਪਾ ਮੇਰੇ ਵਾਲਾ ਆ ਗਏ ਉਹ ਅੱਧੇ ਮਸੀਹ 'ਚ ਦੇ ਅੱਧੇ ਹਾਂ ਹੁਣ ਮੈਂ ਦੱਸਾਂ ਤੇਰੇ ਦਿਨ 'ਚ ਕੀ ਹੈ ਨਾ ਤੇ ਇਦਾਂ ਦੀ ਇੱਕ ਗੱਲ ਸੀ ਕਿ ਦੋ
ਪਤੇ ਲੈ ਨਹੀਂ ਉਹ ਹੁੰਦਾ ਹੈ ਕਿ ਮੈਂ ਨਾ ਇੱਕ ਜ਼ੇਨ 'ਚ ਸੋਚ ਇੱਕ ਮੈਂ ਹਿੰਸਾ ਸੋਚ ਲਿਆ, ਹਾਂ। ਯਾਨੀ ਕਿ ਮੈਂ 55 ਸੋਚ ਆਹੋ, ਲਿਆ ਆਹੋ। ਤੇ ਹੁਣ ਮੈਂ ਤੂੰ ਸੋਚ ਲਾ ਤੇ ਮੈਂ ਤੈਨੂੰ ਦੱਸਾਂਗਾ ਤੂੰ ਕੀ ਸੋਚਿਆ। ਆਹੋ। ਉਹਨੇ ਕਹਿਣਾ ਜਿੰਨੇ ਸੋਚੇ ਨਾ ਨਹੀਂ ਫਕੀਰ ਦੇ ਇਹਨੇ ਫਕੀਰ ਦੇ ਅੱਧੇ ਮੇਰੇ ਪਾਲਾ ਇਹਨੇ, ਯਾਨੀ ਇਹ ਇੱਕ ਗੇਮ ਹੈਗੀ। ਲਿਖਤਾ 2 ਨਿੰਮ ਦੇ ਪਤੇ ਲੈ, 2 ਨਿੰਮ ਦੇ ਪੱਤੇ ਲੈ 2 ਤਾਸ਼ ਦੇ ਪਤੇ ਲੈ ਲੈ, ਲੈ 2 ਕਿਸੇ ਦੇ ਘਰ ਦੇ ਪਤੇ ਲੈ ਲੈ। ਪਤਾ ਨਹੀਂ ਤਾਂ ਐਡਰੈਸ ਮੈਂ ਦੱਸਾਂ ਤੇਰੇ ਜ਼ਹਿਨ 'ਚ ਕੀ ਹੈ? ਹਾਂਜੀ ਬਾਨੋ ਕੁਦਸੀਆ। ਨਹੀਂ ਮੈਂ ਕਿਹਾ ਮੈਨੂੰ ਦੇ ਦੇ, ਮੈਨੂੰ ਮੇਰੇ ਦੇ ਦੇ ਫਕੀਰ ਨੂੰ ਦੇ ਦੇ। ਹੁਣ ਮੈਂ ਦੱਸਾਂ ਤੂੰ ਕੀ ਸੋਚਿਆ, ਕਹਿੰਦਾ ਕੀ, ਮੈਂ ਕਿਹਾ ਬਾਨੋ ਕੁਦਸੀਆ। ਫਾਈਨਲ ਨਤੀਜਾ ਹੋਏਗਾ। ਅੱਛਾ ਬਾਅਦ ਹੈ final ਕਰ ਦੂਗਾ। ਤੈਨੂੰ ਖੈਰ ਤੈਨੂੰ ਤਾਂ ਪਤਾ ਹੋਏਗਾ ਜਦੋਂ ਕਾਮੇਡੀ ਜਿਹੜੀ ਹੁੰਦੀ ਨਾ ਸਰ, ਅੱਛਾ ਤੈਨੂੰ ਤਾਂ ਤਾਰਫ ਹੀ ਨਹੀਂ ਕਰਾਇਆ ਮੈਂ ਆਪਣੇ ਵੀਰ ਦਾ ਜ਼ਾਦ ਬਸ਼ੀਰ ਭਾਈ, ਜ਼ਾਦ ਬਸ਼ੀਰ ਭਾਈ ਬਹੁਤ ਉਮਦਾ ਸ਼ਾਇਰ, ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਸ਼ਾਇਰ ਬਾਤ ਸੀਗਾ। ਅੱਛਾ ਇਹ ਇੱਕ ਫਾਈਨਲ ਗੱਲ ਕਰਦੇ ਨੇ ਔਰ ਬਹੁਤ ਅੱਛੇ ਔਰ ਬੜੇ ਬਰੀਕ ਗੱਲ ਬਹੁਤ ਕਰਨ ਵਾਲੇ, ਔਰ ਉਸ ਤੋਂ ਵੀ ਬਰੀਕੀ ਨਾਲ ਗੱਲ ਨੂੰ ਉੱਥੇ ਤੱਕ ਪਹੁੰਚਣ ਵਾਲੇ। ਯਾਨੀ ਮੇਰੇ ਵਰਗੇ ਬੰਦੇ ਨੂੰ ਅਕਸਰ ਨਾ, ਮੈਂ ਅਤਾਈਆਂ 'ਚ ਬੈਠਾ ਹਾਂ ਤਾਂ ਮੈਨੂੰ ਇਹ ਡਰ ਹੁੰਦਾ ਹੈ ਕਿ ਇੱਥੇ ਨਾ ਹਵਾ 'ਚ ਹੀ ਜਾਣੀ ਹੈ, ਇਹਨਾਂ ਨੂੰ ਸਮਝ ਨਹੀਂ ਆਉਣੀ। ਬੜੀ ਦਫਾ ਇਦਾਂ ਵੀ ਹੋਇਆ ਕਿ ਮੈਂ ਗੱਲ ਪੰਚ ਲਾਈਨ ਕਹਿਤੀ ਹੈ ਤੇ ਅਗਲਾ ਬੰਦਾ ਮੇਰੇ ਨਾਲ ਵੇਖ ਰਿਹਾ ਯਾਨੀ ਇੰਤਜ਼ਾਰ ਕਰ ਰਿਹਾ ਕਿ ਹਾਲੇ ਗੱਲ ਮੁੱਕੀ ਨਹੀਂ। ਹੱਸਣਾ ਕਿੱਥੇ? ਹਾਂ ਇੰਜ ਬੜੀ ਵਾਰੀ ਹੁੰਦਾ ਵਾ। ਜਿਵੇਂ ਅਸੀਂ ਸ਼ੇਰ ਸੁਣਾਈਏ ਨਾ ਤਾਂ ਸਾਨੂੰ ਕਹਿੰਦੇ ਨੇ ਆਪ ਨੇ ਖੁਦ ਲਿਖਿਆ। ਹਾਂ या नज़्म है ना आखिर थे ना सिर्फ 10 क्लैपिंग वास्ते 2 दफा कहते तुम्हें जाना इजाजत है, तुम्हें जाना इजाजत है। ਹਾਂ क्या कहना फाइनल हो जाता है। ਹਾਂ ਕੋਈ 3 ਵਾਰੀ ਵੀ ਕਹਿੰਦੇ ਨੇ। आओ तेन वाली भी कहना। ਆਪ ਫੜਾਉਣੀ ਅਗਲੇ ਤੱਕ ਮੌਕੇ आओ ਇਹ ਹਰ ਇੱਕ ਅੰਦਾਜ਼ੇ ਬਿਆਨ ਹੁੰਦਾ ਹਰ ਇੱਕ ਦਾ, ਲੇਕਿਨ ਤੁਹਾਡਾ ज़्यादा ਸਮਾਨ ब्रेक ਹੁੰਦਾ। रहे फाइनल। ਹਾਂ ਤੇ ਉਹ ਨਾ ਤੁਹਾਡਾ ਜਿਹੜਾ ਅੰਦਾਜ਼ੇ ਬਿਆਨ ਆ ਉਹ ਬਿਲਕੁਲ ਇੰਜ ਜਿਵੇਂ ਤੁਸੀਂ ਨਾ ਬੰਦਾ ਨਹੀਂ, ਯਾਨੀ ਸ਼ਾਇਰੀ 'ਚ ਬੰਦਾ कौन सा तीर मार लूंगा। ਆਹੋ ਉਹ ਕੀ ਸੀ ਪਹਿਲੀ ਲਾਈਨ ਉਹਦੀ ਕੀ तू ਸੀ? निशाने पे आ भी जा। ਹਾਂ ਤੂੰ ਨਿਸ਼ਾਨੇ पे आ भी जाए अगर। कौन सा ਤੇ तीर। ਇਹਦਾ ਸ਼ੇਰ ਸੀ ਕਿ ਕੌਣ ਸਾ ਤੀਰ ਮਾਰ ਲੂੰਗਾ ਮੈਂ, ਯਾਨੀ ਤੂੰ ਸਾਹਮਣੇ ਵੀ ਆ ਗਿਆ ਮੈਂ ਤੇਰਾ ਕੀ ਕਰ ਲਾਂਗਾ। ਤੇ ਹੁਣ ਇਹ ਬੇਸਿਕਲੀ ਤੌਂਸਾ ਸ਼ਰੀਫ ਸ਼ਹਿਰ ਦੇ ਨੇ ਤੇ ਮੈਂ ਕਹਾਂ ਆ ਵੀ ਆਫੀ ਤੂੰ ਨਿਸ਼ਾਨੇ पे आ भी जाए अगर ਤੌਂਸਾ ਸ਼ਰੀਫ ਮਾਰ ਲੂੰਗਾ। ਤੌਂਸਾ ਤੀਰ ਮਾਰ ਲੂੰਗਾ ਮੈਂ। ਆਹੋ ਉਸਤਾਦ ਜੀ ਦੇ ਤੇ ਅਸੀਂ ਫੈਨ ਆ ਔਰ उस्ताद जी बड़ी दुनिया। ਅੱਛਾ ਹੁਣ ਅਗਲੀ ਗੱਲ ਭਾਜੀ ਇਹ ਆ, ਮੈਂ ਤੁਹਾਨੂੰ ਦੱਸ ਦਿੰਦਾ ਸਿੱਧੀ ਗੱਲ ਕਿ ਹਾਫਿਜ਼ ਸਾਹਿਬ ਲਾਹੌਰੋਂ ਆਏ ਨੇ ਸਪੈਸ਼ਲ। ਹਾਂਜੀ वो मेरा तो वो इन्हां दा मसला है। ਹਾਂ ਸਾਡਾ ਇੱਕ ਅੱਛਾ ਇਹਦੇ ਉਹ ਤੁਸੀਂ ਦੱਸੋਗੇ। ਇਹਦੇ ਚ ਕਸਮ ਵਾਲੀ ਕੋਈ ਗੱਲ ਨਹੀਂ। ਮੈਂ ਕਿਹਾ ਮੌਲਾ ਦੀ ਕਸਮ ਹੈ, ਰੱਬ ਦੀ ਕਸਮ ਹੈ ਕਿ ਅਸੀਂ ਇੱਥੇ ਪਲਾਨ ਕਰ ਰਹੇ ਹਾਂ, ਐਸੀ ਗੇਮ ਪਾਈ, ਅਸੀਂ ਜਾਣ ਕੇ ਵੀਡੀਓ ਬਣਾ ਰਹੇ ਹਾਂ, ਇਦਾਂ ਦੀ ਕਸਮ ਵਾਲੀ ਗੱਲ ਹੈ, ਕੋਈ ਗੱਲ ਨਹੀਂ। उस्ताद ताड़ी ਤੁਸੀਂ ਕਰਦੇ ਰਹਿੰਦੇ ਹੋ, ਸ਼ਾਇਦ ਤੁਹਾਡੇ ਸ਼ੱਕ ਵੀ ਕਰਨ, ਮੈਂ ਤਾਂ ਨਹੀਂ ਕਰਦਾ। ਆਹੋ मैंने तो ਅੱਛਾ मान ही लिया। ਹੁਣ ਗੱਲ ਇਹ ਹੈ ਕਿ ਮੈਂ ਨਾ ਹਾਫਿਜ਼ ਸਾਹਿਬ ਅੱਛਾ ਇਹੋ ਜਿਹੇ ਬੱਚੇ, ਹਾਲਾਂਕਿ ਜਦੋਂ ਬੱਚਾ ਪੈਦਾ ਹੁੰਦਾ ਨਾ ਉਹਦਾ ਇੱਕ ਬੁਨਿਆਦੀ ਹੱਕ ਆ ਰੋਣਾ, ਕਿਉਂ ਰੋ ਸਕਦਾ, ਆਵਾਜ਼ ਕੱਢ ਸਕਦਾ। ਕੋਈ ਦੁਨੀਆ ਦੀ ਤਾਕਤ ਕੋਈ ਬੰਦਾ ਹੀ ਨਹੀਂ ਕਹਿ ਸਕਦਾ ਕਿ ਯਾਰ ਇਹ ਗਲਤ ਕਰ ਰਿਹਾ ਨਹੀਂ। ਇਹ ਪੈਦਾ ਹੁੰਦਿਆਂ ਵੀ ਰੋਇਆ ਤੇ ਡਾਕਟਰ ਨੇ ਯਾਰ ਇਸਕੋ ਚੁੱਪ ਕਰਾਓ, ਇਹ ਮਾਹੌਲ ਖਰਾਬ ਵੀ ਜਿੱਦ ਨਹੀਂ ਯਾਨੀ ਮੈਂ ਗੱਲ ਕਰ ਰਿਹਾ ਕਿ ਜਦੋਂ ਇੱਕ ਬੱਚਾ ਪੈਦਾ ਹੋਇਆ ਉਹਦੇ ਤੇ ਕੀ ਆ, ਕੋਈ ਰੋ ਰਿਹਾ ਉਹਦੇ ਤੇ ਕੋਈ ਕਲੇਮ ਬਣਦਾ ਕਿਸੇ ਨੂੰ? ਇਹਦੇ ਤੇ ਉਦੋਂ ਵੀ ਕਲੇਮ ਬਣਿਆ। ਚੁੱਪ ਕਰਾ ਕਿਉਂ ਰੋ ਸਿਰਫ ਨਾ ਮਾਂ ਪਿਓ ਦੇ ਅਟਰੈਕਸ਼ਨ ਲੈਣ ਵਾਸਤੇ ਕਿ ਮੈਂ ਬਿਮਾਰ ਆ, ਐਵੇਂ ਹੀ ਫਿਰਦੇ ਆ ਹਾਂ। ਕਰ ਦੇਣਾ। ਵਿਦਿਆਰਥੀਆਂ ਨੂੰ ਪਤਾ ਵੀ ਆ ਅਸੀਂ 10 ਮਿੰਟ ਪਹਿਲੇ ਕੁਰਸੀਆਂ ਇੱਥੇ ਰੱਖੀਆਂ, ਸਾਰਾ ਕੁਝ ਰੱਖਿਆ ਤੇ ਮੋਬਾਈਲ ਤੇ ਉਹ ਬੈਲ ਆ ਰਹੀ ਆ, ਉਹਦੀ ਗਾਣਾ ਕੋ ਲਾਇਆ ਬੇਬੀ ਕਾਮ ਡਾਊਨ। ਆਹ ਬੇਬੀ ਕਾਊਂਟ ਔਰ ਇੱਥੋਂ ਤੁਸੀਂ ਇਹਨਾਂ ਦੀ ਮੈਂਟੈਲਿਟੀ ਮਾਈਂਡ ਚੈੱਕ ਕਰੋ ਕੀ ਆ ਕਿ ਉਹਨੇ ਕੀ ਗਾਣਾ ਲਾਇਆ। ਜੀ ਇੰਗਲਿਸ਼ 뮤직 ਦਾ ਕੀ ਹਾਂਜੀ। ਪ੍ਰੋਫੈਸ਼ਨਲ ਕੰਮ ਆ ਅਸੀਂ ਉਹ ਮੇਰਾ ਇੱਕ ਦੋਸਤ ਆ, ਉਹਦਾ ਕੰਮ ਉਹਦਾ ਮਸ਼ਹੂਰ ਆ ਕਿ ਵੀ ਜਿਹਦੇ ਕੋ ਪੈਸੇ ਲੈਣੇ ਉਹਨਾਂ ਨੂੰ ਵਾਪਸ ਨਹੀਂ ਦੇਣੇ। ਉਹ ਅਗਲਾ ਫੋਨ ਕਰੀਏ ਚੁੱਕਣਾ ਨਹੀਂ ਤੇ ਉਹਨੇ ਬੈਲ ਲਾਈਏ, ਤੁਸੀਂ ਖਪੇ ਯਾਰ, ਮੈਨੂੰ ਕੱਲ ਦਾ ਕਹਿ ਕੇ ਗਿਆ, ਉਹਨੂੰ ਪਤਾ ਨਹੀਂ ਸੀ ਮੈਂ ਬਿੱਲ ਤਾਰਨਾ, ਮੈਨੂੰ ਕਹਿੰਦਾ ਸੀ ਮੈਂ ਦੇ ਦਾਂਗਾ, ਆਇਆ ਹਿਸਾਬ ਪਿਆ ਤੇ ਤੁਸੀਂ ਉਹਨੂੰ ਫੋਨ ਕੀਤਾ ਤੇ ਅੱਗੋਂ ਬੈਲ ਵੱਜੀ ਆ। ਕਰਮਾ ਤੇ ਪੂਰੀ ਖਤਮ ਹੋਈ ਆ ਤੇ ਤੁਸੀਂ ਸੁਣ ਰਹੇ ਆ। ਹੁਣ ਉਸ ਟਾਈਮ ਨਾ ਤੁਸੀਂ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਵੀ ਤੁਹਾਨੂੰ ਕਿੱਦਾਂ ਦੀ ਉਹ ਨਾਤ ਲੱਗ ਰਹੀ ਹੋਏਗੀ। ਉਹ ਮਾਮਾ ਹੈ ਨਾ, ਕੋਈ ਮਾਮਾ ਦਰਮਿਆਨ ਚ ਫਸੇ, ਉਹਦੇ ਤੇ ਗੁੱਸਾ ਵੀ ਹੈ, ਅੱਗੋਂ ਕਰੈਕਟਰ ਨੇ ਉਹ ਪਲੇ ਕੀਤੀ, ਡਬਲ ਮਾਈਂਡਡ ਹੋਏ ਤੁਸੀਂ। ਕਰਜ਼ਦਾਰਾਂ ਦੀ ਨੈਸ਼ਨਲ ਟੋਨ ਹੈ। ਹਾਂ ਸਹੀ ਗੱਲ। ਮਾਮਾ ਹੈ ਪੈਣ ਦਾ ਹੱਕ ਖਾ ਕੇ ਪਤਾ ਕਿਹੜੀ ਟੋਨ ਲਾਈ ਹੈ? ਫਾਸਲੂ ਆਹ ਸਹੀ ਗੱਲ। ਹਾਂਜੀ ਤੇ ਹਾਫਿਜ਼ ਸਾਹਿਬ, ਹੁਣ ਮੈਂ ਦੱਸਦਾ, ਮੈਂ ਹਾਫਿਜ਼ ਸਾਹਿਬ ਨਾਲ ਇੱਕ ਗਿਲਾ, ਮੈਨੂੰ ਇਹ ਗੁੱਸਾ ਸੀ ਕਿ ਮੈਂ ਰਾਤ ਨੂੰ ਨਾ ਅਕਸਰ ਟਿਕਟੌਕ ਹੀ ਦੇਖਾਂ ਨਾ ਤੇ ਅੱਗੋਂ ਤਜੀਬ ਹਾਫਿਜ਼ ਸਾਹਿਬ ਬੈਠੇ ਨੇ। ਤੇ ਹੁਣ ਮੇਰੇ ਜ਼ਿਹਨ 'ਚ ਇੱਕ ਟਿਕਟੌਕ ਦਾ ਇਮੇਜ ਆ, ਬੜਾ ਅੱਛਾ ਇਮੇਜ ਆ, ਲੇਕਿਨ ਮੈਨੂੰ ਇਹ ਲੱਗਦਾ ਸੀ ਮੇਰੀ ਪਰਸਨੈਲਿਟੀ ਨਾਲ, ਮੇਰੀ ਸ਼ਖਸੀਅਤ ਨਾਲ
ਟਿਕਟੌਕ ਦਾ ਫਾਰਮੈਟ ਮੈਚ ਨਹੀਂ ਕਰਦਾ। ਇਹ ਮੇਰੀ ਆਪਣੀ ਜ਼ਾਤੀ ਇੱਕ ਰਾਏ ਸੀ ਜੀ। ਉੱਥੇ ਬੜੇ ਬੜੇ ਅੱਛੇ ਲੋਕ ਨੇ, ਜਦੋਂ ਹਾਫੀ ਬਹਿ ਗਿਆ ਤੇ ਹੁਣ ਮੈਂ ਟਿਕਟੌਕ ਨੂੰ ਗਲਤ ਨਹੀਂ ਕਹਿ ਸਕਦਾ, ਸਿੱਧੀ ਗੱਲ ਆ। ਗਲਤ ਅੱਗੇ ਵੀ ਨਹੀਂ ਸੀ ਕਹਿੰਦਾ, ਮੈਂ ਕਹਿੰਦਾ ਮੇਰੇ ਫਾਰਮੈਟ ਨਾਲ ਮੈਚ ਨਹੀਂ ਕਰਦਾ। ਤੇ ਮੈਂ ਉਹਨਾਂ ਨੂੰ ਕਿਹਾ ਯਾਰ, ਹੁਣ ਮੈਂ ਉਸੇ ਹੀ ਆਪਣੇ ਇੱਕ ਤਬੀਅਤ ਨਾਲ ਉਹਨੂੰ ਕਿਹਾ ਯਾਰ ਹਾਫੀ ਮੈਨੂੰ ਇਹ ਬੜਾ ਦੁੱਖ ਹੈ ਯਾਰ, ਤੂੰ ਸ਼ਾਇਰ ਏਡਾ ਅੱਛਾ, ਤੂੰ ਟਿਕਟੌਕ ਤੇ ਬੈਠਾ। ਤੇ ਮੈਂ ਉਦੋਂ ਟੁਰ ਪਿਆ ਇਹ ਗੱਲ ਤੁਹਾਨੂੰ ਦੱਸਣ ਵਾਸਤੇ। ਹਾਂ ਤੇ ਇਹ ਨਾ ਹੁਣ ਮੇਰਾ ਸਭ ਦੁਨੀਆ ਦੇ ਸਾਹਮਣੇ ਹੋ ਜਾਏਗੀ। ਤੇ ਦੂਜੇ ਤੀਜੇ ਚੌਥੇ ਦਿਨ ਮਤਲਬ ਕਿ ਨਾ ਕਿ ਮੇਰੇ ਜ਼ਿਹਨ 'ਚ ਆ ਕੇ ਮੈਨੂੰ ਕਿਤੇ ਟੱਕਰਿਆ ਤੇ ਇਹਨੂੰ ਮੈਂ ਇਹ ਕਹਿਣਾ, ਤੇ ਵਿੱਚ ਇਹ ਵੀ ਆ ਕਿ ਯਾਰ ਚਲੋ ਉਹਦੀ ਆਪਣੀ ਲਾਈਫ ਆ, ਲੇਕਿਨ ਫਿਰ ਜਿਹੜਾ ਪਿਆਰ ਆ ਨਾ ਉਹ ਮਜਬੂਰ ਕਰ ਰਿਹਾ ਕਿ ਨਹੀਂ ਮੇਰਾ ਹੱਕ ਆ, ਮੈਂ ਉਹਨੂੰ ਜੋ ਵੀ ਲੱਗਦਾ ਕਵਾਂ। ਉਹ ਭਾਵੇਂ ਨੂੰ ਨਹੀਂ ਅੱਜ ਆ ਗਏ ਨੇ ਤੇ ਮੈਂ ਆਉਂਦੇ ਮੈਂ ਕਿਹਾ ਯਾਰ, ਤੇ ਅੱਗੋਂ ਕੀ ਕਹਿ ਰਿਹਾ, ਅੱਗੋਂ ਦੀ ਗੱਲ ਸੁਣਨੀ ਆ, ਸਮਝ ਆ ਰਹੀ? ਮਤਲਬ ਮੈਂ ਜਿਵੇਂ ਕਹਿ ਰਿਹਾ ਨਾ, ਮੇਰਾ ਇੱਕ ਯਾਰ, ਸੱਚੀ ਮੇਰਾ ਇੱਕ ਯਾਰ ਸੀ, ਐਸਾ ਫਨਕਾਰ ਆਦਮੀ ਕਿ ਉਹ ਤੁਹਾਡੇ ਕੋਲ ਪੈਸੇ ਲੈ ਗਿਆ ਤੇ ਤੁਸੀਂ ਉਹਨੂੰ ਲੱਭ ਰਹੇ ਆ, ਕਸਮ ਪਾਈ ਤੁਸੀਂ ਆਪਣੇ ਆਪ ਨੂੰ ਕਿ ਮੈਂ ਅੱਜ ਜਿੱਥੇ ਮੈਨੂੰ ਟੱਕਰੇ ਮੈਂ ਤੇ ਕੋਈ ਪੈਸਾ ਨਾ ਲਾਵਾਂ, ਯਾਨੀ ਇਸ ਜ਼ੇਨ ਨਾਲ ਤੁਸੀਂ ਲੱਭ ਰਹੇ ਆ ਕਿ ਉਹ ਸਾਹਮਣੇ ਆ ਗਿਆ। ਤੇ ਠੀਕ 15 ਮਿੰਟ ਬਾਅਦ ਤੁਸੀਂ ਮੂੰਹ ਸਿੱਟਿਆ ਤੇ ਵਾਪਸ ਆ ਰਹੇ ਤੇ ਇੱਕ person ਨੇ ਪੁੱਛਿਆ ਨਾ ਕੀ ਬਣਿਆ, ਉਹ ਤੈਨੂੰ ਮਿਲਿਆ 2 ਲੱਖ ਹੋਰ ਲੈ ਗਿਆ। ਉਹ ਕਿੰਨੇ ਸੀ? ਕਹਿੰਦਾ 26,000 ਸੀ। ਕਹਿੰਦਾ ਹੁਣ 29 ਹੋ ਗਏ। ਉਹ ਹਿਸਾਬ ਆ ਕਿ ਮੈਂ ਉਹ ਜ਼ੇਨ ਬਣਾਇਆ ਕਿ ਮੈਨੂੰ ਹਾਫੀ ਟੱਕਰਿਆ ਨਾ ਤੇ ਇਹਦੀ ਮੈਂ ਟਿਕਟੌਕ ਛਡਾ ਦੇਣੀ ਹੈ। ਤੇ ਹਾਫੀ ਸਾਹਿਬ ਨੇ 15 ਮਿੰਟ ਲਾਏ ਨੇ ਤੇ ਮੈਂ ਵੀ ਸੋਚ ਰਿਹਾ ਕਿ ਮੈਂ ਕਿੱਦਣ ਹੁਣ ਆਉਣਾ। ਨਹੀਂ ਮੈਂ ਮਤਲਬ ਮੈਂ ਪਹਿਲੇ ਗੱਲ ਕਰਦਾ ਫਿਰ ਹਾਫੀ ਦੱਸੇਗਾ ਸਾਰਾ ਕਿ ਭਾਈ ਨੂੰ ਨਹੀਂ ਕਹਿ ਰਹੇ ਨੇ, ਹਾਂਜੀ ਭਾਈ ਨੂੰ ਨਹੀਂ ਕਹਿ ਰਹੇ ਨੇ ਕਿ ਜੀ ਤੁਸੀਂ ਟਿਕਟੌਕ ਤੇ ਆਓ। ਹਾਂ ਠੀਕ ਆ ਜੀ। ਕੁਛ ਇਹਨਾਂ ਨੇ ਉੱਥੇ 2-4 ਬੰਦਿਆਂ ਨੂੰ ਕਿਹਾ ਤੇ ਉਹਨਾਂ ਨੇ ਅੱਗੋਂ ਇਹਨੂੰ ਇਹ ਗੱਲ ਕਹਿਤੀ ਕਿ ਤੂੰ ਜੋ ਮਰਜ਼ੀ ਕਰ ਲਾ, ਉਹ ਨਹੀਂ ਆ ਸਕਦਾ। ਤੇ ਇਹਨੇ ਕਿਹਾ ਇਹ ਚੈਲੰਜ ਟਾਈਪ ਦੀ ਗੱਲ ਹੋ ਗਈ। ਹੁਣ ਇਹਦਾ ਆਪਣਾ ਵੀ ਦਿਲ ਕਰ ਰਿਹਾ ਕਿ ਮੁਰਸ਼ਦ ਤੁਸੀਂ ਆਓ, ਤੁਸੀਂ ਆਓ, ਕੋਈ ਪੈਸਾ ਨਾ ਕਰਨਾ, ਕੁਛ ਨਾ ਕਰਨਾ, ਤੁਸੀਂ ਆਓ। ਤੇ ਹੁਣ ਮੈਂ ਜ਼ਾਹਰੀ ਬਾਤ ਆ ਪਹਿਲੇ ਵੀ ਸਰੇਆਮ ਇਹ ਕਹਿ ਚੁੱਕ, ਮੈਨੂੰ ਕੀ ਪ੍ਰੋਬਲਮ ਆ ਹੁਣ ਆਉਣ ਦੀ? ਇਹ ਪ੍ਰੋਬਲਮ ਆ ਕਿ ਸਰ ਮੈਂ ਕਾਫੀ ਦਫਾ ਇਹ ਗੱਲ ਕਰ ਚੁੱਕਿਆ ਕਿ ਮੈਂ ਨਹੀਂ ਆਉਣਾ। ਹੁਣ ਮੈਂ ਆਇਆ ਤੇ ਬਹੁਤ ਸਾਰੇ ਲੋਕ ਕੁਛ ਉਹਨਾਂ ਨੂੰ ਇਹ ਗੱਲ ਲਓ ਜੀ ਕਹਿ ਕੇ ਤੇ ਹੁਣ ਆਪ ਵੀ ਬਹਿਣ ਲੱਗ ਪਿਆ। ਲਓ ਜੀ ਮੁੰਡੇ ਆਏ ਤੇ ਸ਼ਾਇਦ ਮੁੰਡੇ ਆਏ ਨੇ ਤੇ ਪੈਸੇ ਦਾ ਕਰਕੇ ਬਹਿਣ ਲੱਗ ਪਿਆ। ਹਾਲਾਂਕਿ ਇਹਨੇ ਮੈਨੂੰ ਇੰਨੀ ਵਾਰੀ ਮਤਲਬ ਕਰੋੜ ਰੁਪਇਆ ਵੀ ਮੈਨੂੰ ਵੀ ਪਤਾ ਵਾ, ਮੈਨੂੰ ਪਤਾ ਹੈ ਕਿ ਭਾਈ ਟਿਕਟੌਕ ਤੇ ਮੈਂ ਵੇਖੀ ਹੈ ਸੈਂਡਿੰਗ, ਮੈਂ ਦੇਖਿਆ ਬੰਦਿਆਂ ਨੂੰ ਤੇ ਮੈਨੂੰ ਪਤਾ ਉੱਥੇ ਕਿੰਨੇ ਪੈਸੇ ਹੋਣੇ। ਮੈਨੂੰ ਇਹ ਵੀ ਪਤਾ ਹੈ ਕਿ ਮੈਂ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਉੱਥੇ ਕਮਾ ਸਕਦਾ। ਮੇਰੇ ਕੋਲ ਤਰੀਕੇ, ਮੇਰੇ ਕੋਲ ਟੈਕਨੀਕਲ ਚੀਜ਼ਾਂ ਵੀ ਨੇ ਕਿ ਮੈਂ ਕਿਹੜੀ ਡਿਵਾਈਸ ਦੇ ਥਰੂ ਆ ਰਿਹਾ ਔਰ ਬਾਕੀਆਂ ਦੇ ਨਾਲ ਮੇਰੀ ਬ੍ਰੌਡ ਮੈਚ ਨਹੀਂ ਕਰ ਰਹੀ। ਮੇਰੇ ਇੰਜ ਪੂਰਾ ਇੰਜ ਲੱਗ ਰਿਹਾ ਜਿਵੇਂ ਕੋਈ ਬ੍ਰੌਡਕਾਸਟ ਲੈਵਲ ਚੱਲ ਰਿਹਾ, ਕੋਈ ਆਡੀਓ ਵੀਡੀਓ ਕਰੋਕੇ ਇਹ ਉਹ ਇਫੈਕਟ ਹਰ ਚੀਜ਼ ਮੇਰੇ ਕੋਲ ਪਿਆ। ਪੈਸੇ ਦਾ ਨਹੀਂ ਰੌਲਾ। ਹੁਣ ਰੌਲਾ ਇਹ ਆ ਕਿ ਅੱਗੋਂ ਹਾਫੀ ਭਾਈ ਦੱਸਣਗੇ। ਮੇਰਾ ਜ਼ੇਨ ਇਸ ਤੋਂ ਬਣ ਗਿਆ ਕਿ ਇਹਨੇ ਮੈਨੂੰ ਕਿਹਾ ਕਿ ਮੈਂ ਆਉਣਾ ਵਾ ਤੇ ਮੈਂ ਇਹਨੂੰ ਨਾ ਨਹੀਂ ਕਰ ਸਕਦਾ। ਇਹ ਮੇਰਾ ਜ਼ੇਨ ਹੈ। ਮੈਂ ਤੁਹਾਨੂੰ ਦੱਸਦਾ, ਮੈਂ ਜਿਹੜੇ ਆਡੀਅנס ਸੁਣ ਰਹੀ ਹੈ, ਮੈਂ ਸਪੈਸ਼ਲ ਆਇਆ ਸੀ ਲਾਹੌਰ ਤੋਂ ਇੱਕ ਤਾਂ ਸਜਾਦ ਭਾਈ ਨੂੰ ਮਿਲਣ। ਮੈਂ ਪਹਿਲੇ ਦੱਸਦਾ ਇੱਕ ਦੂਸਰੀ ਮੁਸ਼ਕਿਲ ਮੈਨੂੰ ਵੀ ਲੱਗਦਾ ਸੀ ਸਟਾਰਟ 'ਚ ਨਾ ਕਿ ਅਗਰ ਆਪਾਂ ਜਾਵਾਂਗੇ ਉੱਥੇ ਪਤਾ ਨਹੀਂ ਕੀ ਹੁੰਦਾ, ਬਦਤਮੀਜ਼ੀ ਹੋਏਗੀ, ਇਦਾਂ ਦਾ ਕੁਝ ਵੀ ਨਹੀਂ ਹੁੰਦਾ। ਦੇਖੋ ਕੋਈ ਵੀ ਪਲੇਟਫਾਰਮ ਸੀ ਟਾਈਮ ਦੇਣਾ, ਮੈਂ ਉੱਥੇ ਸਾਰਾ ਦਿਨ ਟਾਈਮ ਦਿੰਦਾ ਵਾਂ, ਉੱਥੇ ਬਹਿੰਦਾ ਵਾਂ। ਤੇ ਜਿਹੜੇ ਮੇਰੇ ਨਾਲ ਮੁਹੱਬਤ ਕਰਦੇ ਨੇ ਉਹਨਾਂ ਨੇ ਆਪਣੇ ਹਿੱਸੇ ਦੀ ਮੁਹੱਬਤ ਰੱਖੀ ਹੁੰਦੀ ਹੈ ਜਿਹੜੀ ਉਹ ਕਿਸੇ ਹੋਰ ਪਲੇਟਫਾਰਮ ਦੇ ਥਰੂ ਨਹੀਂ ਦੇ ਸਕਦੇ। ਤੁਸੀਂ ਵੀ ਕਹਿ ਦਿੰਦੇ ਉਸਤਾਦ ਜੀ ਨੂੰ ਕਿ ਆ ਜਾਣ। ਸਰ ਉਹ ਮੈਂ ਮਾਜ਼ਰ ਤੁਹਾਡੀ ਗੱਲ ਕੱਟੀ ਜਾਏਗੀ। ਮੈਂ ਜਦੋਂ ਤੁਹਾਨੂੰ ਕਹਿਤਾ ਨਾ ਉਸ ਦਿਨ ਤਾਂ ਨਾਲ ਗੱਲ ਕੀਤੀ ਕਿ ਉਸਤਾਦ ਜੀ ਬਹੁਤ ਦੁਨੀਆ ਪੁੱਛ ਰਹੀ ਹੈ, ਇੰਨਾ ਲੋਕ ਉਸਤਾਦ ਜੀ ਤੁਹਾਨੂੰ ਇਸ ਵਾਸਤੇ ਨਹੀਂ ਆਉਣਾ ਚਾਹੀਦਾ, ਖੁਦਾ ਨਾ ਖਾਸਤਾ ਕਿ ਤੁਹਾਨੂੰ ਕਮੀ ਨਹੀਂ ਪੈਸੇ ਦੀ। ਅਸੀਂ ਤੁਹਾਨੂੰ ਜਾਣਦੇ ਹਾਂ ਸ਼ੁਰੂ ਤੋਂ, ਤੁਸੀਂ ਪੈਸਾ ਹੀ ਕਮਾਉਣਾ ਹੁੰਦਾ ਤਾਂ ਅਸੀਂ ਆਰਟਿਸਟ ਹੀ ਕਿਉਂ ਹੁੰਦੇ। ਤੁਹਾਨੂੰ ਇਸ ਵਾਸਤੇ ਆਉਣਾ ਚਾਹੀਦਾ ਹੈ ਕਿ ਇੱਕ ਮਿਸਾਲ ਦੇ ਤੌਰ ਤੇ ਮੈਂ ਅਗਰ ਇਹ ਸੋਚਾਂ ਕਿ ਮੈਂ ਟਿਕਟੌਕ ਤੇ ਇਸ ਵਾਸਤੇ ਆਇਆ ਸੀਗਾ ਕਿ ਅਗਰ ਮੇਰਾ ਹੁਣ ਨਵੰਬਰ 'ਚ ਲੰਡਨ ਸ਼ੋਅ ਹੈ, ਹੁਣ ਜਿੰਨੀ ਆਡੀਅנס ਬੈਠੀ ਹੈ ਨਾ ਬਾਹਰ ਲੰਡਨ ਦੀ, ਉਹ ਅਪਰੋਚ ਇੰਸਟਾ ਤੇ ਨਹੀਂ ਕਰ ਸਕਦੀ ਮੈਨੂੰ। ਮੈਂ ਇੰਸਟਾ ਤੇ ਪੋਸਟਰ ਲਾਉਂਦਾ ਰਵਾਂ, ਕੁਝ ਨਹੀਂ ਹੋ ਸਕਦਾ। ਟਿਕਟੌਕ ਤੇ ਆ ਕੇ ਮੇਰੀ ਟਿਕਟ ਵੇਖ ਸਕਦੀ ਹੈ, ਪਿਆਰ ਕਰ ਸਕਦੇ ਨੇ। ਔਰ ਉਹ ਤੋਂ ਇਲਾਵਾ ਹਰ ਪਲੇਟਫਾਰਮ ਤੇ ਜ਼ਰੂਰਤ ਹੁੰਦੀ ਹਰ ਆਰਟਿਸਟ ਦੀ। ਹੁਣ ਜਿਹੜੇ ਤੁਹਾਨੂੰ ਮੁਹੱਬਤ ਕਰਦੇ ਨੇ ਉਹ ਅਗਰ ਫੇਸਬੁੱਕ ਯੂਜ਼ ਨਹੀਂ ਕਰਦੇ, ਉਹਨਾਂ ਦਾ ਕੀ ਕਸੂਰ ਹੈ? ਉਹ ਤੁਹਾਡਾ ਵੇਟ ਕਰਦੇ ਨੇ। ਖੁਦਾ ਦੀ ਕਸਮ ਮੇਰੇ ਥੱਲੇ ਹਜ਼ਾਰਾਂ ਬੰਦਾ ਨੇ ਪੁੱਛਿਆ ਉਸਤਾਦ ਜੀ ਕਦੋਂ ਆਣੀ ਹੈ? ਮੈਂ ਕਿਹਾ ਯਾਰ ਮੈਂ ਤਾਂ ਜਾ ਕੇ ਤਰਲਾ ਹੀ ਪਾ ਸਕਦਾ, ਮੇਰੇ ਤਾਂ ਮੁਰਸ਼ਦ। ਸੌਰੀ ਲੰਡਨ ਵਾਲੀ ਗੱਲ ਤੋਂ ਨਾ ਗੱਲ ਚੱਲ, ਮੇਰਾ ਪੁੱਤ ਲੰਡਨ 'ਚ ਬਣੀ ਸਾਰੀ ਠੀਕ ਹੈ, ਸਾਰੇ ਮਾਮਲਾ। ਇੱਕ ਭਾਜੀ ਨੇ ਆਪਣੇ ਜੈ ਸਿੰਘ ਭਾਜੀ ਅਮਰਿੰਦਰ ਗਿੱਲ ਹੁਣਾਂ ਦੇ ਨਾਲ ਬੈਠ ਕੇ ਉਹ ਸਾਡੇ ਸ਼ੋਅ ਵੇਖਦੇ ਨੇ। ਉਹ ਕਹਿੰਦੇ ਯਾਰ ਅਗਰ ਸਾਨੂੰ ਪਤਾ ਹੀ ਨਹੀਂ ਅਸੀਂ ਤੁਹਾਨੂੰ ਮਤਲਬ ਮਿਲਣਾ ਕਿੱਦਾਂ, ਰਾਬਤਾ ਕਿਵੇਂ ਤੁਹਾਡਾ ਰਾਬਤਾ ਹੀ। ਔਰ ਜਿਹੜੇ ਲੋਸਟ ਜਿਹੜੇ ਉੱਥੇ ਜਾ ਕੇ ਜਿਨ੍ਹਾਂ ਕੋਲ ਮੰਗਿਆ ਵੀ ਜਾਂਦਾ ਨੰਬਰ, ਸਮ ਟਾਈਮ ਕੋਈ ਨਹੀਂ ਵੀ ਦਿੰਦਾ। ਤੇ ਉਹ ਮਾਮਲਾ ਫਿਰ ਤੁਹਾਡੀ ਪੂਰੀ ਅਗਲੇ ਰਾਸਤੇ ਜਿਹੜੇ ਪੂਰੀ ਟੀਮ ਜਿਹੜੀ ਆ
ਤੁਹਾਡੀ ਹੈ ਉਹ ਪੂਰੀ ਟੀਮ ਆਂਦੀ ਹੈ ਔਰ ਇੱਕ ਪੂਰੀ ਆਰਮੀ ਹੈ ਤੁਹਾਡੇ ਨਾਂ ਦੀ ਜਾਨੀ ਆਰਮੀ ਦੇ ਨਾਂ ਤੇ ਇੱਕ ਪੂਰੀ ਆਰਮੀ ਹੈ ਜਿਹੜੀ ਆਰਮੀ ਮਤਲਬ ਹੈ ਕਿਹੜਾ ਕੋ ਟੀਮ ਵਰਕ ਹੈ ਨਾ ਇੱਕ ਸਾਡਾ ਅੱਛਾ ਉਹ ਜਿਹੜਾ ਉਸਤਾਦ ਜੀ ਦਾ ਇੱਕ ਇਹ ਵੀ ਇੱਕ ਕੰਸਰਨ ਹੈ ਨਾ ਕਿ ਕੋਈ ਬੰਦਾ ਵੀ ਹੈ ਉੱਥੇ ਲੋਕ ਅੱਛੇ ਨਹੀਂ ਬੈਠ ਰਹੇ ਜਾਂ ਮੇਰਾ ਫਾਰਮੈਟ ਨਹੀਂ ਹੈ ਮੈਂ ਉਸ ਉਹ ਵੀ ਉੱਥੇ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਕਿਹਦੇ ਨਾਲ ਬੈਠਣਾ ਹੈ ਹਾਂਜੀ ਔਰ ਲੋਕਾਂ ਦੀ ਵੀ ਚੋਇਸ ਹੈ ਉਹਨੇ ਕਿਹਨੂੰ ਸੁਣਨਾ ਹੈ ਕਦੇ ਹੋ ਨਹੀਂ ਸਕਦਾ ਆਰਟਿਸਟ ਆ ਕੇ ਇਸ ਕਿ ਚੀਜ਼ ਨੂੰ ਤੁਸੀਂ ਬਹੁਤ ਸਾਫ਼ ਰੈਂਡਮ ਕੁੜੀ ਨੂੰ ਵੀ ਚੁੱਕੋ ਔਰ ਉਹ ਤੁਹਾਡੇ ਨਾਲ ਬਦਤਮੀਜ਼ੀ ਕਰ ਜਾ ਇਸ ਤਰ੍ਹਾਂ ਉਹ ਤੇ ਉਸਤਾਦ ਜੀ ਚੁੱਕੀ ਦਾ ਟਿਕਟੌਕ ਤੇ ਨਾ ਮੈਚ ਦੇ ਵਿੱਚ ਜਾਂ ਕਾਲ ਤੇ ਮੈਚ 'ਚ ਚੁੱਕਣਾ ਸਰ ਜੀ ਹਾਂ ਉਹ ਯਾਰ ਇਹ ਬਹਿੰਦਾ ਵਾ ਟਿਕਟੌਕ ਤੇ ਰੋਜ਼ ਇਹਨਾਂ ਨੂੰ ਸਾਰਾ ਪਤਾ ਹੋਣਾ ਹੈ ਇਹਨੇ ਸਕਰੀਨ ਬੜੀ ਅੱਛੀ ਲਾਈਟ ਬੜੀ ਅੱਛੀ ਯਾਨੀ ਮੇਰੀ ਟੀਮ ਦੇ ਜਿੰਨੇ ਬੰਦੇ ਨੇ ਨਾ ਸਭ ਤੋਂ ਜ਼ਿਆਦਾ ਦੇਖਣ 'ਚ ਜਿਹੜਾ ਬੰਦਾ ਥੋੜਾ ਪ੍ਰੋਫੈਸ਼ਨਲ ਲੱਗਦਾ ਇਹ ਹੁੰਦਾ ਵਾ ਠੀਕ ਹੈ ਲੇਕਿਨ ਹੁਣ ਦਵਾਈ ਲੈਣ ਗਿਆ ਵਾ ਉੱਥੇ ਡਾਕਟਰ ਕੋ ਪੈਸੇ ਨਹੀਂ ਜੇਬ ਚੋਂ ਨਿਕਲੇ ਡਾਕਟਰ ਮੈਂ ਇਹ ਤੇ ਟਿਕਟੌਕ ਡਾਕਟਰ ਵੀ ਤੇ ਟਿਕਟੌਕ ਤੇ ਨਹੀਂ ਨਾ ਪੈਂਦਾ ਉਹ ਪ੍ਰੋਬਲਮ ਹੋ ਗਿਆ ਥੋੜਾ ਜਿਹਾ ਡਾਕਟਰ ਨੇ ਕੀ ਦੱਸਿਆ ਤੈਨੂੰ ਉਸਤਾਦ ਜੀ ਡਾਕਟਰ ਨੇ ਲਾਈਵ ਬੈਨ ਦੇਸੀ ਘਿਓ ਦੱਸਿਆ ਹੈ ਦੇਸੀ ਘਿਓ ਦੇਸੀ ਕਿਉਂ ਦੱਸ ਕੇ ਲਾਈਵ ਬੈਨ ਕੀਤੀ ਲਓ ਜੀ ਦੇਸੀ ਘਿਓ ਦੇਖ ਲਓ ਸਾਰੀ ਜ਼ਿੰਦਗੀ ਇਹਨਾਂ ਦੇ ਮਾਪਿਓ ਨੇ ਇਹਨੂੰ ਦੱਸਿਆ ਕਿਸੇ ਨੇ ਦੱਸਿਆ ਐਸ ਉਮਰੇ ਨੂੰ ਡਾਕਟਰ ਨੇ ਦੱਸਿਆ ਸਿਰਫ ਅਨਾਰਾਂ ਦਾ ਜੂਸ ਉਹਨੇ ਕਿਹਾ ਕਸਰਤ ਨਾ ਪੀਣਾ ਉਸਤਾਦ ਜੀ ਔਰ ਵੈਸੇ ਪਿਆਣੇ ਕਿਨੇ ਨੇ ਜਾਨੀ ਮੈਂ ਕੀਤੀ ਨਹੀਂ ਹਾਂ ਉਹ ਮੈਨੂੰ ਕਹਿ ਰਿਹਾ ਆਖਰੀ ਗੱਲ ਜਾਂਦੇ ਹੀ ਉਹਨੇ ਪਹਿਲੇ ਤੇ ਬਿਠਾ ਲਿਆ ਨਾ ਉਹਨੇ ਕਿਹਾ ਮੈਂ ਪਨਿਸ਼ਮੈਂਟ ਨਹੀਂ ਕੀਤੀ ਸੀ ਉਦੋਂ ਡਾਕਟਰ ਨੇ ਫਰੈਸ਼ ਅੱਛਾ ਡਾਕਟਰ ਵੀ ਬਹਿ ਰਹੇ ਨੇ ਸਾਡੇ ਬਹੁਤ ਬੜੇ ਇੱਕ ਮੁਰਸ਼ਦ ਉਹ ਜਿਹੜਾ ਅਮਰੀਕਨ ਜੱਟ ਮਕਸੂਦ ਬਣ ਕੇ ਆ ਜਾਂਦਾ ਹੈ, ਉਹ ਵੀ ਤੁਸੀਂ ਨਹੀਂ ਉਹ ਮੈਂ ਦੱਸਿਆ ਸੀ ਮੈਂ ਤੁਹਾਨੂੰ ਦੱਸਦਾ ਨਾ ਮੈਨੂੰ ਪਤਾ ਉੱਥੇ ਕੀ ਹੁੰਦਾ ਮੈਂ ਕਹਿੰਦਾ ਯਾਰ ਕਿਸੇ ਨਾਲ ਜ਼ਿਆਦਤੀ ਨਾ ਹੋਵੇ ਬਾਹਰ ਭਾਈ ਪਹਿਲੀ ਗੱਲ ਆ ਮੈਂ ਆ ਵੀ ਗਿਆ ਨਾ ਉੱਥੇ ਮੈਂ ਆ ਵੀ ਗਿਆ ਤੁਹਾਨੂੰ ਕਸਮ ਲੱਗੇ ਸਾਰਿਆਂ ਨੂੰ ਕਿ ਤੁਸੀਂ ਕਿ ਯਾਰ ਜਾਨੀ ਬੈਠਾ ਹੁਣ ਕਰਨੀ ਪੈਣੀ ਨਹੀਂ ਮੈਨੂੰ ਨਹੀਂ ਚਾਹੀਦੀ ਤੁਹਾਡੇ ਕੋਲ ਹੈ ਨੇ ਕੋਈ ਸੈਂਡਿੰਗ ਮੈਂ ਤੁਹਾਡੇ ਕੋਲ ਮੰਗਾਂਗਾ ਨਹੀਂ ਮੈਨੂੰ ਪਤਾ ਵਾ ਅਗਰ ਹੱਥ ਲੱਗ ਗਿਆ ਸ਼ੇਰ ਬੜੇ ਆ ਜਿਹੜਾ ਕਹਿੰਦੇ ਨਾ ਆ ਮੇਰਾ ਜੱਟ ਸ਼ਹਜ਼ਾਦਾ ਆ ਗਿਆ ਆ ਜੱਟ ਆ ਗਿਆ ਹੋ ਜੋ ਓਏ ਆਓ ਕਿੰਨੇ ਆਉਣਾ ਮੈਚ ਓਏ ਉਹ ਤੂੰ ਗਿਆ ਹੁਣ ਉਹ ਜੱਟ ਅੱਛਾ ਹੁਣ ਉਹ ਜੱਟ ਵਿਚਾਰਾ ਰੈਂਡਮਲੀ ਕਿਤੇ ਉਹਦੀ ਅੱਖ ਖੁੱਲੀ ਨੀਂਦ ਚ ਉਹਨੇ ਦੇਖਿਆ ਮੈਂ ਦੇਖਾ ਕੌਣ ਬੈਠਾ ਤੂੰ ਇੰਜ ਕਰਕੇ ਇੰਟਰੋ ਹੈ ਬਾਥਰੂਮ 'ਚ ਬੈਠਾ ਉਹਨੂੰ ਫੁੱਲ ਮਤਲਬ ਵਾਸ਼ਰੂਮ ਵੀ ਹਾਜਤ ਹੋ ਰਹੀ ਹੈ ਤੇ ਉਹਨੇ ਕਿਹਾ ਵੀ ਮੈਂ ਦੇਖ ਲਵਾਂ ਉਹਦਾ ਬਟਨ ਨੱਪਿਆ ਗਿਆ ਦੇਖਾਂ ਕੌਣ ਬੈਠਾ ਉਹਨੇ ਇਹ ਦੇਖਿਆ ਤਾਂ ਉਹਨੂੰ ਆਵਾਜ਼ ਆਈ ਉਹ ਜੱਟ ਆ ਗਿਆ ਹੁਣ ਜੱਟ ਦੇ ਮਤਲਬ ਜਿਹੜੀ ਨਾ ਉਹ ਪਰਵਾਂ ਵੈਲ ਸਾਰਾ ਕੁਝ ਉਹ ਐਸਾ ਅੱਗੋਂ ਜੱਟ ਦਾ ਕਿ ਜੱਟ ਆ ਗਿਆ ਮੇਰਾ ਯਾਰ ਆ ਗਿਆ ਉਹ ਸ਼ਹਜ਼ਾਦਾ ਆ ਗਿਆ ਓਏ ਆਵੇ ਉਹ ਜੱਟ ਫਸ ਗਿਆ ਯਾਰ ਜੇ ਮੈਂ ਚਲਾ ਗਿਆ ਮੈਂ ਲਾਹਨਤ ਉਹਨੇ ਜਾ ਲੇਟ ਕਰਾ ਦਿਆ ਮੇਰੇ ਜੱਟ ਹੋਣ ਤੇ ਲਾਹਨਤ ਜੇ ਮੈਂ ਚਲਾ ਗਿਆ ਉਹ ਲਾਈਵ ਉਹ ਵਿਚਾਰਾ ਹੁਣ ਉਹਦੇ ਕੋਲ ਪੈਸੇ ਹੈਗੇ ਨਹੀਂ ਹੈਗੇ ਉਹਨੂੰ ਇੰਨਾ ਜੱਟ ਕਰਤਾ ਉਹ ਆਪਣੀ ਉਹਦੇ ਅਨਾਂ ਦੇ ਵਿੱਚ ਉਹਨੇ ਕਹਣਾ ਲੈ ਫੜ ਯਾਰ ਆ ਲੈ। ਉਹਨੇ ਮਾਂ ਦਾ ਸਿਰਫ ਲੇਟ ਕਰਾਤਾ ਉਹਨੇ 1.5-2 ਲੱਖ ਸੈਂਡ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਵਿਚਾਰਾ ਸੋਚ ਰਿਹਾ ਅੱਛਾ ਹੁਣ ਇਦਾਂ ਦੇ ਜਿਹੜੇ ਬੰਦੇ ਨੇ ਨਾ ਇਹਨਾਂ ਦੀ ਇੱਕ ਹੋਰ ਆਈਡੀ ਹੁੰਦੀ ਇਹਨਾਂ ਦੀ ਇੱਕ ਕੱਲੇ ਮਕਸੂਦ ਨਾ ਤੋਂ ਵੀ ਆਈਡੀ ਅੱਛਾ ਹੁਣ ਉਹ ਜੱਟ ਸਾਹਿਬ ਪਹਿਲੀ ਤਾਂ ਗੱਲ ਹੈ ਪਹਿਲੇ ਵੀ ਤੂੰ ਲਿਖਦਾ ਵੀ ਫਾਜ਼ਲ ਜੱਟ ਅਹਿਮਦ ਜੱਟ ਨਹੀਂ ਐਵੇਂ ਲਿਖਿਆ ਜੱਟ USA ਅੱਛਾ ਇੱਧਰ ਦਾ ਵੀ ਨਹੀਂ ਇੱਧਰ ਦਾ ਵੀ ਨਹੀਂ ਵੀ ਇੱਧਰ ਦਾ ਹੋਵੇ ਨਾ ਬੰਦਾ ਕੋਈ ਸਰ मैं तो पाकिस्तान में होता हूँ मेरा मैं पुल बागड़ मेरा फर्नीचर का काम है मेरे पास उतो USA भी लिख बैठा ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਮੈਂ ਮਾੜਾ ਐਂਗਰੀ ਜੱਟ ਜੀ ਹਲੇ ਐਂਗਰੀ ਜੱਟ ਅੱਛਾ ਜੱਟ ਹਲਕਾ ਜਿਹਾ ਇਸ਼ਾਰਾ ਆਂਦੇ ਯਾਰ ਅੱਛਾ ਉਹ ਹੁਣ ਵਿਚਾਰਾ ਉਹਨੇ ਆਈਡੀ ਬਣਾ ਲਈ ਹੁਣ ਉਸੇ ਆਈਡੀ ਤੋਂ ਨਹੀਂ ਉਹਨੇ ਜਾਣਾ ਇਹਨਾਂ ਨੇ 1-2 ਆਈਡੀਆਂ ਬਣਾਈਆਂ ਹੁੰਦੀਆਂ ਨੇ ਜ਼ਰਾ ਐਵੇਂ ਫੇਰਾ ਲਾਉਣ ਲਈ ਕਿ ਮੈਂ ਦੇਖਾਂਗੀ ਕਿਉਂਕਿ ਉਸੇ ਆਈਡੀ ਤੋਂ ਜਾਵੇ ਤੇ ਉਹਦੇ 10 ਲੈਂਦੇ ਨੇ ਉਹ ਫੜਿਆ ਜਾਂਦਾ ਵਿਚਾਰਾ ਜੱਟ ਆ ਗਿਆ ਜੱਟ ਹੁਣ ਉਹਨੇ ਮਕਸੂਦ ਦੀ ਆਈਡੀ ਤੋਂ ਆ ਕੇ ਥੱਲੇ ਬਹਿ ਜਾਣਾ ਉੱਥੇ ਜਿੱਥੇ ਪਹਿਲੇ ਸੈਂਡਿੰਗ ਕਰਕੇ ਨਾ ਨਾਸ਼ਤਾ ਨੁਸ਼ਤਾ ਕਰਕੇ ਉੱਠ ਕੇ ਮਕਸੂਦ ਦੀ ਆਈਡੀ ਤੋਂ ਬੈਠਾ ਤੇ ਹੁਣ ਖਿੱਚ ਕੱਢ ਰਿਹਾ ਕਿ ਅੱਛਾ ਦੇਖ ਰਿਹਾ ਕੱਲੇ ਮਕਸੂਦ ਦੀ ਆਈਡੀ ਤੋਂ ਬੈਠਾ ਦੇਖ ਰਿਹਾ ਤੇ ਹੁਣ ਉਹਨਾਂ ਨੇ ਕਿਹਾ ਹੁਣ ਅਗਲਾ ਕਹਿ ਰਿਹਾ ਯਾਰ ਜੱਟ ਕਿਤੇ ਆ ਜੇ ਨਾ ਦੁਬਾਰਾ ਹਾਲੇ ਵੀ ਆ ਜੇ ਯਾਨੀ ਉਹ 2.5-3 ਲੱਖ ਸਿੱਟ ਗਿਆ ਵਿਚਾਰਾ ਉੱਠ ਤੇ ਉਹਦੀ ਅੱਖ ਖੁੱਲੀ ਉਹਨੂੰ ਨਹੀਂ ਪਤਾ ਸ਼ਾਮ ਤੱਕ ਮੇਰੀ ਦਿਹਾੜੀ ਹਾਲੇ ਕਿੰਨੀ ਲੱਗਦੀ ਵੀ ਮੈਂ ਕੰਮ ਤੇ ਜਾਣਾ ਵਾ ਮੇਰਾ ਕੀ ਹਿਸਾਬ ਹੋਣਾ ਲੇਕਿਨ 2.5 ਲੱਖ ਉਹਨੇ ਲਾਤਾ ਤੇ ਹੁਣ ਮਕਸੂਦ ਦੀ ਆਈਡੀ ਤੋਂ ਖਿੱਚ ਕੇ ਬੈਠਾ ਗਿਆ ਜੱਟ ਦੇਖ ਰਿਹਾ ਉਹ ਵੀ ਜੱਟ ਹੀ ਆ ਆਪ ਹੀ ਮਕਸੂਦ ਦੀ ਆਈਡੀ ਤੋਂ ਬੈਠਾ ਦੇਖ ਰਿਹਾ ਤੇ ਹੁਣ ਉੱਤੋਂ ਜਿਹੜਾ ਬੰਦਾ ਬੈਠਾ ਉਹਨੇ ਕਿਹਾ ਯਾਰ ਉਹ ਜੱਟ ਆਇਆ ਸੀ ਹੁਣ ਪਤਾ ਨਹੀਂ ਕਿੱਥੇ ਚਲਾ ਗਿਆ 1 ਮਿੰਟ ਹੈ ਹੁਣ ਕਿਸੇ ਨੇ ਪਨਿਸ਼ ਭੇਜੀ ਨਾ ਉਹਨੂੰ ਮੈਚ ਵਾਸਤੇ ਤੇ ਉਹ ਕਹਿ ਰਿਹਾ ਯਾਰ 1 ਮਿੰਟ ਜਿੱਥੇ ਮੇਰਾ ਜੱਟ ਹੁੰਦਾ ਨਾ ਤੇ ਥੱਲੇ ਮਕਸੂਦ ਦੀ ਆਪ ਹੀ ਕਹਿ ਰਿਹਾ ਯਾਰ ਆਪ जट हो कोई भी हो हराम के पैसे तो नहीं
ਉਹਨੂੰ ਨਹੀਂ ਪਤਾ ਤੇ ਉਹ ਹੁਣ ਕਹਿ ਰਿਹਾ ਨਹੀਂ ਮਕਸੂਦ ਸਾਹਿਬ ਤੁਸੀਂ ਤੀਸਰੇ ਮਹੱਲੇ ਕਿੱਧਰ ਵੀ ਉਹ ਜੱਟ ਮੇਰਾ ਯਾਰ ਆ ਤੁਸੀਂ ਹਰਾਮ नहीं नहीं यार वो भी हमारा भाई है पाकिस्तान का ही है जिधर भी होगा आपने देखे ना उसने 2-3 लाख रुपए आपने उसको और मुझे अच्छा ऐਵੇਂ कहना मुझे लग रहा था वो अभी सोया उठा होगा ले आप ही कह देना ਤੇ ਉਹ ਕੋਲ ਕਹਿੰਦਾ ਯਾਰ ਮਕਸੂਦ ਸਾਹਿਬ ਤੁਸੀਂ ਆਉਣਾ ਹੁੰਦਾ ਆਇਆ ਕਰੋ ਨਹੀਂ ਆਉਣਾ ਹੁੰਦਾ ਇੱਥੇ ਆ ਕੇ ਇਦਾਂ ਨਾ ਗੱਲਾਂ ਕਰੋ ਤੇ ਉਸ ਤੋਂ ਬਾਅਦ ਫਿਰ ਆਪਣੀ ਜੱਟ ਦੀ ਆਈਡੀ ਤੋਂ ਰਾਤ ਨੂੰ ਆ ਕੇ ਨਾ ਤੇ ਫਿਰ ਉਹਨੂੰ ਕਹਿਣਾ ਉਹ ਸਵੇਰ ਕੌਣ ਸੀ ਉਹ ਮਕਸੂਦ ਨਾਲ ਜਿਹੜਾ ਮੈਨੂੰ ਗੱਲਾਂ ਕਰ ਰਿਹਾ ਸੀ ਆਪੇ ਹੀ ਯਾਨੀ ਇਹ 4-4 5-5 ਆਈਡੀਆਂ ਆਪੇ ਗੇਮ ਪਾ ਰਹੇ ਨੇ 2 दिन प्ले करके ना मकसूद दिया आप शायद जट मुश्किल ही आए लोग आगे नहीं बचे आहो आगे न बचना किधर है तुम्हारा जट लाओ से अच्छा मकसूद दिया किधर है तुम्हारा जट आप शायद वो मुश्किल ही आए ਇਹ ਹੁੰਦਾ ਇਦਾਂ ਦੇ अच्छा पता की या एम जट नहीं रहा हाँ मकसूद दी आईडी हाँ ਸਾਨੂੰ ਵੀ ਕਿਸੇ ਨੇ ਬਿੱਲੀ ਮਾਰੀ ਅਸੀਂ ਆ ਗਏ अगले दिन उन्होंने आईडी बनाई जट यूएसए से वापस आ गया है ਜੱਟ ਨੇ ਭਾਵੇਂ ਜੇਮਸ ਦੇ $500 ਦੇ ਆਹੋ ਤੇ ਭਾਈ ਨੂੰ ਇਹ ਆ ਕਿ ਦੇਖੋ ਮੇਰੀ ਗੱਲ ਸੁਣੋ ਤੈਨੂੰ ਨਾ ਨਹੀਂ ਇਹ ਤੇ ਕਨਫਰਮ ਅੱਛਾ, ਅਹਿਮ ਤੂੰ ਮੈਨੂੰ ਮੈਂ ਕਹੇ ਨਾ ਯਾਰ ਟਿਕਟੌਕ ਛੱਡ ਕੇ ਤੂੰ ਦੁਨੀਆ ਦੀ ਕਿਤੇ ਤੂੰ ਮੈਨੂੰ ਕਹੇ ਨਾ ਆ ਜਾ ਤੇ ਮੈਂ ਆ ਜਾਵਾਂਗਾ ਲੇਕਿਨ ਇੱਕ ਗੱਲ ਇਹ ਹੈ ਮੈਂ ਆ ਜਾਵਾਂਗਾ ਮੈਂ ਭਾਵੇਂ ਹਫਤੇ 'ਚ ਇੱਕ ਦਿਨ ਜੁਮਰਾਤ ਜਾਂ ਜੁਮਾ ਜਾਂ ਹਫਤਾ ਜਾਂ ਇਤਵਾਰ ਇੱਕ ਦਿਨ ਮੈਂ ਡਿਸਾਈਡ ਕਰ ਲਾਂਗਾ ਮੈਂ ਉਸ ਦਿਨ ਆ ਜਾਵਾਂਗਾ 2-3 ਘੰਟੇ 4 ਘੰਟੇ अच्छा कोई अगर कोई सियाना होस्ट हो फड़ लो यार जट तो मकसूद कट्टे ही आंदे ने ਇੰਜ ਜੱਟ ਜਾਂਦਾ ਵਾ ਤੇ ਮਕਸੂਦ ਉਹਦੇ ਦਿਮਾਗ 'ਚ ਮਕਸੂਦ ਆਪਣੀ ਹੋਸਟਿੰਗ ਵੀ ਪਾ ਲਈ ਨਾ ਉਹਦੇ ਦਿਮਾਗ 'ਚ ਮਕਸੂਦ ਕਿਸੇ ਫਸਿਆ ਹੋਸਟ ਬੈਠਾ ਉਹ ਵੀ 6-7-8 ਦਿਨਾਂ ਬਾਅਦ ਲੋਕਾਂ ਨੇ ਹਲਕਾ ਹਲਕਾ ਹਿਸਾਬ ਲਾਉਣਾ ਹਾਂ ਕਿ ਯਾਰ ਇਹ ਜਦੋਂ ਜੱਟ ਜਾਂਦਾ ਨਾ ਤੇ ਫੌਰਨ ਵੀ ਇੱਕ ਟਾਈਮ ਤੇ ਇੱਕ ਹੀ ਬੈਠਾ ਹੁੰਦਾ वो कट्टे नहीं आएगा ਆਹ ਤੇ ਯਾਰ ਮਕਸੂਦ ਕੋਲ ਹੈ ਵੀ ਕੁਝ ਨਹੀਂ अच्छा ਗੱਲਾਂ ਹੀ ਨੇ। टिकटॉक ने मेन मतलब होस्ट सोच रहा है कि जट तो मकसूद कट्ठे आ गया ना तो मैं पाएगा वो आ ही नहीं रहे मकसूद आ रहा था जट नहीं आ रहा कितने को जट है कितने को मकसूद नहीं है ਆਹੋ ਨਹੀਂ ਇਦਾਂ ਵੀ ਹੋ ਜਾਂਦਾ ਦੋ ਫੋਨਾਂ ਤੋਂ ਵੀ ਆ ਜਾਂਦੇ ਦੂਸਰੇ ਦੋਨੋਂ ਦੂਸਰਾ ਫੋਨ ਤੋਂ ਵੀ ਆ ਜਾਂਦੇ ਜਾਣ ਕੇ वो नहीं आ रहे वो देखो है ही नहीं ना दूसरा फोन तो गिफ्ट ਦੂਸਰਾ ਮੁੜ ਕੇ ਜਦੋਂ ਦੇਖਣਾ ਨਾ ਮਕਸੂਦ ਨੇ ਕਿ ਉੱਤੇ ਇਹ ਗੱਲਾਂ ਹੋ ਰਹੀਆਂ ਦੂਜੇ ਫੋਨ ਤੋਂ ਆ ਕੇ ਨਾ ਉਧਰੋਂ ਕਰਨਾ ਇਹ ਲੋ ਆ ਗਏ ਜੱਟ ਭਾਈ ਵੀ ਆ ਗਏ ਤੇ ਦੂਜੇ ਤੋਂ ਮਕਸੂਦ ਨੇ ਕਹਿਣਾ जट ने कहना यार मकसूद भाई इनको बताएं यार आप ये समझ रहे हैं कि ऐसे ऐसे तो उन्हें को दूसरे फोन तो कहना और नहीं भाई मैं तो आपको जानता भी नहीं हूं अच्छा पता आप भी लगा बेचारा जट जट है ना उन्हें प्रेशर पड़ा मकसूद चुप है अपने आप ਨੂੰ ਕਹੀ ਜਾ चुप गिरा तू ਨਹੀਂ ਜੱਟ ਦੀ ਇੱਕ ਹੋਰ ਆਈਡੀ ਵੀ ਹੈ ਹਨੀਤ ਨਾਂ ਦੀ ਉਹ ਆ ਜਾਂਦੀ ਹੈ ਕਿ ਯਾਰ ਮਕਸੂਦ ਤੈਨੂੰ ਪਹਿਲੇ ਵੀ ਬੜਾ ਸਮਝਾਇਆ ਤੂੰ ਕਿਉਂ ਜੱਟ ਸਾਹਿਬ ਨੂੰ ਤੰਗ ਕਰਦਾ ਤੇ ਮਕਸੂਦ ਬਣ ਕੇ ਜੱਟ ਵਾਲੀ ਆਈਡੀ ਨੂੰ ਕਹਿ ਰਿਹਾ ਕਿ ਯਾਰ ਤੇਰੇ ਆਪਣੇ ਘਰ ਬੱਚੇ ਨਹੀਂ ਤੂੰ ਉਹਨਾਂ ਦਾ ਸੂਟ ਤੇ ਕੋ ਜੱਟ ਦੀ ਆਈਡੀ ਤੋਂ ਕਹਿ ਰਿਹਾ ਨਹੀਂ ਯਾਰ ਇਹ ਵੀ ਭਰਾ ਵਾ ਆਪਣਾ मैं होस्ट हो गया कि हमजा से प्यारे थोड़ी है ਹਾਂ आओ ਇਕੱਲਾ ਹੀ ਲੱਗਾ ਕੋਈ ਤਾਂ ਬੜਾ ਕੁਝ ਹੁੰਦਾ ਉੱਤੇ ਤੇ ਉਸਤਾਦ ਜੀ ਆ ਰਹੇ ਨੇ ਨਾ ਫਿਰ ਤਦੀਪ ਨਾਲ हाँ मैं कहता भाई मैं मैंने वीक क्या मैं भी क्या मैं तो ਮੈਂ ਵੀਕ ਚ ਪਾਈ ਇੱਕ ਦਿਨ ਆ ਜਾ ਕਰਾਂਗਾ एक दिन ਲੇਕਿਨ ਜਦੋਂ ਮੈਂ ਆਉਣਾ ਨਾ ਤੂੰ ਮੇਰੇ ਨਾਲ ਰਹਿਣਾ मुझे मैं ताड़े नाल बिस्मिल्लाह ताड़े नाल ਤੇ ਮੈਂ ਉਹ ਨਹੀਂ ਕਰਨਾ ਵੀ ਉੱਠ ਕੇ ਭੰਗੜਾ ਪਾਓ ਤੇ ਪਨਿਸ਼ਮੈਂਟ ਤੂੰ ਕਰਦਾ ਪਨਿਸ਼ਮੈਂਟ नहीं मैं नहीं करता ਕਰਾਉਂਦਾ ਨਹੀਂ ਕਰਦਾ यार जाने में तुसी आना सिर्फ बहना है और ताड़े ਜਿਹੜੇ ਜਾਣ ਵਾਲੇ ਤਾੜੇ ਪਿਆਰ ਕਰਨ ਵਾਲੇ ਲੋਕ ਨੇ ਉਹ ਤੁਹਾਨੂੰ ਦੇਖਣਗੇ ਗੱਲਾਂ ਨੇ ਆਪ ਹੀ ਆ ਜਾਣਾ ਉਹ ਤੁਹਾਡੇ ਵਰਗੇ ਆਰਟਿਸਟ ਇਸ ਪਲੇਟਫਾਰਮ ਤੇ ਆ ਕੇ ਖੁਦਾ ਦੀ ਪਲੇਟਫਾਰਮ 'ਚ ਜੋ ਗੰਦ ਹੈ ਨਾ ਉਹ ਹਟ ਜਾਏਗਾ ਫਿਰ ਹਟੇਗਾ ਖਤਮ ਹੋ ਜਾਏਗਾ ਅਸੀਂ ਵੀ ਮੁਸ਼ਕਿਲ ਇਸ ਵਾਸਤੇ ਲੋਕਾਂ ਨੂੰ ਆਏ ਪਤਾ ਸੀ, ਲੱਗੇਗਾ ਸਾਨੂੰ ਕਿ ਯਾਰ ਅਲੱਗ ਇੱਕ ਆਰਟਿਸਟ ਹੈ ਅਸੀਂ ਆਰਟਿਸਟ ਨਾਲ ਪਿਆਰ ਕਰਦੇ ਹਾਂ ਅਸੀਂ ਉਹਨੂੰ ਗਿਫਟਿੰਗ ਕਰੀਏ ਯਾਰ ਗੰਦ ਮੇਰਾ ਨਾ ਜਾਨੀ ਕਲੀਨਰ ਆ ਵੀ ਮੈਂ ਮੇਰੀ ਮਿਸਾਲ ਦੇ ਤੌਰ ਤੇ ਹੁਣ ਅਸੀਂ ਆਂਦੇ ਹਾਂ ਨਾ ਸਾਨੂੰ ਵਿੱਚ ਐਵੇਂ ਕੋਈ ਗਾਲ ਬੋਲ ਮਕਸੂਦ ਟਾਈਪ ਆਦਮੀ ਇਹ ਹੀ ਰੌਲਾ ਨਾ, ਇਹ ਹੀ ਨਹੀਂ ਮੁਸ਼ਕਿਲ ਕੋਈ ਮੋਡਰੇਟਰ ਹੁੰਦਾ ਉਹ ਵੀ ਹੁੰਦਾ ਹੈ ਮੋਡਰੇਟਰ ਹੁੰਦਾ ਕੋਈ ਇੱਕ ਉਹ ਕੀ ਕਰਦਾ ਹੈ? ਉਹ ਕੋਈ ਇੱਕ ਮੇਨ ਖਾਸ ਬੰਦਾ ਮਤਲਬ ਮੈਂ ਤੁਹਾਡਾ ਮੋਡਰੇਟਰ ਬਣ ਗਿਆ ਕੋਈ ਕੋਈ ਸਾਡੇ ਬੈਡ ਕੋਲ ਕੋਈ ਕਮੈਂਟਸ ਆਇਆ ਵਾ ਤੇ idea ਮੈਂ ਉਹਨੂੰ ਫੌਰੀ ਬਲੌਕ ਕਰ ਫੌਰੀ ਦੇਣਾ ਥੱਲੇ ਉਹ ਕੋਈ show ਕੋਈ ਹੁੰਦਾ ਗੱਲ ਕੋਈ ਗਲਤ ਕਰ ਰਿਹਾ ਮੈਂ ਉਹਨੂੰ ਫਾਰਗ ਕਰ ਦੇਣਾ ਉਹ ਤੁਹਾਡੀ ਆਈਡੀ ਚੋਂ ਹੀ ਕੱਢ ਦੇਣਾ ਇਹ ਨਾ ਉਹ ਕੁਛ ਨਹੀਂ ਮੈਚ ਦੇ ਕਰੇਗਾ ਦੌਰਾਨ ਦਵਾਈ ਲੈਣ ਚਲਾ ਜਾਵੇ ਤੇ ਪਿੱਛੇ ਨਹੀਂ ਇਹ ਤਾਂ ਫਿਰ ਉਹਨੂੰ 24 ਘੰਟੇ ਹੋਸ਼ ਚ ਬਹਿਣਾ ਪੈਂਦਾ ਹੋਏਗਾ ਜਿੰਨੀ ਦੇਰ ਮੈਂ ਬੈਠਾ ਹਾਂਜੀ ਨਹੀਂ ਦੋ ਵੀ ਹੋ ਸਕਦੇ ਦਿਲ ਕਰੇ ਮੈਨੂੰ ਕੋਈ ਬੰਦਾ 35 ਗਾਲਾਂ ਕੱਢ ਦੇਵੇ ਤੇ ਮੈਂ ਕਹਾਂ ਮੋਡਰੇਟਰ ਤੇ ਉਸੇ ਉਹ ਦੋ ਮੋਡਰੇਟਰ ਨੇ ਇੱਕ ਜਾਂਦੇ ਇੰਜ ਕਰ ਜਾਂਦਾ ਆਹ ਦੂਸਰਾ ਆ ਜਾਂਦਾ ਉਹ ਇੱਕ ਟਾਈਮ ਤੇ ਨਹੀਂ ਬਣ ਜਾਂਦੇ ਉਸ ਹੈਂ? ਇੱਕ ਟਾਈਮ ਤੇ ਵੀ ਦੋਨੋਂ ਆ ਸਕਦੇ ਤੁਹਾਡੀ ਸਾਰੀ ਦੁਨੀਆ ਮੋਡਰੇਟਰ ਹੈ ਮੁਰਸ਼ਦ ਸਾਰਿਆਂ ਨੇ ਗਾਲਾਂ ਆਹ ਅੱਲਾ ਦੀ ਕਸਮ ਮੈਨੂੰ ਵੀ ਬਿਠਾ ਦੇ ਮੈਂ 24 ਘੰਟੇ ਬੈਠਾ ਮੁਸ਼ਕਿਲ ਉੱਥੇ ਜਿਹੜੇ ਦੋਸਤਾਂ ਨੂੰ ਯਾਦ ਕਰਦੇ ਨੇ ਮੈਨੂੰ 1000 ਬੰਦਿਆਂ ਨੇ ਕਿਹਾ ਭਾਈ ਨੂੰ ਵੀ ਕਿਹਾ ਹਜ਼ੂਰ ਨੂੰ ਮੈਨੂੰ ਕਿਹਾ ਸਾਹ ਜੀ ਤਾਂ ਤੁਹਾਨੂੰ ਆਣਾ ਚਾਹੀਦਾ ਮੁਸ਼ਕਿਲ ਨਹੀਂ ਮੈਂ ਆ ਜਾ ਕਰਾਂਗਾ ਭਾਵੇਂ ਮੈਂ ਵੀਕ ਚ ਇੱਕ ਦਿਨ ਆ ਜਾ ਇੱਕ ਕਰਾਂਗਾ ਦਿਨ ਤੁਸੀਂ ਆਓ ਤੁਹਾਨੂੰ ਅੱਛਾ ਲੱਗੇਗਾ ਔਰ ਮੌਲਾ ਦੀ ਕਸਮੇ ਮੈਂ ਕੋਈ ਪੈਸੇ ਦਾ ਕਰਕੇ ਮੈਂ ਸਿਰਫ ਆਪਣੇ ਭਰਾ ਮੈਨੂੰ ਆਏ ਨੇ ਕਿਹਾ ਤੇ ਮੈਂ ਇਹਦੀ ਖਾਤਰ ਆ ਜਾ ਕਰਾਂਗਾ ਬਹੁਤ ਔਰ ਤੁਹਾਡਾ ਪਿਆਰ ਤੇ ਹੈਗਾ ਹੀ ਹੈ ਮਤਲਬ
ਤੁਹਾਡਾ ਇਹ ਨਹੀਂ ਸਮਝਣਾ ਉੱਥੇ ਹੁਣ ਦਿਲ ਕਰੇ ਕੋਈ ਕਹੋ ਕਿ ਲਾ ਵੀ ਉਹਦੀ ਵਜ੍ਹਾ ਤੋਂ ਆਇਆ ਬੈਠਾ ਰਹਿ ਆਹੋ ਆਪ ਹੀ ਆਹੋ ਕਿ ਉਹਦਾ ਤੁਹਾਡੀ ਮੁਹੱਬਤ ਤੇ ਆਪਣੀ ਜਗ੍ਹਾ ਤੇ ਕਾਇਮ ਹੈ ਨਾ, ਲੇਕਿਨ ਟਿਕਟੌਕ ਤੇ ਆਉਣ ਵਾਲਾ ਜਿਹੜਾ ਚੱਕਰ ਹੈ ਨਾ ਉਹ ਮੈਂ ਵੀਕ 'ਚ ਇੱਕ ਦਿਨ ਉਹ ਪਾਇਆ। ਐਵੇਂ ਕੋਈ ਸ਼ੇਰ ਪਲੇ ਕਰਨ ਲੱਗੋ ਛੱਡ ਦੇ ਯਾਰ, ਅਸੀਂ ਕਹਿੰਦੇ ਸੀ ਤੇ ਨਹੀਂ ਆਪ ਹੀ ਨੇ ਕਿਹਾ ਆਪ ਹੀ ਪਲੇ ਕਰੇਗਾ ਤੇ ਮੈਨੂੰ ਇਹ ਲੱਗਦਾ ਉਸਤਾਦ ਜੀ ਜਦੋਂ ਆਣਗੇ ਤੌਬਾ। ਤੇ ਅੱਛਾ ਐਵੇਂ ਕਈ ਬੰਦੇ ਨਾ, ਮੈਂ ਆਪਣੀ ਨਹੀਂ ਗੱਲ ਕਰ ਰਿਹਾ, ਕਈ ਬੰਦੇ ਨੂੰ ਕਹਿਣਾ ਨਾ ਇਦਾਂ, ਉਹਨਾਂ ਨੇ ਜਜ਼ਬਾਤੀ ਹੋ ਕੇ ਨਾ ਤੇ ਮੂੰਹ ਗੱਲ ਕੱਢ ਦੇਣੀ, ਠੀਕ ਹੈ ਯਾਰ ਮੈਂ ਟਿਕਟੌਕ ਤੇ ਆ ਜਾ ਕਰਾਂਗਾ, ਜਿੰਨੀ ਮੈਨੂੰ ਸੈਂਡ ਹੋਣਗੇ ਅੱਧੀ ਮੈਂ ਯਤੀਮਾਂ ਗਰੀਬਾਂ ਦੇ ਵਿੱਚ ਵੰਡ ਦਿਆ ਕਰਾਂਗਾ। ਯਤੀਮ ਤੇ ਹੁਣ ਪਹਿਲੀ ਬਰੋਡ ਜੀ 14 ਲੱਖ ਰੁਪਏ ਸੈਂਡਿੰਗ ਹੋ ਗਈ ਤੇ ਹੁਣ ਫਿਰ ਗਿਆ ਨੈਣ ਪਿਘਲ ਗਈ ਹੈ। ਕਦੀ ਨੈਣ ਪਿਘਲ ਗਈ ਹੈ, 7 ਲੱਖ ਦੇਣ ਲੱਗੇ ਸਾਡੀ ਆਪਣੀ ਨਹੀਂ ਆ ਰਹੀ। ਐਵੇਂ ਯਤੀਮਾਂ ਨੂੰ ਬੈਠਕ 'ਚ ਬੁਲਾ ਕੇ ਚਾਹ ਪਿਲਾਈ ਜਾ ਰਹੇ 14 ਲੱਖ ਦੀ ਨਾ 19 ਮਾਡਲ ਆਲਟੋ ਲਿਆ ਕੇ 2 ਯਤੀਮ ਥੱਲੇ ਦੇ ਉਹ ਹਾਫੀ ਭਾਈ ਨੇ ਇੱਕ ਗੱਲ ਦੱਸੀ, ਉਹ ਜ਼ਰਾ ਕਿਹੜੀ? ਉਹ ਜਿਹੜੀ ਫੌਰੀ ਬਣ ਜਾਣਾ। अच्छा मुझे कुछ ऐसे ने कुछ ऐसे है ना ਜਿਹੜੇ ਸਿਰਫ ਮਜ਼ਦੂਰਾਂ ਨੂੰ ਗਿਫਟ ਹੀ ਕਰਦੇ। ਹਾਂਜੀ ਮਜ਼ਦੂਰਾਂ ਨੂੰ ਗਿਫਟਿੰਗ ਤੂੰ ਮੈਨੂੰ ਦੱਸ ਦੇਣਾ ਕਿ ਆਇਆ ਉਹ ਆ, ਮੈਂ ਫੌਰਨ ਬੈਠੇ ਬੈਠੇ ਆਇਆ ਕਰਕੇ ਨਾ ਬਦਲ ਹਿਸਾਬ ਬੈਠੇ ਬੈਠੇ ਤੂੰ ਮੈਨੂੰ ਇਸ਼ਾਰਾ ਕਰਨਾ ਕਿ ਆ ਗਣਾ ਹੈ। अच्छा पहले सिर्फ चौकस पहले फुल चौकस ये जाते अच्छा एक आईडी है नहीं बाहर कितना अच्छा मैं समझ बेटा देखता फुल मैच चल रहा हां है गाइस डबल टैप रोज प्लेस करो गाइस आप ਇਹਨਾਂ ਦੇ ਖਿਲਾਫ ਖੇਡਣਾ प्लीज शेयर आया ਉਹ ਮਰਿਆ ਕਿੱਦਾਂ ਕਰਦਾ ਵੈਸੇ ਕਰਕੇ ਤਾਂ ਹੀ ਪੱਕੀ ਓਏ ਉਹ ਨਾ ਯਾਰ ਇਹ ਜੈਨ ਬਣਵਾਉਂਦੀ ਤੇਰੀ ਬਿਮਾਰ ਆ ਰਿਹਾ ਨਹੀਂ ਓਏ ਓਏ ਆ ਵੀ ਕਰ ਲੈਣਾ ਲਿਫਟ ਹੀ ਬਹੁਤ ਲਈ ਹੈ ਸਿਰਫ ਉਹ ਕਹਿੰਦੇ ਲਿਫਟ ਹੀ ਬਹੁਤ ਲਈ ਹੈ ਕਹਿੰਦੇ ਲਿਫਟ ਹੀ ਬਹੁਤ ਲਈ ਇਹ ਇੱਕ ਬੰਦੇ ਨੂੰ ਕਹਿ ਰਿਹਾ ਭਾਜੀ ਇਧਰੋਂ ਸਿੱਧਾ ਨਿਕਲ ਜਾਓ ਥੱਲੇ ਵੇਖਦਾ ਇਧਰ ਕਿੱਥੇ ਜਾਣਾ ਥੱਲੇ मेरा ख्याल है एक ही बंदे तो बहुत लिफ्ट ली है वो सोटा मार ਬਹੁਤ ਦਿੱਤੇ ਯਾਰ ਆਹੋ ਆਓ ਤਾਂ ਮੁਰਸ਼ਦ ਆਇਆ ਤੁਸੀਂ ਆ ਜਾਓ ਕਸਮੇ ਨਹੀਂ ਤੇ ਹਾਫਿਜ਼ ਸਾਹਿਬ ਜਿਹੜੇ ਛੱਪੜ 'ਚ ਬੈਠੇ ਹੁੰਦੇ ਪੱਤੇ ਲਾ ਕੇ ਉਹ ਕਰੈਕਟਰ ਦਾ ਦੱਸੋ। ਉਹ ਤਿੰਨ ਜਣੇ ਜਿਹੜੇ ਉਹ ਪਾਣੀ ਦੇ ਵਿੱਚ ਬੈਠੇ ਆ, ਜੰਗਲਾਂ 'ਚ ਬੈਠੇ ਆ। ਯਾਰ ਕੈਸੇ ਲੋਕ ਆਉਂਦੇ ਨੇ ਹਾਂਜੀ ਰਾਤ ਦੇ ਟਾਈਮ ਨਾ ਇੱਕ ਛੱਪੜ ਚ ਵੜਿਆ ਇੱਕ ਪਿੱਛੇ ਚੁੱਪ ਕਰਕੇ ਐ ਖਲੋਤਾ ਪੱਤੇ ਰੱਖ ਤੇ ਸਟਿਲ ਖੜਿਆ ਫੁੱਲ ਵਜੇ ਤੇ ਹੂ ਹਨਾ ਇੱਕ ਫੁੱਲ ਉਹ ਕਦੇ ਸੱਪ ਲੜ ਗਿਆ ਸਾਜੀ ਉਹ ਉੱਥੇ ਤੂੰ ਦੇਖਿਆ ਉਹਨਾਂ ਦੀ ਆਈਡੀ ਵੇਖੀ ਕਿਵੇਂ ਲੱਗਦਾ ਨਹੀਂ ਵੇਖੀ बड़ी आईडी ਆ ਤੂੰ ਹਿਸਾਬ ਲਾ ਕੇ ਰਾਤ ਦਾ ਟਾਈਮ ਆ ਤੇ ਪਿੰਡ ਦਾ ਸੂਆ ਵਾ ਤੇ ਤਿੰਨ ਜਾਣੇ ਨੇ ਮਾੜੇ ਜੇ ਬੱਤੀ ਬੰਦ ਆ ਇੱਕ ਸੂਏ ਦੇ ਅੰਦਰ ਖਲੋਤਾ ਇਹਨਾਂ ਨਾਲ ਪਾਣੀ ਇੱਧਰ ਦੇਖ ਤੇ ਸਹੀ ਸੂਏ ਦੇ ਅੰਦਰ ਖਲੋਤਾ ਇਹਨਾਂ ਨਾਲ ਪਾਣੀ ਚ ਸਾਹਮਣੇ ਉਹਨਾਂ ਨੇ ਮੋਬਾਈਲ ਲਾਇਆ ਇੱਕ ਇੱਥੇ ਖੜਾ ਇੱਕ ਉਹ ਪਿੱਛੇ ਖੜਾ ਤੇ ਖੜੇ ਕਿੱਦਾਂ ਸੂਏ ਦੇ ਵਿੱਚ ਨਾ ਪਾਣੀ 'ਚ ਖੜੇ ਨੇ ਸਿਰਫ ਐ ਸਾਦੇ ਆ ਸਾਜੀ ਫੁੱਲ ਵਜਿਆ ਫੁੱਲ ਵਜਾ ਹੂ ਬਸ ਅੱਛਾ ਯਾਰ ਹਿਲਦੇ ਹੀ ਨਹੀਂ ਫਿਰ ਹੋ ਗਈ ਫਿਰ ਬੜੀ ਤੇ ਪੱਥਰ ਨੇ ਉਹ ਹੁਣ ਕੀ ਗੇਮ ਹੁੰਦੀ ਹੈ ਕਿ ਲਾਈਕ ਜਿਸ ਤਰ੍ਹਾਂ ਤੁਸੀਂ ਗੇਮ ਨਹੀਂ ਖੇਡ ਰਹੇ ਕੋਈ ਗੇਮ ਤੇ ਤੁਸੀਂ ਇੰਜ ਮਾਰਿਆ ਤਾਂ ਅੱਗੋਂ ਕਰੈਕਟਰ ਉਹਨਾਂ ਨੇ ਗੇਮ ਸ਼ੋ ਬਣਾਇਆ ਤੂੰ ਫੁੱਲ ਮਾਰ ਕਹਿੰਦਾ ਹੂ ਅੱਛਾ 100 ਵਾਲਾ ਦਿਲ ਵੱਜਾ 500 ਵਾਲੀ ਗਨ ਵੱਜੀ ਉਹ ਮੈਨੂੰ ਨਹੀਂ ਪਤਾ ਉਹਦੇ ਤੋਂ ਉਹ ਚੇਂਜ ਹੋ ਜਾਣਾ ਐਕਸਪ੍ਰੈਸ਼ਨ ਤੁਸੀਂ ਦੱਸੋ 500 ਦੀ ਗਨ ਮਾਰ ਉਹਦੇ ਚ ਨਾ ਉਹਦੇ ਤੇ 500 ਵਾਲੀ ਗਨ ਵੱਜੀ ਹੈ ਤੇ ਉਹ ਤੋਂ ਪਿਛਲੇ ਨੇ ਉੱਠ ਕੇ ਆ ਕੇ ਨਾ ਕੋਈ ਝਾੜੀ ਜੀ ਅਗਲੇ ਦੇ ਸਿਰ ਤੇ ਮਾਰੀ ਉਹ ਗੇਮ ਖੇਡ ਰਹੇ ਨਹੀਂ ਉਹ ਪਤਾ ਕਿ ਹੁਣ ਜਿਹੜਾ ਦੇਖ ਰਿਹਾ ਨਾ ਉਹਨੇ ਨਾਲ ਦੇ ਕਹਣਾ ਓਏ ਆ ਵੇਖੀ ਇਹਦੇ ਸਿਰ 'ਚ ਮੈਂ ਮਰਵਾਵਾਂ 500 ਸੈਟ ਗ੍ਰਾਵੀ ਯਾਨੀ ਉਹਨਾਂ ਨੇ ਗੇਮ ਬਣਾਈ ਲਾਈਵ हाँ एक फैमिली भी है वो चार पाई ते औरतां बैठी होंदियां ने थल्ले बैठे होंदे ने बंदे वो भी बिल्कुल एक पिंड दी है जैसे ही फुर मारने एकदम साल ताड़ी ਆਪਾਂ ਵੀ ਨਾ ਰਾਤ ਨੂੰ ਬਹਿ ਜਾਈਏ ਕਿਤੇ ਸਿਰਫ ਐ ਤੂੰ ਐਨ ਮੂੰਹ ਕੀਤਾ ਮੈਂ ਐਨ ਆਪਾਂ ਦੋਵੇਂ ਬੈਠੇ ਥੋੜੀ ਦੇਰ ਬਾਅਦ ਤੂੰ ਐ ਮੇਰੇ ਨਾਲ ਵੇਖਣਾ ਮੈਂ ਦੱਸ ਤੇਰਾ ਬੈਠ समझो हुन मैं फुर मारिया तुसीं दोवें की करोगे ओके ਆ ਫੁੱਲ ਵੱਜਾ ਜਦੋਂ ਫੁੱਲ ਵਜਣਾ ਅੱਛਾ ਇੱਕ ਬਜ਼ੁਰਗ ਹੋਵੇ ਜਿਹੜਾ ਨਾ 200 ਦੇ ਐਨਕ ਲਾਉਂਦਾ ਅੱਛਾ ਅਸਲ ਚੱਕਰ ਸਾਜੀ ਇਹ ਹੈ ਕਿ ਉਹ ਵਿਚਾਰੇ ਗਰੀਬ ਉਹਨਾਂ ਨੂੰ ਪਤਾ ਹੀ ਨਹੀਂ ਉਹ ਪੜ੍ਹੇ ਲਿਖੇ ਵੀ ਨਹੀਂ ਉਹਨਾਂ ਨੂੰ ਦਿਹਾੜੀ ਤੇ ਭਾਇਆ ਹੋਇਆ ਵਾ 950 ਰੁਪਏ ਦਿਹਾੜੀ 3 ਟਾਈਮ ਜਾ ਅੱਛਾ ਪਿੱਛੇ ਕੋ ਹੋਰ ਅੱਗੇ ਪਿੱਛੇ ਅਸਲ ਗੇਮ ਹੋਰ ਆ ਕਰੈਕਟਰ ਬੈਠੇ ਉਹਨੇ 5-7 ਜਗ੍ਹਾ ਤੇ ਪਾਏ ਨੇ ਉਹਨੇ ਪੂਰੇ ਮੋਡਮ ਇਹਨਾਂ ਨੂੰ ਮੋਬਾਈਲ ਲੈ ਕੇ ਦਿੱਤੇ ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਾਂ
ਮੈਨੂੰ ਨਾ ਇੱਕ ਦਿਨ ਮੈਂ ਬੈਠਾ ਸੀ ਤੇ ਇੱਕ ਨਾ ਬਰਾਡ ਤੇ ਬੈਠਾ ਸੀ, ਅਸੀਂ ਹੋਸਟ ਪੈਸੇ ਮਤਲਬ ਵੀਡੀਓ ਆਨ ਨਹੀਂ ਸੀ, ਥੱਲੇ ਇੱਕ ਬੰਦੇ ਨੇ ਲਿਖਿਆ ਕਿ ਕੁੜੀ ਵਾਲਾ ਆਈਡੀ ਸੀ, ਪਲੀਜ਼ ਪਿਕ ਮੀ ਆਈ ਐਮ ਬਿਗ ਡਾਂਸਰ। ਹਾਂਜੀ ਤੇ ਸਾਡੇ ਦੋ ਨੇ ਨਾ ਚੁੱਕਿਆ ਉਹਨੂੰ, ਤੇ ਇੱਕ ਮੁੰਡਾ ਸੀਗਾ ਫਿਰੋਜ਼ੀ ਕਲਰ ਦਾ ਸੂਟ ਸੀ, ਉੱਤੇ ਬੈਠ ਬਣ ਕੇ ਨਾ ਮੈਂ ਨੱਚੀ ਜਾ ਰਿਹਾ ਔਰ ਫਿਰ ਬਗੈਰ 뮤직 ਤੋਂ ਬਗੈਰ ਮਿਊਜ਼ਿਕ ਤੋਂ। ਨਾਲ ਹੀ ਨਾ ਇੱਕ ਦੂਸਰੇ ਨੇ ਕਿਹਾ ਬਿਗ ਡਾਂਸਰ, ਮੈਂ ਕਿਹਾ ਇਹਨੂੰ ਵੀ ਚੁੱਕੋ, ਉਹ ਵੀ ਨੱਚੀ ਜਾ ਰਿਹਾ। ਬਾਅਦ 'ਚ ਪਤਾ ਲੱਗਾ 8 ਬੰਦੇ ਇੱਕ ਹੀ ਖੇਤ 'ਚ ਨੱਚੀ ਜਾ ਰਹੇ, ਡਿਫਰੈਂਟ ਜਗ੍ਹਾ ਤੇ ਮੋਬਾਈਲ ਲਾ ਕੇ ਇੱਕ ਹੀ ਖੇਤ, ਤੂੰ ਸਾਰਿਆਂ ਨੂੰ ਵਾਰੀ-ਵਾਰੀ ਚੁੱਕੀ ਜਾ ਰਹੇ। ਇੱਕ ਖੇਤ 'ਚ 8 ਡਾਂਸਰ ਨੇ। ਉਹ ਗਰੁੱਪ ਉਸਤਾਦ ਜੀ ਉਹਨਾਂ ਦਾ ਡਾਂਸਰਾਂ ਦਾ। 8 ਮੋਬਾਈਲ ਲੱਗੇ ਨੇ। ਯਾਰ ਇੰਜ ਦੀ ਕੋਈ ਗੇਮ ਕਰੀਏ, ਕੁਛ ਏਦਾਂ ਨਹੀਂ ਹੋ ਸਕਦਾ ਇਹ ਕੋਈ ਬੰਦਾ। ਜਗ੍ਹਾ ਅਜੀਬ ਜੀ ਲੈ ਕੇ ਨਾ, ਮਤਲਬ ਛਾਲ ਮਾਰਨੀ ਨਾ, ਮਤਲਬ 4 ਜਣੇ ਬੈਠੇ ਨੇ, ਇੱਕ ਇੰਨੀ ਇੰਚਾਈ ਦੇ, ਇੱਕ ਇੰਨੀ ਤੇ ਇੱਕ ਨਹੀਂ। ਇਹ ਜਿਹੜਾ 10,000 ਰੁਪਏ ਦੇ ਉੱਤੋਂ ਛਾਲ ਮਾਰੇਗਾ ਉਹ 20,000 ਤੋਂ ਮਾਰੇਗਾ, ਉੱਪਰਲਾ ਜਿਹੜਾ ਲੱਖ ਰੁਪਏ ਤੋਂ ਸ਼ੇਰ, ਉਹਨੂੰ ਸ਼ੇਰ ਮਾਰੋ, ਛਾਲ ਮਾਰੇਗਾ, ਬਚ ਗਿਆ। ਆਖਰੀ ਛਾਲ ਸਟੇਟ ਲਾਈਫ ਤੇ ਚੜਾਇਆ ਵਾ ਉਹਨੂੰ ਸ਼ੇਰ ਵਾਲੇ ਨੂੰ ਨਹੀਂ ਉਹ ਏਡੇ ਵੀ ਨਹੀਂ ਫਿੱਟ। ਬਿਲਡਿੰਗ ਤੇ। ਨਹੀਂ, 2 ਬੰਦੇ ਬੈਠੇ ਨੇ ਤੇ ਸ਼ੇਰ ਵਜਾ ਤੇ ਇੱਕ ਨੇ ਪਿਸਤੌਲ ਕੱਢ ਕੇ ਦੂਜੇ ਨੂੰ ਕਿਹੜੀ ਗੇਮ ਪਲੇ ਕਰਨ ਲੱਗਾ ਆਈ ਇਹ ਚਪੇੜਾ ਵਾਲਾ ਕੰਮ ਸਹੀ ਵੀ ਇੰਜ ਬੈਠੇ ਨੇ ਤੇ ਉਹ ਮੈਨੂੰ ਇੱਕ ਵਜ੍ਹਾ ਤੇ ਮੈਂ ਨਾਲ ਦੇ ਠਾਵਾ ਹੈ ਨਾ। मुझे ऐसा है कि सारा दिन गूंगा बन के बैठा रहे बंदा, रात में फुल मारे तो कहना थैंक यू। ਇੱਕੋ ਫੋਲ ਕੇ ਸਾਰਾ ਦਿਨ ਹੀ ਗੂੰਗਾ ਹੈ, ਗਾਵਾਂ ਕਰ ਰਹੇ। ਸਾਰਾ ਦਿਨ ਗੁੰਗਾ ਬੈਠਾ ਇੱਕ ਫੁੱਲ ਵਜਾ आईडी भी गूंगे तो मशहूर है। ਮਿਹਰਬਾਨੀ ਭਾਜੀ। ਰਾਜਨ ਗੂੰਗਾ ਇੱਕ ਆਈਡੀ ਉਸਤਾਦ ਜੀ, ਉਹ ਬੰਦਾ ਆਪਣੇ ਨੂੰ ਗਸ਼ੀ ਪਵਾਉਂਦਾ ਆਪਣੇ ਆਪ ਨੂੰ। ਅੱਛਾ ਹਾਂ ਵੀ ਮਤਲਬ ਉਹ ਗਸ਼ੀ ਤੇ ਸੈਂਡਿੰਗ ਲੈ ਰਿਹਾ ਹਾਫਿਜ਼ ਸਾਹਿਬ, ਇਧਰ ਆ ਕਰਕੇ ਸੈਂਡ ਰਿਹਾ ਤੇ ਉਹਨੇ ਝੱਗ ਕੱਢ ਲਈ ਤੇ ਐ ਹੋਣ ਉਹਨੂੰ लालपुर दी आईडी है एक आंटी मिर्गी। ਹੈ। आंटी मिर्गी ਅੱਛਾ ਹੋਇਆ ਪਤਾ ਕੀ ਆ ਜਲਾਲਪੁਰ, ਇਹ ਹੋਇਆ ਹੈ ਹਾਫਿਜ਼ ਸਾਹਿਬ ਭਾਜੀ, ਹੋਇਆ ਇਹ ਹੈ ਕਿ ਜਿਹੜੇ ਲੱਖਾਂ ਕਰੋੜਾਂ ਗਰੀਬ ਅੰਦਰ ਆਰਟਿਸਟਿੰਗ ਜਾਂ ਕੁਝ ਕਰਨ ਦਾ ਜਜ਼ਬਾ ਲੈ ਕੇ ਵਿਚਾਰੇ ਕੁਝ ਨਹੀਂ ਸੀ ਨਾ ਸਕਦੇ। ਇੱਕ ਇੰਡਸਟਰੀ ਆ ਲਾਹੌਰ ਸਟੂਡੀਓ, ਉੱਥੇ ਹੁਣ ਕੌਣ ਜਾਵੇ? ਉਹ ਹਰ ਕਿਸੇ ਨੂੰ ਮੌਕਾ ਮਿਲ ਗਿਆ ਕਿ ਤੂੰ ਆਪਣਾ ਟੈਲੈਂਟ ਜ਼ਾਹਰ ਕਰਾ ਦੇ। ਉਹ ਹੁਣ ਕਰਾ ਰਹੇ, ਹੁਣ ਭੁਗਤੋ। ਹੁਣ ਭੁਗਤੋ ਭਾਈ। आए मान चढ़ मार के स्लो में तुम अपना नजरिया पास रखो, हम अपना नजरिया तुम अपना नजरिया पास रखो। ਅੱਛਾ ਜਾਨੀ ਮੈਂ ਇੱਕ ਹੋਰ ਕੰਮ ਹੁੰਦਾ। ਹੁਣ ਤੁਸੀਂ ਮੈਚ ਲਾਣਾ, ਪਨਿਸ਼ਮੈਂਟ ਦਾ ਮੈਚ ਹੈ, ਇਧਰੋਂ ਆ ਰਿਹਾ 5 ਲੱਖ ਸਕੋਰ, ਉਧਰੋਂ ਆ ਰਿਹਾ 6 ਲੱਖ ਸਕੋਰ। ਤੇ ਇੱਕ ਨਾ ਇੱਕ ਹੁੰਦਾ ਮਿਸਟ ਮਤਲਬ ਧੁੰਦ ਉਹ ਬੱਦਲਬਾਰੀ ਜੀ ਹੁੰਦੀ ਹੈ। ਮਿਸਟ ਆਉਂਦੀ ਹੈ, ਅਗਲੇ ਨੂੰ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਕਿੰਨੇ ਸਕੋਰ ਨੇ, ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਦੇ 500 ਨੇ ਤੇ ਤੁਸੀਂ 600 ਕਰ ਦੇਣਾ ਹੈ, 700 ਨੇ ਤਾਂ 800 ਕਰ। ਉਹ ਵੀ ਲਾ ਦੇਗਾ, ਉਹ ਨਹੀਂ ਲਾ ਸਕਦਾ। ਉਹ ਮਿਸਟ ਜਿਹੜੀ ਹਾਂ ਜਿਹੜੀ ਮਿਸਟ ਪਹਿਲੇ ਲਾ ਦਿੱਤੀ ਨਾ, ਪਾਸੇ ਜਿਹਨੇ, ਉਹਨੂੰ ਨਜ਼ਰ ਜਿਹਨੇ ਨਹੀਂ ਆ ਪਹਿਲੇ ਲਾ ਰਿਹਾ। ਦੇਣੀ ਹੈ। ਅੱਛਾ ਜੀ, ਚਲੋ ਜੀ ਇਹ ਤੇ ਗੱਲਬਾਤ ਹੋ ਗਈ, ਕੋਈ ਨਹੀਂ ਆ ਜਾਏਗਾ, ਚ ਕੋਈ ਇਹਦੀ ਹਰਜ ਵਾਲੀ ਗੱਲ ਨਹੀਂ। ਨਾਲੇ ਯਾਰ ਸਿੱਧੀ ਗੱਲ ਹੈ ਯਾਰ, ਅਗਰ प्लेटफॉर्म साफ हो जाएगा, प्लेटफॉर्म की इज्जत बढ़ जाएगी। ਤੁਸੀਂ ਯਾਰ ਮੇਰੇ ਉਹਨਾਂ ਕੀ ਸਾਫ਼ ਹੋ ਜਾਏਗਾ ਪਲੇਟਫਾਰਮ ਅੱਲਾ ਦੇ। आर्टिस्ट आएंगे ना, अच्छे लोग आएंगे। ਮੁਝੇ ਜਿੰਨੇ ਤੁਹਾਡੀ ਰਿਸਪੈਕਟ ਹੈ, ਤੁਹਾਡੀ ਉਧਰ ਵੀ ਰਿਸਪੈਕਟ ਕਮੀ ਨਹੀਂ ਹੋਏਗੀ, ਹਰ ਪਲੇਟਫਾਰਮ ਤੇ ਤੁਹਾਡੀ ਰਿਸਪੈਕਟ ਹੈ, ਉਧਰ ਵੀ ਆਏਗੀ। ਤੁਹਾਡੇ ਜਿਹੜੇ ਦੋਸਤ ਵੇਟ ਕਰ ਰਹੇ ਨੇ, ਤੁਹਾਨੂੰ ਆਉਣਾ ਚਾਹੀਦਾ, ਇੱਕ ਦਫਾ ਆ ਕੇ ਦੇਖੋ। ਚਲੋ ਮੈਂ ਆ ਜਾਵਾਂਗਾ। ਨਹੀਂ ਆ ਮਜ਼ਾ ਨਹੀਂ ਭਾਈ ਮੈਂ ਆ ਜਾਵਾਂਗਾ, ਮੈਂ ਉਹਨਾਂ ਨੇ ਕਿਹਾ ਸੀ, ਉਹਨਾਂ ਨੂੰ ਅਸੀਂ ਕਿਹਾ ਕਿ ਭਾਈ ਤੁਸੀਂ ਆਪ ਆ ਕੇ ਕਰ ਲਓ। ਇਸ ਤੋਂ ਮੈਂ ਤਾਂ ਲਾਹੌਰ ਚੋਂ ਵੈਸੇ ਵੀ ਆਇਆ ਸੀ ਮੁਹੱਬਤ ਲਈ। ਨਹੀਂ, ਲੇਕਿਨ ਤੂੰ ਉਹਨਾਂ ਦਾ ਮੈਨੂੰ ਲਾਜ਼ਮੀ ਦੱਸਣਾ ਹੀ, ਕਦੀ ਉਹ ਵੀ ਵੀਰ ਨੇ ਆਪਣੇ, ਜਿਨ੍ਹਾਂ ਨੇ ਤੈਨੂੰ ਕਿਹਾ ਸੀ ਹਾਫੀ ਬਾਈ ਉਹ ਨਹੀਂ ਆ ਸਕਦੇ, ਜੋ ਮਰਜ਼ੀ ਕਰ, ਉਹਨਾਂ ਦਾ ਮੈਨੂੰ ਦੱਸਣਾ ਹੀ ਕਿਹਾ ਸੀ। ਉਹ ਮੈਂ ਕਿਸੇ ਦਿਨ ਬਾਅਦ ਯਾਰ ਖਿੱਚ ਕੇ ਹੀ ਆਇਆ ਮੈਂ, ਮਿੱਠੇ ਉਹਨਾਂ ਨੂੰ ਵੀ ਖਿੱਚ ਕੇ ਹੀ ਭੇਜਿਆ। ਨਹੀਂ ਵਿਸ਼ ਤੁਹਾਨੂੰ ਆਉਣਾ ਮਿੱਠੇ ਨੂੰ ਤਾਂ ਮੈਂ ਭੇਜਿਆ, ਮਿੱਠੇ ਨੂੰ ਮੈਂ ਇਜਾਜ਼ਤ ਦਿੱਤੀ ਹਾਂਜੀ ਟਿਕਟੌਕ ਤੇ ਬੈਨ ਦੀ। ਮੈਂ ਕਿਹਾ ਮਿੱਠੇ ਤੈਨੂੰ ਇਜਾਜ਼ਤ ਆ ਟਿਕਟੌਕ ਦੀ ਬੈਨ ਦੀ। ਮਿੱਠਾ ਕਹਿੰਦਾ ਲੋ ਫਿਰ ਮੈਨੂੰ ਇਜਾਜ਼ਤ ਆ। ਅੱਛਾ ਮਿਲ ਹੀ ਨਹੀਂ ਰਿਹਾ ਤੁਹਾਡੇ। ਨਹੀਂ ਮਿਲ ਰਿਹਾ ਆ ਰਿਹਾ। ਤੁਹਾਡੇ ਅਕਾਊਂਟ 'ਚ ਵੀ ਬੜਾ ਫਰਕ ਪੈ ਜਾਣਾ ਉਸਤਾਦ ਜੀ, ਜਿਹੜਾ ਫਾਲੋਅਰ ਵਾਲਾ। ਉਹਨੂੰ ਮੈਨੂੰ ਲੋਕ ਉੱਥੇ ਪੁੱਛ ਰਹੇ, ਕਹਿੰਦੇ ਯਾਰ ਸਾਨੂੰ ਉਹਨਾਂ ਦੀ ਅਸਲ ਆਈਡੀ ਦਾ ਪਤਾ ਹੀ ਨਹੀਂ, ਇੰਨੀਆਂ ਆਈਡੀਆਂ ਤੁਹਾਡੇ ਨਾਮ ਟਿਕ ਤੋਂ ਲਗਵਾਉਣਾ ਬਣੀਆਂ, ਪੈਣਾ, ਪਹਿਲੇ ਟਿਕ ਲਗਵਾਉਣਾ ਤੁਹਾਡੇ ਨਾਮ ਤੋਂ ਇੰਨੀਆਂ ਜ਼ਰੂਰਤ ਆਈਡੀਆਂ ਨਹੀਂ, ਟਿਕ ਲਵਾਉਣ ਦੀ ਜ਼ਰੂਰਤ ਨਹੀਂ ਹੈ। ਜਦੋਂ ਪਤਾ ਹੈ ਨਾ ਕਿ ਇੱਕ ਆਈਡੀ ਤੋਂ ਲਾਈਵ ਆ ਰਹੇ ਨੇ, ਪੂਰੀ ਦੁਨੀਆ ਉਧਰ ਉਹ ਪ੍ਰੋਫੈਸ਼ਨਲ ਦਾ ਪਤਾ ਚੱਲ ਜਾਏਗਾ। ਹਾਂ ਮੈਂ ਕਿਹਾ ਯਾਰ ਕਸਮ ਵਾਲੀ ਗੱਲ ਆ ਕਿ ਜਿੱਦਣ ਤੁਸੀਂ ਮੇਰੀ ਲਾਈਵ ਤੇ ਆਏ ਬਈ, ਮਿੱਠੇ ਦੀ ਤੁਸੀਂ ਕਾਲ ਤੇ ਆਏ, ਮੈਂ ਤੁਹਾਨੂੰ ਉਦੋਂ ਫਾਲੋ ਕੀਤਾ। ਮੈਂ ਬੇਟਾ ਥੱਲੇ ਬੈਠਾ ਹੁਣਾ ਇੱਕ ਦੋ ਆਈਡੀਆਂ ਤੇ ਮੈਨੂੰ ਵੀ ਵੇਖ ਰਿਹਾ ਹੁਣਾ। ਮੈਂ ਨਾ ਐਸਾ ਮਾਤੜ ਰੱਖਿਆ, ਤੁਸੀਂ ਸੋਚ ਨਹੀਂ ਸਕਦੇ ਇਹਦੇ ਪਿੱਛੇ ਕੋਈ ਵੱਡਾ ਆਦਮੀ ਹੋ ਸਕਦਾ। ਬਸ਼ੀਰ ਨਾਂ ਤੋਂ ਆਈਡੀ ਆ। ਨਹੀਂ ਨਹੀਂ ਬਸ਼ੀਰ ਕਿਤੇ ਬਸ਼ੀਰ ਬਸ਼ੀਰ ਤਾਂ ਅੱਛਾ ਨਾ, ਮੁਖਤਾਰ ਕੰਬੋ। ਨਹੀਂ ਨਹੀਂ ਅੱਛਾ ਇਹ ਵੀ ਠੀਕ ਮੈਂ ਐਸਾ ਯਾਰ ਹੁਣ ਜਦੋਂ ਤੂੰ ਬਰੋਡ ਤੇ ਬੈਠਾ ਹੋਏਗਾ ਨਾ, ਤੈਨੂੰ ਇੰਜ ਲੱਗੇ ਨਾ ਕਿ ਯਾਰ ਮਾਟਾ ਨਾ ਜਿਹੜਾ ਨਾ ਉਹ ਨਾਮ ਨਹੀਂ ਹੈਗਾ, ਯਾਨੀ ਇੱਕ ਕੈਟਾਗਰੀ ਆ।
ਕਿ ਲਾਈਕ ਜਿਵੇਂ ਕਹਿੰਦਾ ਕੋਈ ਨਿੱਕਾ ਫਲਾਣਾ ਸਵੀਟ ਸਮਝ ਗਏ। ਆ ਛੋਟਾ ਇੰਜ ਦਾ ਜਿਹੜਾ ਨਾਮ ਹੈ ਇਹ ਸਮਝੋ ਮਤਲਬ ਟੀਟੂ ਬਾਈ ਟਾਈਪ। ਆਹੋ ਭਾਈ ਵੀ ਨਹੀਂ ਅੱਛਾ। ਕੱਲਾ ਨਿੱਕਾ ਜਿਹਾ ਐਵੇਂ ਛੋਟੂ ਛੋਟੂ ਵੀ ਜਿੱਤੋਂ ਤੂੰ ਸੋਚ ਨਹੀਂ ਸਕਦਾ ਵੀ ਇਹ ਮੈਨੂੰ 1 ਰੁਪਿਆ ਵੀ ਸੈਂਡ ਕਰ ਸਕਦਾ। ਤੁਹਾਡੀ ਆਈਡੀਆ ਦਿਲ ਕਰੇ ਇਦਾਂ ਨਹੀਂ ਹੁੰਦੀ ਆਹੋ। ਫਿਰ ਮੈਂ ਹਰ ਦੂਜੇ ਦਿਨ ਬਦਲ ਲੈਣਾ ਨਾ। ਉਹ ਹਾਂ ਅੱਛਾ ਮਦਦ ਦੀ ਗੱਲ ਪਤਾ ਕੀ ਹੈ, ਜਿਹੜੇ ਕਾਫੀ ਇੱਕ ਫੁੱਲ ਨਹੀਂ ਨਾ ਸੈਂਡ ਕਰਦੇ ਉਹ ਪਤਾ ਕੀ ਲੈਂਦਾ ਆਫੀ ਭਾਈ ਲਗਾਏ ਮੈਂ ਚਾਹ ਇੱਕ ਵੀ ਨਹੀਂ ਉਹ ਚੇਦਾ ਕਰਦੇ ਆ ਡਬਲ ਟੈਪ ਵੀ ਨਹੀਂ ਉਹਨਾਂ ਦੇ। ਅੱਛਾ ਯਾਰ ਹੁਣ ਮੈਨੂੰ ਕੱਲ ਇੱਕ ਮੇਲ ਆਈ, ਸੱਚੀ ਤੈਨੂੰ ਮੈਂ ਦੱਸਾਂ, ਉਹ ਬੰਦਾ ਨਾ ਬੜਾ ਵਿਚਾਰਾ ਦੁਖੀ ਜਿਹਾ ਹੋ ਗਿਆ ਨਾ, ਉਹਨੇ ਮੈਨੂੰ ਮੇਲ ਕੀਤੀ, ਉਹਨੇ ਕहा यार जानी भाई मुझे बड़ा दुख हुआ मीठे पे। मैं कहा क्यों है? कहना यार हम नीचे बैठे हुए थे तो मैंने मीठे को ज़्यादा ज़रा मैं एक्साइटेड हो गया ना, मैंने बहुता कहता कि मीठा भाई मुझे ऊपर ले ਕਾਲ ਤੇ ਆਹੋ ਉਹਦੇ ਚ ਤੇ ਕਹਿੰਦਾ ਮਿੱਠੇ ਨੇ ਇੱਕਦਮ ਨਾ ਆਪਣਾ ਬੀਜ਼ੀ ਤੇ ਮੈਨੂੰ ਕਹਿੰਦਾ ਯਾਰ ਤੂੰ ਕੀ ਕਹਿਣਾ ਆ ਕੇ, ਤੂੰ ਇਹੀ ਕਹਿਣਾ ਨਾ ਕਿ ਮੈਂ ਤੇਰਾ ਬੜਾ ਫੈਨ ਆ ਤੇ ਮੈਂ ਇਦਾਂ ਦੇ ਇਦਾਂ, ਤੂੰ ਇਹੀ ਕਹਿਣਾ ਨਾ ਕਿ ਮੈਂ ਤੇਰਾ ਬੜਾ ਵੱਡਾ ਫੈਨ। ਤੇ ਕਹਿੰਦਾ ਯਾਰ ਮੈਨੂੰ ਬੜਾ ਦੁੱਖ ਹੋਇਆ। ਤੇ ਮੈਂ ਉਹਨੂੰ ਕਿਹਾ ਯਾਰ ਪਹਿਲੀ ਤੇ ਗੱਲ ਆ ਮੇਰੇ ਮੰਨਣ ਚ ਹੀ ਨਹੀਂ ਰਿਹਾ ਕਿ ਮਿੱਠਾ ਇਦਾਂ ਕਹਿ ਸਕਦਾ, ਤੇ ਦੂਜੀ ਗੱਲ ਅਗਰ ਉਹਨੇ ਕਿਹਾ ਵੀ ਆ ਤੇ ਮੈਂ ਕਿਹਾ ਮੈਂ ਤੁਹਾਡੇ ਸਾਹਮਣੇ ਉਹਨੂੰ ਝਾੜਾਂਗਾ ਕਿ ਯਾਰ 50-100 ਬੰਦਾ ਬੈਠਾ ਨਾ, 3 ਸੈਂਡਰ ਨੇ, ਉਹ ਜਿਹੜੇ 97 ਨੇ ਨਾ ਜਿਹੜੇ ਨਹੀਂ ਸੈਂਡ ਕਰ ਰਹੇ ਉਹ ਵੀ ਆਪਣਾ ਇੱਕ ਭਾਰ ਰੱਖਦੇ ਆ। ਇਦਾਂ ਹੀ ਖੁਦਾ ਦੀ ਕਸਮ ਬੈਠੇ ਹੋਣਾ ਟਾਈਮ ਨਹੀਂ ਸਰ ਅਗਰ ਤੁਸੀਂ ਕਹੋ ਤੁਸੀਂ ਉਹਨਾਂ ਸਿਰਫ 3, ਕਿਉਂਕਿ ਉਹ 97 100 ਦੇ ਵਿੱਚੋਂ 3 ਨੇ, ਬਹੁਤ 100 ਦੇ ਵਿੱਚੋਂ 3 ਨੇ। ਬਹੁਤ ਵੱਡੀ ਅਗਰ ਉਹ 3 ਹੋਣਗੇ ਤੇ ਉਹ 3 ਇਕੱਲੇ ਕਿਤੇ ਵੀ ਨਹੀਂ ਬੈਠੇ ਹੋਣਗੇ। ਐਸੇ ਹੀ ਹੋਣ ਬਿਲਕੁਲ ਬਹੁਤ ਅੱਛੀ ਗੱਲ ਹੈ। 200 ਨੇ ਤੇ ਉਹਦੇ ਚ 4 ਸੈਂਡਰ ਨੇ, 1000 ਨੇ ਤੇ ਉਹ ਚ 5 ਸੈਂਡਰ ਨੇ, ਤੇ ਉਹ ਜਿਹੜੇ ਬਾਕੀ 995 ਨੇ ਨਾ ਉਹਨਾਂ ਦੀ ਵਜ੍ਹਾ ਤੋਂ ਇਹ ਤਿੰਨ ਉਹ ਭਾਰ ਆ, ਉਹ ਵੀ ਭਾਰ ਆ। ਤੇ ਉਹ ਇਹ ਤੇ ਹੋਣਾ ਨਹੀਂ ਚਾਹੀਦਾ ਕਿ ਹੁਣ ਆਫੀ ਭਾਈ ਦਾ ਇੱਕ ਫੈਨ ਉਹ ਨਹੀਂ ਸੈਂਡਿੰਗ ਕਰ ਸਕਦਾ, ਲੇਕਿਨ ਉਹ ਬਾਰ-ਬਾਰ ਕਹਿ ਰਿਹਾ ਆਫੀ ਭਾਈ ਲਵ ਯੂ ਆਫੀ ਭਾਈ, ਤੇ ਹੁਣ ਆਫੀ ਇਹ ਦੇਖੇ ਵੀ ਮੈਨੂੰ ਸੈਂਡ ਕੁਝ ਨਹੀਂ ਇਹ ਕੀਤਾ। ਛੋਟੀ ਆਈਡੀਆ ਸਮਝ ਆ ਰਹੀ ਨਾ? ਹਾਂ ਬਿਲਕੁਲ ਅੱਛੀ ਗੱਲ। ਤੇ ਇਸ ਤੋਂ ਲੇਕਿਨ ਉਹ ਹੈ ਕਿ ਨਾ ਇਹ ਤਾਂ ਬਿਲਕੁਲ ਬਹੁਤ ਅੱਛੀ ਗੱਲ ਤੁਸੀਂ ਕੀਤੀ। ਤੁਹਾਡੇ ਕੋਲ ਬੈਠੇ ਹੁੰਦੇ ਨੇ ਲੋਕ, ਕੋਈ ਐਸੇ ਹੁੰਦੇ ਨੇ ਜਿਹੜੇ ਪਲੇ ਨਹੀਂ ਕਰ ਸਕਦੇ ਜੀ। ਅੱਛਾ ਇਹਦੇ ਵਿੱਚ ਤਾਂ ਸਭ ਤੋਂ ਜਿਹੜੀ ਖੂਬਸੂਰਤ ਗੱਲ ਹੈ ਨਾ, ਹੁਣ ਮੈਂ ਹਮੇਸ਼ਾ ਇਹ ਕਹਿੰਦਾ ਕਿ ਤੁਸੀਂ ਆਪਣਾ ਟਾਈਮ ਦੇਣਾ, ਮੈਂ ਆਪਣਾ ਟਾਈਮ ਦੀ ਇਨਵੈਸਟਮੈਂਟ ਕਰ ਰਿਹਾ। ਉੱਥੇ ਅਗਰ ਕੋਈ ਐਸੇ ਲੋਕ, ਮੈਨੂੰ ਲਾਸਟ ਟਾਈਮ ਮੈਂ ਗਿਆ ਸੀ ਦੁਬਈ ਨਾ, ਉੱਥੇ ਇੱਕ ਡਰਾਈਵ ਕਰਦਾ ਸੀ ਦੁਬਈ 'ਚ, ਟੈਕਸੀ ਚਲਾਉਂਦਾ ਸੀ, ਉਹਨੇ ਮੈਨੂੰ ਛੱਡਿਆ ਇੱਕ ਜਗ੍ਹਾ ਤੋਂ ਚੁੱਕ ਕੇ ਰੇਖਤਾ ਜਸ਼ਨੇ ਰੇਖਤਾ ਤੋਂ ਚੁੱਕ ਕੇ ਉਹ ਬੰਦਾ ਮੇਰੇ ਤੋਂ ਆਇਆ, ਉਹ ਬੰਦਾ ਪੈਸੇ ਖੁੱਲੇ ਕਰਾਉਂਦਾ, ਸਿਰਫ ਇੱਕ ਫੁੱਲ ਆਪਣੀ ਜੇਬ ਵਿੱਚੋਂ ਉਹ ਪਲੇ ਕਰਦਾ ਹੈ, ਸਿਰਫ ਤੁਹਾਨੂੰ ਦਿੰਦਾ ਹੈ, ਸਿਰਫ ਆਪਣੀ ਮੁਹੱਬਤ 'ਚ। ਉਹ ਦੁਨੀਆ ਦਾ ਉਹ ਫੁੱਲ ਕਿਸੇ ਨੂੰ ਵੀ ਨਹੀਂ ਦੇ ਸਕਦਾ। ਮੈਂ ਉਹੀ ਤੇ ਕਿਹਾ ਉਹਦੀ ਕੀਮਤ ਕੀ ਹੋਣੀ ਹੈ। ਉਹਦੀ ਕੀਮਤ ਕਰੋ। ਦੂਸਰੀ ਗੱਲ ਹੈ 100 ਦੇ ਵਿੱਚੋਂ ਅਗਰ 2 ਬੰਦੇ ਸੈਂਡ ਕਰ ਰਹੇ ਨੇ ਨਾ, ਤੁਸੀਂ ਉਹਨਾਂ 2 ਬੰਦਿਆਂ ਦੀ ਵਜ੍ਹਾ ਤੋਂ 3 ਘੰਟੇ ਬਰੌਡ ਨਹੀਂ ਚਲਾ ਸਕਦੇ, ਸਿਰਫ ਉਹ 2 ਦੀ। ਜਿਹੜੇ 98 ਨਾ 98 ਦੀ ਵਜ੍ਹਾ ਤੋਂ ਤੁਸੀਂ 3 ਘੰਟੇ ਬਿੰਦੇ ਹੋ। ਜਿਹੜਾ ਤੂੰ 4 ਘੰਟੇ ਬੈਠਾ, ਸਿਰਫ ਸੈਂਡਰਾਂ ਦੀ ਵਜ੍ਹਾ ਤੋਂ ਨਹੀਂ ਬਹਿ ਸਕਦਾ, ਕਦੇ ਵੀ ਨਹੀਂ ਬਸ। ਸੈਂਡਰ ਨਹੀਂ ਹੈਗਾ। ਤੇ ਜਿਹੜਾ ਤੂੰ ਬੈਠਾ, ਤੇਰੇ ਬੈਠਣ ਦੀ ਵਜ੍ਹਾ ਉਹ ਨੇ ਜਿਹੜੇ ਤੇਰੇ ਕੋਲ ਪੱਕੇ ਬੈਠੇ ਜਿਹੜੇ ਪੱਕੇ ਬੈਠੇ ਨੇ, ਬੇਸ਼ੱਕ ਉਹ ਸੈਂਡਰ ਨੇ। 3-4 ਸੈਂਟਰ ਤੇ ਆਇਆ ਕੀਤਾ ਤੇ ਕੀਤਾ ਨਿਕਲ ਗਿਆ। ਹਾਂਜੀ। ਹੁਣ ਅਗਰ ਉਹ ਨਾ ਹੋਣ ਤੇ ਤੂੰ ਅੱਧਾ ਘੰਟਾ ਬਹਿਣਾ ਮੁਹਾਲ ਹੋ ਜਾਂਦਾ। ਇਸ ਤਰ੍ਹਾਂ ਹੀ ਐਂਗਰੀ ਜੱਟ ਆਇਆ ਤੇ ਗਿਆ, ਹਾਲਾਂਕਿ ਮਕਸੂਦ ਨਾਲ ਲੰਬੀ ਗੱਲ ਹੋਈ। ਐਂਗਰੀ ਜੱਟ ਤੇ ਵਿਚਾਰਾ ਸਵੇਰੇ ਸਿਰਫ ਇੱਥੇ ਹੀ ਫਸ ਗਿਆ ਵੀ ਮੈਂ ਦੇਖਾ ਕੌਣ ਬੈਠਾ। ਕੀ ਕਹਿੰਦਾ ਯਾਰ, ਕਹਿੰਦਾ ਐਂਗਰੀ ਜੱਟ ਆਇਆ ਗਿਆ, ਮਕਸੂਦ ਮਕਸੂਦ ਨਾਲ 3 ਘੰਟੇ ਗੱਲ ਹੋ ਰਹੀ ਹੈ। ਅਸਲ ਮਕਸੂਦ ਨੂੰ ਇੱਜ਼ਤ ਦਿਓ, ਤੁਸੀਂ ਇਹ ਕਹਿਣਾ ਚਾਹ ਰਹੇ ਹੋ। ਤੇ ਥੋੜਾ ਜਿਹਾ ਨਾ ਹਲਕਾ ਜਿਹਾ, ਮਤਲਬ ਬਹੁਤਾ ਬਰੀਕ ਵੀ ਨਹੀਂਗਾ, ਤੇ ਉਹ ਫਸਣ ਵਾਲੀਆਂ ਗੱਲਾਂ ਵੀ ਕਰ ਰਿਹਾ। ਤੇ ਮਕਸੂਦ ਦੀ ਆਈਡੀ ਤੋਂ ਉਹਨੇ ਕਹਿਣਾ ਯਾਰ ਜੱਟ ਕਿੱਥੇ ਗਿਆ, ਤੇ ਆਪੇ ਕਹੀ ਜਾ ਰਿਹਾ ਉਹ ਉਸਤਾਦ ਜੀ ਮੈਨੂੰ ਲੱਗ ਰਿਹਾ ਉਹ ਨਾ ਇਸ ਟਾਈਮ ਬੱਚਿਆਂ ਨੂੰ ਛੱਡਣ ਗਿਆ ਹੋਣਾ, ਜੇ ਪੱਕੀ ਗੱਲ ਆ। ਯਾਨੀ ਇਦਾਂ ਦੀਆਂ ਗੱਲਾਂ ਵੀ ਕੱਚੀਆਂ ਕਰ ਕਹਿੰਦਾ ਬਰੀਕ ਨਹੀਂ ਹੈ ਤਾਂ ਫੜਿਆ ਵੀ ਜਾਂਦਾ ਆਪ ਹੀ। ਆਹੋ ਐਵੇਂ ਥੱਲੇ ਲੈ ਦਿੱਤਾ। ਅੱਛਾ ਉਹਨੂੰ ਕਹਿ ਨਾ ਜਾਣ ਜਾਤਾ ਹੈ ਅੱਜ ਜੱਟ ਨਹੀਂ ਆਇਆ ਤਾਂ ਮਕਸੂਦ ਐਵੇਂ ਕਿਉਂ, ਕੌਣ ਮੈਂ ਤੇਰਾ ਅੱਛਾ। ਤੇ ਮਕਸੂਦ ਬਣ ਕੇ ਇਹ ਵੀ ਕਹੀ ਜਾ ਰਿਹਾ ਬਾਬਾ ਜੀ ਕਨਫਰਮ ਆ ਉਹ ਕਿਸੇ ਹੋਰ ਆਈਡੀ ਤੋਂ ਬੈਠਾ ਜੇ ਇੱਥੇ। ਇਹ ਵੀ ਆਪ ਹੀ ਕਹੀ ਜਾ ਰਿਹਾ ਕਿ ਮੇਰੇ ਤੇ ਸ਼ੱਕ ਨਾ ਪਵੇ। ਅੱਛਾ ਐਵੇਂ ਉਸ ਕਹਿ ਰਿਹਾ ਨਾ ਜੱਟ ਪਲੇ ਕਰ ਤਾਂ ਆਪਣੀ ਮਕਸੂਦ ਦਾ ਲੈਟ ਤੇ ਰਿਚਾਰਜ ਖਤਮ ਹੋ ਗਿਆ, ਫਿਰ ਤੇਰਾ ਤਾਲੁਕ ਨਹੀਂ ਉਹ ਜੱਟ ਨੂੰ ਕਹਿ ਰਿਹਾ। ਫੜਿਆ ਗਿਆ ਇੱਕਦਮ। ਆਓ ਮਤਲਬ ਭੁੱਲ ਗਿਆ। ਭੁੱਲ ਗਿਆ ਉਹ ਹੋਸਟ ਜੋ ਕਹਿ ਰਿਹਾ ਕਿ ਯਾਰ ਜੱਟ ਕਿਉਂ ਨਹੀਂ ਅਜੇ ਤੱਕ ਆਇਆ, ਤੇ ਮਕਸੂਦ ਕਹਿ ਰਿਹਾ ਮੈਂ 2 ਮਿੰਟ ਤੱਕ ਆਇਆ। ਅੱਛਾ ਇੱਕ ਦਿਨ ਇਹਨੂੰ ਜੱਟ ਨੇ ਨਾ ਬਹੁਤ ਮਨਾ ਕੀਤਾ ਹੈ ਕਿ ਮਕਸੂਦ ਤੂੰ ਨਾ ਬੋਲੀ, ਤੂੰ ਕਿਤੇ ਵੀ ਨਹੀਂ ਬੋਲਣਾ। ਹਾਂ ਐਵੇਂ ਹੀ ਨਾ ਜੱਟ ਦੀ ਆਈਡੀ ਤੋਂ ਸ਼ੇਅਰ ਮਾਰ ਕੇ ਮਕਸੂਦ ਦੀ ਆਈਡੀ ਤੋਂ ਜੱਟ ਦੇ ਹਵਾਲੇ ਨਾਲ ਗੱਲਾਂ ਹੋਈ ਜਾ ਰਹੀਆਂ ਨੇ। ਜੱਟ ਦੀ ਆਈਡੀ ਤੋਂ ਸ਼ੇਅਰ ਮਾਰ ਕੇ ਨਾ ਮਕਸੂਦ ਦੀ ਆਈਡੀ ਤੋਂ ਸ਼ੇਟ ਲਿਖ ਰਿਹਾ।
ਆਹੋ ਤੇ ਸਿਰਫ ਸੋ ਗਿਆ ਹੈ ਲਿਖ ਕੇ ਨਾ ਚਲਾ ਗਿਆ ਉੱਥੇ। ਕੀ ਕਿਵੇਂ ਜੱਟ ਬਾਰੇ ਨਾ ਬਹੁਤ ਗੱਲਾਂ ਹੋ ਰਹੀਆਂ ਨੇ ਤੇ ਜੱਟ ਨੇ ਮਨਾ ਕੀਤਾ ਤੂੰ ਮਕਸੂਦ ਕੋਈ ਗੱਲ ਨਹੀਂ ਕਰਨੀ ਤੇ ਫਿਰ ਵੀ ਨਹੀਂ ਰਿਹਾ ਗਿਆ ਨਾ, ਆਖਿਰ ਚ ਲਿਖ ਗਿਆ ਸੋ ਗਿਆ। सो गया है हाँ, उसने सुबह जाना है वो कोई पाकिस्तान नहीं, वो ऑस्ट्रेलिया है, तो टाइमिंग का भी नहीं। ਰਹਿੰਦਾ ਪੁੱਲ ਬਾਗੜੀ ਹੈ। ਨਹੀਂ ਹੁੰਦਾ ਇਦਾਂ। ਲਓ ਜੀ ਭਾਜੀ, ਇੱਕ ਹੁੰਦਾ ਆਰਟਿਸਟ ਕੋ ਤੁਸੀਂ ਉਹ ਗੱਲਾਂ ਪੁੱਛੋ ਜਿਹੜੀਆਂ ਉਹ ਚਾਹ ਰਿਹਾ ਹੁੰਦਾ ਗਿਆ ਮੇਰੇ ਕੋ ਪੁੱਛੀਆਂ ਜਾਣ, ਮੇਰਾ ਹੀ ਪੁੱਛੀ ਜਾਂਦੇ ਸਾਰਾ। ਅੱਛਾ, ਜੌਨ ਏਲੀਆ ਦਾ ਕੀ ਇੱਕ ਤੇਰੇ ਜ਼ੇਨ ਚ ਮਤਲਬ ਕਿਸ ਤਰ੍ਹਾਂ ਦਾ ਸ਼ਾਇਰ ਸਮਝਦੇ ਤੁਸੀਂ? ਜੌਨ ਏਲੀਆ ਸਾਹਿਬ ਬਹੁਤ ਅੱਛੇ ਸ਼ਾਇਰ ਸੀਗੇ, ਲੇਕਿਨ ਜੌਨ ਏਲੀਆ ਨਾਲੋਂ ਜ਼ਿਆਦਾ ਅੱਛਾ ਸ਼ਾਇਰ ਇਹ ਮੈਂ ਗੱਲ ਉਹ ਪੁੱਛ ਰਿਹਾ ਜਿਹਦੀ ਸਿਰਫ ਤੁਹਾਡੀ ਜ਼ਾਤ ਨਾਲ ਤਾਲੁਕ ਆ। ਸਹੀ ਸਹੀ। ਤੁਸੀਂ ਉਹ ਕੋਈ ਇੱਕ ਮਿਸਾਲ ਸਟੇਟਮੈਂਟ ਨਹੀਂ ਦੇ ਹਾਂ, ਰਹੇ, ਬਿਲਕੁਲ। ਤੁਹਾਡੀ ਆਪਣੀ ਜ਼ਾਤ ਨਾਲ ਜੇ ਮੈਂ ਕਹਿ ਦਿੰਦਾ ਯਾਰ ਮੈਨੂੰ ਫਲਾਂ ਬੰਦਾ ਨਹੀਂ ਪਸੰਦ ਤੇ ਮੇਰਾ ਮਸਲਾ ਨਾ ਇਸ ਹਵਾਲੇ ਨਾਲ ਤੁਸੀਂ ਸੁਣਨਾ ਕਿ ਸਿਰਫ ਤਹਿਸੀਬ ਹਾਫੀ ਨੂੰ ਉਹਦੀ ਆਪਣੀ ਜ਼ਾਤ ਤੱਕ ਜੌਨ ਨਾਲੋਂ ਜ਼ਿਆਦਾ ਅੱਛਾ ਕਿਹੜਾ ਸ਼ਾਇਰ ਲੱਗਦਾ? ਜੌਨ ਸਾਹਿਬ ਦੇ ਅਹਿਦ ਵਿੱਚ 70s ਦੀ ਦਹਾਈ ਵਿੱਚ ਉਹਨਾਂ ਦੇ ਹੁੰਦਿਆਂ ਆਇਆ ਜਮਾਲ ਸਾਹਿਬ ਸੀਗੇ, ਸਗੀਰ ਸਾਹਿਬ ਸੀਗੇ, ਜਿਹੜੇ ਮੇਰੇ ਜੌਨ ਤੋਂ ਜ਼ਿਆਦਾ ਪਸੰਦ। ਇਹ ਅਸੀਂ ਨਾਂ ਹੀ ਨਹੀਂ ਸੁਣੇ। ਹਾਂ, ਸਗੀਰ ਮਲਾਲ ਸਾਹਿਬ, ਕੋਈ ਉਹਨਾਂ ਦਾ ਕੋਈ ਇੱਕ ਸਗੀਰ ਸ਼ੇਰ? ਮਲਾਲ ਸਾਹਿਬ ਸੀ, ਜਮਾਲ ehsani ਸਾਹਿਬ ਸੀ। ਕੋਈ ਉਹਨਾਂ ਦੀ ਇੱਕ ਕੋਈ ਸ਼ੇਰ ਲਾਈਨ ਕਿ ਉਹਨਾਂ ਦਾ ਇੱਕ शेर है, इसको भी शक हो गया। हाँ वो भी तो एक जमाल का शेर है कि ये देख कर नहीं कोई जहान का मालिक, ये देख कर नहीं कोई जहान का मालिक, कभी कभी मेरी नीयत खराब होती है। ਵਾਹ 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 क्या क्या ਵਾਹ 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 ਵਾਹ। ਅੱਛਾ, ਅਗਰ ਜੌਨ ਦਾ ਪੁੱਛਾਂ ਤੇ ਜਿੰਨਾ ਵੀ ਉਹਨਾਂ ਦਾ ਹੈਗਾ ਸਾਰਾ ਡਾਟਾ ਉਹਦੇ ਚੋਂ ਕਿਹੜਾ ਕੋਈ ਇੱਕ ਦੀ ਲਾਈਨ ਜਿਹੜੀ ਬਹੁਤ ਤੁਹਾਨੂੰ जॉन साहब ਦੇ ਜਿਹੜੇ ਦੋ ਤਿੰਨ ਸ਼ੇਰ ਨੇ ਉਹਨਾਂ ਚੋਂ ਇੱਕ ਮੈਨੂੰ ਜਿਹੜਾ ਬਹੁਤ ਪਸੰਦ ਹੈ ਉਹ ਇੱਕ ਸ਼ੇਰ ਹੈ ਕਿ नज़र पर बार हो जाते हैं मंजर, नज़र पर बार हो जाते हैं मंजर, जहाँ रही हो वहाँ अक्सर न रही हो। हाँ वाह 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 वाह। उस गली जहाँ में रही हो वहाँ अक्सर ना रही अक्सर न रही हो, और उस गली ने ये सुन के सब्र किया, जाने वाले यहाँ के थे ही नहीं। थे ही नहीं। वाह 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 वाह। और ऐ खुदा जो कहीं नहीं मौजूद, क्या लिखा है हमारी किस्मत में। वाह वाह वाह। फिलहाल तू यार कोई क्या कहने? एक तो पंजाबी शेर पक्के वाला शेर जाने भाई देना। उस्ताद जी की नजर पंजाबी के शेर एक दो करना मुझे इजाजत है जी 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 सर, अपने अपने ओके। बाद च वेरीफाई भी करवा देना भावें नहीं 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 मैं पहले क्योंकि ਅਸੀਂ ਅਦਰ ਸ਼ਾਇਰ ਦੀ ਗੱਲ ਕਰ ਰਹੇ ਸੀ ਨਾ, ਮੈਂ ਇਸ ਤੋਂ ਮੈਂ ਜੀ ਜੀ ਸ਼ੁਕਰ। ਜੋ ਕੋਈ ਹੋਵੇ ਇਸ਼ਕ 'ਚ ਧੱਕੇ ਲੱਗਦੇ ਨੇ, ਜੋ ਕੋਈ ਹੋਵੇ ਜੋ ਕੋਈ ਹੋਵੇ ਇਸ਼ਕ 'ਚ ਧੱਕੇ ਲੱਗਦੇ ਨੇ, ਚੰਗੇ ਬਾਲਰ ਨੂੰ ਵੀ ਛੱਕੇ ਲੱਗਦੇ ਨੇ। ਓਏ ਵਾਹ 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 ਵਾਹ। ਜੋ ਕੋਈ ਹੋਵੇ ਇਸ਼ਕ 'ਚ ਧੱਕੇ ਲੱਗਦੇ ਚੰਗੇ ਨੇ, ਬੋਲਰ ਨੂੰ ਵੀ ਚੰਗੇ ਲੱਗਦੇ ਚੰਗੇ ਬਾਲਰ ਨੂੰ ਵੀ ਛੱਕੇ ਲੱਗਦੇ ਨੇ। ਉਹਨੇ ਮੈਨੂੰ ਡੱਬੀ ਤੋਹਫਾ ਦਿੱਤੀ ਹਾਏ। ਏ, ਮੈਨੂੰ ਸਾਰੇ ਸਿਗਰਟ ਪੱਕੇ ਲੱਗਦੇ ਨੇ। ਬਹੁਤ ਅੱਛੇ ਦਾ ਯਾਰ ਆ ਗਿਆ। ਸ਼ੁਕਰੀਆ। ਅੱਛਾ, ਇਹ ਜੇ ਸ਼ਾਇਰ ਨੂੰ ਨਾ ਪੰਜਾਬੀ ਲੈਂਗੁਏਜ ਨਾ ਬੰਦਾ ਗਾਲ ਕੱਢ ਕੇ ਜਿਹੜੇ ਗਾਲ ਨਹੀਂ ਹੁੰਦੀ ਜਿਹੜੇ ਕਹਿੰਦੇ ਨੇ ਯਾਰ ਉਹ ਬੜਾ ਉਹ ਸ਼ਾਇਰ ਉਹ ਬੜਾ ਨੈਸ਼ ਹੀ ਯਾਰ ਬੁਲਾਉਂਦੇ ਹੀ ਇੰਜ। ਅੱਛਾ, ਇਹ ਮਤਲਬ ਜਿਹੜੀ ਇੱਕ ਸ਼ਾਇਰੀ ਦੀ ਮਾਰਕੀਟ ਚੱਲ ਰਹੀ ਹੈ ਸ਼ਾਇਰੀ ਦਾ, ਇਹ ਤੋਂ ਡਿਫਰੈਂਟ ਆ ਕੁਝ। ਮੁਰਸ਼ਦ ਅਸਲ ਵਿੱਚ ਤਹਿਜ਼ੀਬ ਤੁਹਾਨੂੰ ਪਤਾ ਹੈ ਕਿ ਮਸ਼ਹੂਰ ਸ਼ਾਇਰ ਤੇ ਇਹੀ ਹੈ। ਅਸੀਂ ਤੇ ਸਾਰੇ ਇਹਨੂੰ ਦੇਖ ਕੇ ਹੀ ਕਿ ਯਾਰ ਜੋ ਕਨੈਕਟਡ ਚੀਜ਼ ਹੈ ਅੱਜ ਕੱਲ ਦੀ ਆਵਾਮ ਜੋ ਸੁਣਦੀ ਹੈ ਸਮਝਦੀ ਹੈ, ਜੋ ਅੱਜ ਕੱਲ ਦੀ ਆਵਾਮ ਦੀ ਲੈਂਗੁਏਜ ਹੈ ਉਹਦੇ ਹਵਾਲੇ ਨਾਲ ਕੋਈ ਸ਼ੇਰ ਲਿਖੋ ਤਾਂ ਕਿ ਉਹਨਾਂ ਨੂੰ ਸਮਝ ਆਏ। ਉਰਦੂ ਦੀ ਵੀ ਕੋਈ ਗਜ਼ਲ ਸੁਣਾ ਦੇ। ਅੱਛਾ, ਇਹਦਾ ਵੀ ਖਾਸਾ ਹੈ ਤਹਿਜ਼ੀਬ ਦਾ ਵੀ ਕਿ ਜਿਹੜੀਆਂ ਚੀਜ਼ਾਂ ਤੁਸੀਂ ਸੋਚ ਨਹੀਂ ਸਕਦੇ ਕਿ ਜਿਵੇਂ ਮੈਂ ਰਾਜੇ ਨਾਲ ਸ਼ਾਇਰੀ ਕੀਤੀ ਨਾ, ਰਾਜੇ ਨੂੰ ਮੈਂ ਕਿਹਾ ਉਹ ਮੁਰਗੀ ਵਾਲੀ ਨਹੀਂ, ਮੈਂ ਕਿਹਾ ਰਾਜੇ ਬੈਕਰੀ ਦੇ ਵਿੱਚ ਨਾ ਚੂਹਿਆਂ ਨੇ ਸਾਰੀ ਬੈਕਰੀ ਤਬਾਹ ਉਹ ਕਰਤੀ ਕੁੰਦਨ ਵਾਲੀ ਚਾਹਰੀ। ਤੇ ਤਬਾਹ ਕਰਤੀ ਤੇ ਹੁਣ ਮਾਲਕ ਆਇਆ ਤੇ ਉਹਨੇ ਕਿਹਾ ਓਏ ਹੋਏ ਹੋਏ ਤੇ ਹੁਣ ਉਹ ਖਿੱਚ ਰਿਹਾ ਚੂਹਿਆਂ ਤੇ। ਤੇ ਰਾਜਾ ਉਹਨਾਂ ਕਹਿੰਦਾ ਅੱਛਾ ਲੈ, ਯਾਨੀ ਕਿ ਮਾਲਕ ਉਹਨੇ ਇਹ ਪੁੱਛਣਾ ਦੋ ਤਿੰਨ ਕਨਫਰਮ ਕਰਨੀਆਂ ਚੀਜ਼ਾਂ। ਮੈਂ ਕਹਿਣਾ ਹਾਂ ਅੱਛਾ, ਯਾਨੀ ਹੁਣ ਚੂਹਿਆਂ ਤੇ ਖਿਜਿਆ ਵਾ। ਮੈਂ ਕਹਿਣਾ ਹਾਂ ਇੱਥੇ ਉਹ ਕਹਿੰਦਾ ਇਹ ਉਹਦਾ ਸਟਾਈਲ ਆ। चूहा एक भी पास ना था जब ये तन मन कुंदन था। ਕੁੰਦਨ मैं क्या राजे ओए मैनू सिर्फ ये दस दे बई शायरी हो सकती है भी चूहा एक भी पास ना था जब भी मेरे कपड़े कुतरे गए, यानी उसदा लिंक ना गल होवे। चूहा एक भी पास ना था बिल्लियां हजारों थी, इंज दी गल। जिस शायरी दी लाइन च चूहा लफज आ गया उत्थे कुंदन नहीं आ सकदा। ਕੁੰਦਨ ਜਿਆਦਾ ਚੂਹਾ ਸੋਨੇ ਦਾ ਹੋਵੇ ਤੇ ਫਿਰ कुंदन नहीं आ सकदा। अच्छा, उन्हें हिसाब आ लेकिन वो डिफरेंट उन्हें। अच्छा, उन्हें एक चीज चलती पई ना, हाफी ने की कीता, हाफी ने यानी वो चीज़ां कि ਜਿਹੜੇ ਤੁਸੀਂ ਸੋਚ ਨਹੀਂ ਸਕਦੇ ਕਿ ਸ਼ਾਇਰੀ ਦੀ ਲਾਈਨ 'ਚ ਔਰ ਸੀਰੀਅਸ ਸ਼ਾਇਰੀ ਦੀ ਚੀਜ਼ੇ ਤੋਂ ਹਟ ਕੇ ਵੀ ਸੀਰੀਅਸ ਸ਼ਾਇਰੀ ਦੀ ਲਾਈਨ 'ਚ ਇਹ
ਚੀਜ਼ਾਂ ਯੂਜ਼ ਹੋ ਸਕਦੀਆਂ ਉਹ ਇਹਨੇ ਕੀਤੀਆਂ ਨੇ, ਔਰ ਲੋਕਾਂ ਨੂੰ ਉਹ ਬੜਾ ਉਹਨਾਂ ਪਸੰਦ ਕੀਤਾ, ਔਰ ਇੰਨਾ ਸਾਦਾ ਕਿ ਉਹ ਬਾਮਾਨੀ ਔਰ ਆਰਾਮ ਨਾਲ ਹਰ ਬੰਦੇ ਦੀ ਸਮਝ ਚ ਆਉਣ ਵਾਲਾ ਡਾਈਜੈਸਟ ਹੋ ਜਾਂਦਾ। ਔਰ ਇਹ ਵੀ ਉਹੀ ਗੱਲ ਆ ਕਿ ਉਹਨਾਂ ਦਾ ਬੋਲਰ ਤੇ ਛੱਕੇ, ਜੀ ਮਤਲਬ ਇਹ ਤੁਸੀਂ ਸੋਚ, ਹੁਣ ਮੈਂ ਕਹਿੰਦਾ ਯਾਰ ਮੈਂ ਇੱਕ ਸ਼ੇਰ ਲਿਖਿਆ ਉਹਦੇ ਚ ਬੋਲਰ ਛੱਕੇ ਮਾਰਦਾ ਨਾ ਉਹਦਾ ਜ਼ਿਕਰ, ਉਹਨੇ ਕਹਿਣਾ ਯਾਰ ਇਹ ਕਿਹੜਾ ਸ਼ੇਰ ਹੁੰਦਾ, ਉਹਨੇ ਕਹਿਣਾ ਮਾਤੀ ਲੈ, ਉਹਨੇ ਕਹਿਣਾ ਤੂੰ ਪਾਗਲ ਆ, ਲੈ ਇਹ ਕਿਹੜਾ ਸ਼ੇਰ ਆ ਵੀ ਅੱਜ ਬੋਲਰ ਛੱਕੇ ਮਾਰਤਾ, ਲੇਕਿਨ ਉਹਨਾਂ ਨੇ ਉਹਨੂੰ ਕਿੱਡੇ ਖੂਬਸੂਰਤ ਬਿਆਨ ਕਰਤਾ। ਹਾਂ, ਕੀ ਬਾਤ, ਕਿ ਉਹਦੀ ਇੱਕ ਜਿਹੜੀ ਉਹਨਾਂ ਨੇ ਉਹਨੂੰ ਕੀ ਕਹਿੰਦੇ ਨੇ ਮਿਸਾਲ ਦੇਣੀ ਕਿਸੇ ਦੀ ਕਿ ਇੰਜ ਵੀ ਹੋ ਜਾਂਦਾ, ਹਾਂ ਹੋ ਜਾਂਦਾ। ਹੋਰ ਕੋਈ ਇਸ मुझे एक दो शेर उर्दू दे हैं कि आता है देखना तो मेरा हाथ देखिए, वाह वाह, आता है देखना तो मेरा हाथ देखिए, आता है देखना तो मेरा हाथ देखिए, ये इश्क क्या करेगा मेरे साथ देखिए, वाह वाह। और इस वास्ते हम आपको छूते न थे कभी, गर्दन पे पड़ गए हैं निशानात देखिए, वाह वाह वाह। और सारे जवाब दे के मुझे कह रही है वो, जाहिद बशीर अपने सवालात देखिए। ਸਾਰੇ ਜਵਾਬ ਦੇ ਕੇ ਕਹਿ ਰਹੇ सारे यानी गल भी पूरी सुन ਹਾਂ ਹਾਂ ਹਾਂ। ਅੱਛਾ ਇਹਦੇ ਨਾ ਹਾਫੀ ਦੇ ਬਾਰੇ ਚ ਨਾ ਮੈਂ ਕਹਿੰਦਾ ਹੁੰਦਾ ਕਿ ਹਾਫੀ ਸ਼ਾਇਰ ਬੜਾ ਅੱਛਾ ਵਾ, ਲੇਕਿਨ ਸ਼ਾਇਰ ਨਾਲੋਂ ਜ਼ਿਆਦਾ ਇੱਕ ਸਿਚੁਏਸ਼ਨਲ, ਜਿੱਦਾਂ ਅਸੀਂ ਅਕਸਰ ਟੌਪਿਕ ਨੂੰ ਛੇੜ ਲੈਂਦੇ ਆ ਤੇ ਉਹਦੇ ਚ ਅਸੀਂ ਫਨ ਕ੍ਰੀਏਟ ਕਰਦੇ ਆ, ਇਹ ਸ਼ਾਇਰ ਨਾਲੋਂ 4 ਗੁਣਾ ਜ਼ਿਆਦਾ ਉਹ ਅੱਛਾ ਕਰਦਾ। ਜਿਹੜੀ ਮੈਂ ਤੁਹਾਨੂੰ ਗੱਲ ਨਹੀਂ ਸੀ ਕਿ ਇਹਨੇ ਉਹਨੂੰ ਇਹਨੇ ਕਿਹਾ ਕਿ ਤੂੰ ਐਡਾ ਗਰੀਬ ਆ, ਇਹਦੇ ਫੋਨ ਤੇ ਐਰੋਪਲੇਨ ਦੀ ਜਗ੍ਹਾ ਤੇ ਵੀ ਮੋਟਰਸਾਈਕਲ ਬਣੀ, ਯਾਨੀ ਪਲੇਨ ਦੀ ਜਗ੍ਹਾ ਤੇ ਵੀ ਸਾਰਿਆਂ ਦੇ ਜਹਾਜ਼ ਬਣਿਆ ਹੁੰਦਾ, ਇਹਦੇ ਉੱਥੇ ਵੀ ਮੋਟਰਸਾਈਕਲ ਬਣੀ। ਕਿੱਡਾ ਮਾੜਾ ਹੋਏਗਾ ਯਾਰ ਨਾਜ਼ਰੀਨ, ਓਏ ਇਹ ਬਹੁਤ ਔਖਾ ਕੰਮ ਆ ਜਿਹੜਾ ਮੈਂ ਕਹਿਣ ਲੱਗਾ, ਲੇਕਿਨ ਅਗਰ ਕਦੀ ਜ਼ਿੰਦਗੀ 'ਚ ਇਹਨੇ ਇਜਾਜ਼ਤ ਦਿੱਤੀ ਕਿ ਚੱਲ ਮੈਂ ਕਰਦਾ, ਤੂੰ ਸ਼ੂਟ ਕਰ ਲਾ, ਤੁਸੀਂ ਤੁਹਾਡੀ ਆਵਾਜ਼ ਨਹੀਂ ਨਿਕਲਣੀ, ਉਹ ਜਦੋਂ ਕਈ ਬੰਦੇ ਹੱਸਦੇ ਨਹੀਂ ਸਿਰਫ ਇੰਜ ਪਿੱਛੇ ਨੂੰ ਜਾਂਦੇ, ਤੁਹਾਡਾ ਉਹ ਹਾਲ ਹੋਣਾ ਲਿਟਣ ਵਾਲਾ ਪ੍ਰੋਗਰਾਮ, ਬਈ ਤੁਹਾਡੀ ਆਵਾਜ਼ ਨਹੀਂ ਨਿਕਲਣੀ, ਲੇਕਿਨ ਤੁਸੀਂ ਪਿੱਛੇ ਡੇਗ ਪੈਣਾ ਜਾ ਕੇ ਕਿ ਵੀ ਹਾਫੀ ਅਸੀਂ ਇੱਕ ਜਗ੍ਹਾ ਤੇ ਪ੍ਰੋਗਰਾਮ ਤੇ ਇਕੱਠੇ ਹੋਏ ਤੇ ਹੁਣ ਉੱਥੇ ਟਾਈਮ ਸੀ ਸ਼ੋਅ 'ਚ ਘੰਟਾ, ਮੈਂ ਨਮਾਜ਼ ਪੜ੍ਹੀ ਸੀ, ਘੰਟਾ ਟਾਈਮ ਸੀ। ਅੱਛਾ ਹੁਣ ਹਾਫੀ ਦਾ ਕੀ ਹਿਸਾਬ ਆ ਕਿ ਅੰਮੀ ਜਦੋਂ ਇਦਾਂ ਘਰ 'ਚ ਕਰਦੀ ਤੇ ਕਿੱਦਾਂ ਕਰਦੀ, ਅੱਬਾ ਜਦੋਂ ਗੁੱਸੇ 'ਚ ਹੁੰਦਾ ਤੇ ਕਿੱਦਾਂ ਕਰਦਾ ਵਾ, ਜਦੋਂ ਅੰਮੀ 3-4 ਬੱਚੇ ਵੀ ਨੇ, ਘਰ ਦੇ ਹੋਰ ਕੰਮ ਦੀ ਵੀ ਜ਼ਿੰਮੇਵਾਰੀ ਹੈ ਤੇ ਉਹਨੇ 'ਚ ਨਮਾਜ਼ ਵੀ ਪੜ੍ਹਨੀ ਹੈ, ਤਾਂ ਨਮਾਜ਼ ਦੇ ਵਿੱਚ ਉਹਨੂੰ ਬਾਕੀ ਕੰਮਾਂ ਇਸ਼ਾਰਿਆਂ ਨਾਲ ਕਿੱਦਾਂ ਦੱਸਦੀ ਕਿ ਉਹਨੇ ਕਿਹਾ ਵੀ ਨਮਾਜ਼ ਪੜ੍ਹਦੇ, ਉਹਨੇ ਕਿਹਾ ਵੀ ਅੰਮੀ ਚਾਬੀਆਂ ਕਿੱਥੇ ਆ, ਉਹਨੂੰ ਨਹੀਂ ਪਤਾ, ਉਹਨੇ ਬਾਹਰੋਂ ਪੁੱਛਿਆ ਚਾਬੀਆਂ ਕਿੱਥੇ, ਤੇ ਅੰਦਰ ਆਇਆ ਤੇ ਉਹਨੇ ਇਸ਼ਾਰੇ ਨਾਲ ਕਿੱਦਾਂ ਦੱਸਣਾ ਵੀ ਉੱਥੇ ਪਈਆਂ ਨੇ। ਓਏ ਹੋਏ ਹੋਏ ਵੀ ਕੀ ਨੈਸ਼ ਪਾਈ ਐ ਇਸ ਗੱਲੋਂ। ਤੋਬਾ। ਅਸੀਂ ਲਾਹੌਰ ਬੈਠੇ, ਸਕੂਨ ਮਾਹੌਲ ਇੰਜ ਘਰ ਦੇ ਵਿੱਚ ਇਹਦੇ ਨਾਲ, ਤੇ ਗੱਲ ਸ਼ੁਰੂ ਹੋ ਗਈ ਕਿ ਯਾਰ ਇਹ ਜਿਹੜੇ ਜਦੋਂ 60-65-70 ਸਾਲ ਉਮਰ ਹੋ ਜਾਂਦੀ, ਘਰ ਦਾ ਬਾਬਾ ਬਣ ਜਾਂਦਾ, ਨੂੰਹਾਂ ਪੋਤੇ ਪੋਤੀਆਂ ਜਵਾਨ ਹੋ ਜਾਂਦੀਆਂ, ਤੇ ਬਾਬਾ ਆਪਣੀ ਇੱਕ ਉਹਨੇ ਉਸ ਟਾਈਮ ਆਪਣੀ ਕਿਲਾ ਦਾ ਦੁਨੀਆ ਬਣਾ ਲਈ ਹੁੰਦੀ, ਉਹਨੇ ਆਪਣਾ ਇੱਕ ਮਾਈਂਡ ਬਣਾ ਲਿਆ ਹੁੰਦਾ। ਤੁਸੀਂ ਬਹੁਤ ਸੋਹਣੀ ਗੱਲ ਕੀਤੀ, ਉਹ ਤਾਂ ਕੀ ਬਾਬਾ ਆਇਆ ਉਹ ਰੋਜ਼ ਨਾ ਬੱਚਾ ਚੁੱਕ ਕੇ ਬਾਹਰ ਲੈ ਜਾਂਦਾ ਹੈ, ਬਾਬਾ ਹੈ ਨਾ ਆਪਣੇ ਪੁੱਤਰ ਦਾ, ਅੱਛਾ ਉੱਥੇ ਹੋਈ ਸੀ, ਹਾਂ ਬੱਚਾ ਚੁੱਕ ਕੇ ਬਾਹਰ ਲੈ ਜਾਂਦਾ। ਹੁਣ ਉਹ ਨਾ ਬਿਮਾਰ ਹੈ, ਤੂੰ ਮਾਂ ਪਿਓ ਪਰੇਸ਼ਾਨ ਨੇ ਕਿ ਯਾਰ ਇਹ ਬਿਮਾਰ ਹੋ ਗਿਆ, ਤਾਂ ਦਾਦਾ ਘਰ ਨਹੀਂ ਆ ਰਿਹਾ, ਇਹਨਾਂ ਨੂੰ ਐਂ ਲੱਗੇ ਕਿ ਬਾਬੇ ਨੇ ਕੁਝ ਗਵਾਇਆ। ਅੱਛਾ ਹੁਣ ਉਹ ਬਜ਼ੁਰਗ ਜਿਹੜੇ ਹੁੰਦੇ ਨੇ ਨਾ ਬਾਬੇ, ਉਹ ਵਿਚਾਰੇ ਡਰੇ ਵੀ ਹੁੰਦੇ ਨੌ ਕੋਲੋਂ, ਪੁੱਤ ਕੋਲੋਂ, ਕਿ ਯਾਰ ਮੇਰੇ ਕੋਲ ਕੋਈ ਹਰਕਤ ਗਲਤ ਨਾ ਹੋ ਜਾਏ। ਅੱਛਾ ਹੁਣ ਉਹਨਾਂ ਨੇ ਜੇਬ ਦੇ ਵਿੱਚ ਨਾ, ਮਤਲਬ ਉਹਨਾਂ ਦੀ ਇੱਕ ਜੇਬ ਨਾ ਸਾਈਡ ਵਾਲੀ, ਉਹਦੇ 'ਚ ਮਸ਼ਰਕ ਮਗਰਬ ਸ਼ਮਾਲ ਯਾਨੀ ਇੰਨੀ ਮਸਵਾਕ ਰੱਖੀ ਆ, ਕੱਟੇ ਸੇਬ ਨਾਲ ਇੱਕ ਕੱਟਿਆ ਸੇਬ ਰੱਖਿਆ, ਨਾਲ ਦੇ ਰਿਮੋਟ ਦਾ ਸੈੱਲ, ਆਹੋ ਇੱਕ ਰਿਮੋਟ ਦਾ ਸੈੱਲ ਆ, 2 ਨੱਟ ਵੀ ਨੇ ਛੋਟੇ, ਤੇ ਕੇਲੇ ਨੂੰ ਨਿੰਬੂ ਲੱਗੀ, ਤੇ ਇੱਕੋ ਜੇਬ 'ਚ ਆ। छोटी कैंची भी मुझे ਜਿਹੜੀ ਅੱਛਾ ਹੁਣ ਨਹੀਂ ਉਹ ਦਰਾਜ 'ਚ, ਉਹ ਅਸੀਂ ਬਾਅਦ 'ਚ ਦਰਾਜ 'ਚ ਵੀ ਕਿ ਘਰ 'ਚ ਇੱਕ ਉਹਦਾ ਦਰਾਜ ਵੀ ਹੁੰਦਾ ਵਾ, ਉਹਦੇ 'ਚ ਕੀ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਰਲਦੀਆਂ ਨਹੀਂ, ਆਪਸ ਨਹੀਂ ਰਲਦੀਆਂ ਨਹੀਂ ਆਪਸ ਵੀ ਬਾਮ ਵੀ ਪਈ ਹੈ ਤੇ ਸੀਡੀ ਵੀ ਪਈ ਹੈ। ਆਹੋ ਬਹੁਤ ਅੱਛਾ। ਆਹੋ ਅੱਛਾ ਹੁਣ ਐਨਕ ਨਾ ਇੱਕ ਮਿਸਾਲ ਆ, ਐਨਕ ਦੇ ਉਹਨਾਂ ਦੇ ਅਕਸਰ ਇੱਥੇ ਟੁੱਟ ਜਾਂਦੀ ਨਾ, ਤੇ ਉੱਤੇ ਕੋਈ ਚੀਜ਼ ਲਾ ਕੇ ਨਾ ਤੇ ਧਾਗਾ ਬਣ ਲੈਂਦੇ ਬਾਬੇ ਅਕਸਰ, ਤੇ ਹੁਣ ਐਨਕ ਉਹ ਪਈ ਆ, ਹੁਣ ਉਹ ਐਨਕ ਨਵੀਂ ਲੈਤੀ ਕਿਸੇ ਨੇ, ਤੇ ਉਹਨਾਂ ਨੇ ਐਨਕ ਟੁੱਟੀ ਤੇ ਸੰਭਾਲੀ, ਧਾਗਾ ਵੀ ਰੱਖਿਆ ਨਾਲ ਬਾਬਿਆਂ ਦਾ। ਇੱਕ ਉਹਨਾਂ ਦੀ ਆਪਣੀ ਇੱਕ ਨਾ ਦਿਮਾਗੀ ਤੌਰ ਤੇ ਛੋਟਾ ਫੋਨ ਹੈ, ਕਿਸੇ ਦੀ ਕਾਰ ਜਿਹੜੀ ਹਰ ਟਾਈਮ ਚਾਰਜਿੰਗ ਤੇ ਲੱਗਾ, ਤੇ ਉਹਨੂੰ ਮੈਂ ਕਿਹਾ ਆਹੋ ਉਹਦੀ ਚਾਰਜਿੰਗ ਹੀ ਨਹੀਂ ਪੂਰੀ ਹੋ ਰਹੀ। ਅੱਛਾ ਤੇ ਹੁਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਮਤਲਬ ਬੱਚੇ ਬੁੱਚੇ 11 ਵਜੇ ਸੌ ਗਏ ਨੇ, ਉਹ ਵਿਚਾਰੇ ਉਮਰ ਇਦਾਂ ਦੀ ਨੀਂਦ ਨਹੀਂ ਆ ਰਹੀ, ਤੇ ਉਹ ਨੀਂਦ ਨਹੀਂ ਆ ਰਹੀ, ਤੇ ਹੁਣ ਸਾਹਮਣੇ ਨਾ ਇੱਕ ਕੇਲਰ ਨੂੰ ਨਜ਼ਰ ਆ ਰਿਹਾ, ਤੇ ਉਹਦੇ ਵੱਲ ਵੇਖੀ ਜਾ ਰਿਹਾ ਕਿ ਯਾਰ ਕੇਲਰ ਮੈਂ ਇੱਥੋਂ ਨਾ, ਉਹਨਾਂ ਦੇ ਜ਼ੇਨ 'ਚ ਆ ਵੀ ਇਹਨੂੰ ਨਾ, ਨਹੀਂ ਕਲਾਕ ਪਿਆ ਥੱਲੇ, ਤੇ ਉਹਦੇ ਜ਼ੇਨ 'ਚ ਆਇਆ ਵੀ ਮੇਰੇ ਕੋਲ ਇੱਕ ਸਟੀਲ ਕਿਲ ਪਿਆ, ਤੇ ਮੈਂ ਉੱਥੇ ਇਹਨੂੰ ਟੰਗ ਦੇਵਾਂ, ਤੇ ਟਾਈਮ ਆ 2:45 ਦਾ ਰਾਤ ਦਾ, ਤਾਂ
ਤੇ ਉਹਦੇ ਦਿਮਾਗ 'ਚ ਚੱਲ ਰਹੀ ਤੇ ਹੁਣ ਉਹ ਉੱਠਿਆ, ਉਹਨੇ ਥੋੜੀ ਵੀ ਹਿਸਾਬ ਨਾਲ ਲੱਭੀ ਆ ਤੇ ਹੁਣ ਉਹਨੇ ਦੇਖਿਆ ਕਿ ਇਹ ਜੇ ਠੱਕ ਠੱਕ ਹੋਈ ਤੇ ਇਹਨਾਂ ਨੇ ਉੱਠ ਪੈਣਾ, ਸੁੱਤੇ ਵੀ ਆ। ਤੇ ਉੱਠਿਆ ਤੇ ਉਹਨੇ ਹੌਲੀ ਜਿਹੀ 2 ਵਾਰੀ ਕੀਤਾ ਠੱਕ ਠੱਕ ਤੇ ਉਧਰੋਂ ਉਹ ਬਣਾ ਅੱਬੂ ਜੀ ਕੀ ਕਰਨ ਦੇ ਹੋ ਤੇ ਬੱਤੀਆਂ ਬੰਦ ਕਰਕੇ ਸੌਂ ਕੇ ਇੱਕਦਮ ਵਿੱਚ ਵੜ ਗਿਆ ਜਾਣ ਕੇ, ਬਿਲਕੁਲ ਬੱਚੇ ਵਾਲੀਆਂ ਹਰਕਤਾਂ, ਦਰਾਜ਼ ਵੀ ਬੰਦ ਕਰਤਾ ਉਹਨੇ, ਬੱਤੀ ਬਾਲੀ ਕੇ ਤੇ ਐਂ ਕਰ ਕਹਿ ਰਿਹਾ ਕੌਣ ਕੀ ਹੋਇਆ ਇਹ ਕੀ ਕਰਨ ਦੇ ਸੀ ਤੇ ਉਹ ਨੌਨ ਵੇਖ ਲਿਆ ਵੀ ਸਾਹਮਣੇ ਨਾ ਮੋਰੀ ਉਹਦੇ ਚੋਂ ਸੀਮੈਂਟ ਵੀ ਭੁਰੰਦੇ ਆ, ਹਾਲੇ ਤਾਜ਼ਾ ਹੀ ਆ, ਥੋੜੀ ਚਲਾ ਕੇ ਡਿਆ ਤੇ ਥੱਲੇ ਤੌੜੀ ਵੀ ਪਈ ਹੈ ਤੇ ਉਹ ਬਿਲਕੁਲ ਬਾਬਾ ਜੀ ਨੇ ਪੁੱਤ ਕੀ ਹੋਇਆ ਕਾ ਤੂੰ ਕੀ ਗੱਲ ਇਹ ਕੀ ਕਰਨ ਦੇ ਸੀ ਤੁਸੀਂ, ਉਹ ਕੇਲੇ ਤੁਸੀਂ ਠੋਕ ਕਿਹੜਾ ਕੇਲਾ ਹੈ ਇਹ ਨਹੀਂ ਮੈਂ ਹੈ ਅੱਛਾ ਜਦ ਪੂਰੀ ਫੈਮਿਲੀ ਕਿਤੇ ਵਿਆਹ ਤੇ ਜਾ ਰਹੀ ਹੈ ਨਾ ਤੇ ਸਾਰੇ ਜਾ ਰਹੇ ਨੇ ਤੇ ਸਾਰੇ ਜਾ ਰਹੇ ਨੇ ਤੇ ਬਾਬੇ ਨੂੰ ਕਹਿ ਰਹੇ ਨੇ, ਉਹ ਕਹਿੰਦਾ ਨਹੀਂ ਮੈਂ ਇੱਥੇ ਠੀਕ ਹਾਂ। ਉਹ ਹੁਣ ਚਲੇ ਗਏ ਨੇ, ਇਹਨੇ ਜਦੋਂ ਗਏ ਨੇ ਨਾ ਇਹਨੇ ਕਮਰਾ ਬੰਦ ਕਰ ਹਵੇਲੀ ਬੰਦ ਕਰਤੀ ਤੇ ਬਾਅਦ ਜਦੋਂ ਆਏ ਨੇ ਨਾ ਬਾਬੇ ਨੇ ਮੋਟਰ ਖੋਲੀ ਜੀ, ਇਸ ਵਾਸਤੇ ਰੁਕ ਰਿਹਾ ਸੀ ਕਿ ਮੋਟਰ ਹੁਣ 30 ਦਾ ਵਿਆਹ ਹੈ ਨਾ ਤੇ ਅਚਾਨਕ ਹੀ ਜਦੋਂ ਰਿਸ਼ਤਾ ਸੈੱਟ ਹੋਣ ਲੱਗਾ ਹੈ ਨਾ ਤੇ ਲਾਈਟ ਚਲੀ ਗਈ, ਬਾਅਦ 'ਚ ਪਤਾ ਲੱਗਾ ਦਾਦਾ ਯੂਪੀਐਸ 'ਚ ਪਾਣੀ ਪਾ ਰਿਹਾ ਸੀ, ਤੇਰਾ ਕੰਮ ਹੀ ਨਹੀਂ ਮਰੇ ਬੜਾ ਸ਼ੌਕ ਹੁੰਦਾ ਉਹ ਕੰਮ ਕਰਦੇ ਰਹਿੰਦੇ ਨੇ ਕੋਈ ਨਾ ਕੋਈ। ਇਹਨਾਂ ਦੇ ਬਜ਼ੁਰਗ ਸਾਡੇ ਇਹਨਾਂ ਦੇ ਇਦਾਂ ਦੇ ਕੰਮ ਹੁੰਦੇ, ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਅੰਦਰ ਕੀ ਗੇਮ ਚੱਲਦੀ ਹੈ, ਉਹ ਆਪਾਂ ਉਹ ਆਪਣਾ ਕੰਮ ਕਰੀ ਜਾ ਰਹੇ ਨੇ, ਮਤਲਬ ਉਹ ਕਿਤੇ ਨਾ ਉਹਨਾਂ ਦੀ ਸੂਈ ਲਹਿਦਾ ਕਿਤੇ ਚੱਲ ਰਹੀ ਨਹੀਂ। ਐਵੇਂ ਰੇਡੀਓ ਆਹੋ ਬੱਚੇ ਨੂੰ ਮਤਲਬ ਬਾਹਰ ਗਏ ਨਾ, ਬੱਚੇ ਨੂੰ 2 ਟਾਫੀਆਂ ਐਸੀਆਂ ਖਵਾਤੀਆਂ ਨੇ ਲੈ ਕੇ ਆਪਣੀ ਲੰਮਾ ਉਹਦਾ ਗਲਾ ਬਹਿ ਗਿਆ ਤੇ ਉਹ ਘਰ ਬੱਚਾ ਆਇਆ ਤੇ ਉਹਨੇ ਕਿਹਾ ਖਿਲਾਇਆ ਨਾ ਤੇ 2 ਦਿਨ ਹੋ ਗਏ ਦਾਦਾ 2 ਸਾਲ ਹੀ ਰਹੀ ਜਾ ਰਿਹਾ, ਘਰ ਹੀ ਨਹੀਂ ਆ ਰਿਹਾ ਤੇ ਉਹਨੂੰ ਕਹਿ ਨਹੀਂ ਮੈਂ ਤਾਂ ਨਹੀਂ ਕੁਝ ਖਵਾਇਆ, ਯਾਨੀ ਇਹ ਜੈਨਮਨ ਹਰ ਉਹ ਕਹਿ ਰਹੇ ਆਪਨੇ ਕੀ ਖਾਇਆ ਤਾਂ ਉਹ ਡਰਦਾ ਹੈ ਅੰਦਰ। ਹਾਂ ਮੁੰਡੇ ਨੂੰ ਬੁਲਾਉਣਾ ਵਾ ਵੀ ਉਹਨੇ 50 ਰੁਪਏ ਲੈਣੇ ਆ ਤੇ ਉਹਨੇ ਇੱਕ ਸੁੱਚ ਜੋੜਾ ਜਾਂ ਤਾਰ ਬਾਰ ਆ ਉਹਨੇ ਨੱਟ ਖੋਲ ਕੇ ਅੰਦਰ ਕਰ ਜਾਣੀ, ਨਹੀਂ ਮੈਂ ਆਪ ਕਰੂੰਗਾ ਔਰ ਦੁਨੀਆ ਦਾ ਹਰ ਪੇਚਕਸ ਉਹਨੇ ਦਰਾਜ 'ਚ ਹੁੰਦਾ ਬਾਬੇ ਦੇ। ਹਾਂਜੀ ਆਹੋ ਉਹਨੇ ਖੋਲ ਕੇ ਇਸ ਕਿਸਮ ਦਾ ਕਰੰਟ ਖਾ ਕੇ ਥੱਲੇ ਡਿੱਗਣਾ ਵਾ। ਤੁਸੀਂ ਗਰਤਮ ਚੌਕ ਤੇ ਇੱਕ ਹੋਰ ਗੱਲ ਕੀਤੀ ਸੀ ਕਿ ਬਾਬਾ ਨਾ ਕੋਈ ਸਮਝ ਨਹੀਂ ਲੱਗ ਰਿਹਾ ਨਾ तो आपड़ा रेडियो खोल ले तो मुड़ के बंद नहीं हो रहा तो मिस्त्री को गया कि यार डग गया सी तो आप कोई नहीं ਉਹਨੇ ਖੋਲ ਲਿਆ ਤੇ ਕਾਫੀ ਟਰਾਈਆਂ ਵੀ ਕਰ ਲਈਆਂ ਤੇ ਠੀਕ ਨਹੀਂ ਹੋਇਆ ਤੇ ਹੁਣ ਉਹਨੂੰ ਕਹਿੰਦਾ ਡਿੱਗ ਗਿਆ ਤੇ ਉਹਨੂੰ ਕਹਿੰਦਾ ਯਾਰ ਆ ਮੁੰਡੇ ਨੇ ਸਿੱਟਤਾ ਕਹਿੰਦਾ ਸਿੱਟੇ ਨਹੀਂ ਤੁਸੀਂ ਆਪ ਟਰਾਈਆਂ ਕੀਤੀਆਂ ਉਹ ਮਿਸਤਰੀ ਨੂੰ ਪਤਾ ਲੱਗ ਜਾਂਦਾ ਐਵੇਂ ਕਿਸੇ ਗਲੀ 'ਚ ਕੋਈ ਕੈਰੀ ਡੱਬੇ 'ਚ ਮੈਂ ਆਪਸ 'ਚ ਫੈਮਿਲੀ ਤਿਆਰ ਹੋ ਕੇ ਜਾ ਰਹੀ ਤੇ ਐਵੇਂ ਜਾਂਦੇ ਜਾਂਦੇ ਆਸ਼ੀ ਗੋਚੇ ਕਰ ਲੋਗੇ ਨਾ ਤੇ ਇੱਥੇ ਬੰਦੇ ਦੀ ਜਗ੍ਹਾ ਬਣ ਕੋਈ ਨਿੱਕੀ ਕੁੜੀ ਗੋਚ ਕਰ ਲਓ ਬਿਨਾਂ ਤੂੰ ਜਾਣਾ ਨਾ ਤੇਰਾ ਕੋਈ ਤਲਕ ਖਲੋਤੇ ਵੇਖ ਰਹੇ ਨੇ ਕਿ ਬੰਦੇ ਕਿੱਦਾਂ ਬੈਠੇ ਆਸ਼ੀ ਐਵੇਂ ਆਸ਼ੀ ਕਹਿ ਆਸ਼ੀ ਗੋਚ ਕਰ ਲੋਗੇ ਨਾ ਤਾਂ ਇੱਥੇ ਇੱਕ ਬੰਦੇ ਦੀ ਜਗ੍ਹਾ ਹੋਰ ਬਚ ਜਾਣੀ ਉਹਦਾ ਕੀ ਇੱਕ ਔਰਤ ਪਾਉਗੀ ਜਿਹੜਾ ਮੁੰਡਾ ਛੋਟਾ ਮੁੰਡਾ ਮਰ ਗਿਆ ਤੇ ਬੁੱਢੀ ਨੂੰ ਹਾਂ ਮੁਸ਼ਰ ਇੱਕ ਨਾ ਉਹ ਬੰਦਾ ਹੈ ਤੇ ਨਾ ਉਹਦਾ ਛੋਟਾ ਛੋਟਾ ਬੱਚਾ ਨਾ ਮਰ ਗਿਆ ਐਵੇਂ ਜੰਮਿਆ ਤੇ ਨਾਲ ਹੀ ਮਰ ਗਿਆ ਤੇ ਉਹਨੂੰ ਇਹਦਾ ਐਡਾ ਕੋਈ ਦੁੱਖ ਨਹੀਂ ਤੇ ਨਾ ਰਾਤ ਨੂੰ ਨਾ ਬੁੱਢੀ ਨੂੰ ਸਿਰਫ ਔਰ ਕਰਾਉਣ ਲਈ ਨਾ ਕਿ ਮੈਂ ਬੜਾ ਦੁਖੀ ਹਾਂ ਤੇ ਇੱਕਦਮ ਮੈਂ 2:30 ਵਜੇ ਉੱਠ ਕੇ ਅਹਿਮਦ ਅੱਛਾ ਉਹਦਾ ਨਾਮ ਹੀ ਨਹੀਂ ਸੀ ਰੱਖਿਆ ਐਵੇਂ ਹੀ ਉਹਦਾ ਨਾਮ ਹੀ ਨਹੀਂ ਸੀ ਰੱਖਿਆ ਹਾਂ ਕਿ ਵੀ ਇਹ ਮੇਰੇ ਤੋਂ ਰਾਜ਼ੀ ਰਵੇ ਓਏ ਕਿ ਇਹਨੂੰ ਇਹ ਨਾ ਲੱਗੇ ਕਿ ਮੈਂ ਪਿਓ ਆ ਤੇ ਮੈਨੂੰ ਕੋਈ ਏਡੀ ਟੈਨਸ਼ਨ ਹਾਂ ਅੱਛਾ ਅੱਬੇ ਦੇ ਸਾਹਮਣੇ ਨਾ ਅਮੀਰ ਚਾਚੇ ਨੂੰ ਕਹਿ ਰਹੇ ਹੁੰਦੇ ਨੇ ਆਪ ਵੀ ਤਾਂ ਇੱਕ ਕਿਸਮ ਕੇ ਬਾਬਾ ਹੀ ਹੈ ਅੱਛਾ ਬਾਲਰ ਰਿਹਾ ਨਾ ਪਹਿਲੇ ਤੇ ਬੰਬ ਸਿੱਟਿਆ ਨਹੀਂ ਬੰਬ ਕਰਾਤਾ ਅੱਛਾ ਉਹਨੂੰ ਇਹ ਵੀ ਕਹਿ ਰਹੇ ਨੇ ਕਿ ਮੇਰੇ ਕੋਲ ਇਹ ਨਾ ਓਪਨਰ ਤੂੰ ਜਾਣਾ ਹੀ ਹੁਣ ਸਿੱਧਾ ਯਾਰ ਕਰ ਮਾਰਨਾ ਬੰਬ ਦਾ ਹਨਾ ਓਏ ਹੋਏ ਮਿਜ਼ਾਈਲ ਮਾਰ ਕੇ ਆ ਰਿਹਾ ਉਸਦਾ ਆ ਬੌਲਰ ਆ ਤੇ ਨਾਲ ਸਿਪਾਹੀ ਵੀ ਹੈ ਬੰਬੇ ਤੇ ਆਇਆ ਨਾ ਤੇ ਵਿਚਾਰੇ ਨੂੰ ਪਤਾ ਨਹੀਂ ਹੈ ਐਵੇਂ ਪਿੰਡਾ ਸਿਪਾਹੀ ਹੈ ਤੇ ਇੰਜ ਖੋਲਿਆ ਜਿਵੇਂ ਘਰੋਂ ਸਾਗ ਆਇਆ ਘਰੋਂ ਰੋਟੀ ਸਾਗ ਆਈ ਪਿੰਡਾ ਸਿਪਾਹੀ ਮੈਂ ਬੋਲਦਾ ਜਿਵੇਂ ਘਰੋਂ ਸਾਗ ਆਇਆ ਉੱਥੇ ਚੱਲ ਪਿਆ ਅੱਛਾ ਕਈਆਂ ਨੂੰ ਇਹ ਵੀ ਆਦਤ ਹੁੰਦੀ ਨਾ ਵੀ ਦੇਖਣਾ ਅੰਦਰ ਹਰ ਜਗ੍ਹਾ ਦੇਖ ਬੰਬ ਸਾਰਾ ਖੋਲ ਕੇ ਦੇਖ ਰਿਹਾ ਇਹ ਕੀ ਹੁੰਦਾ ਇਹਦੇ ਵਿੱਚ ਸਾਰਾ ਹਿਸਾਬ ਕਿਤਾਬ ਦੇਖ ਰਿਹਾ ਇਹ ਕਈਆਂ ਦੀ ਇਹ ਜ਼ਹੀਨ ਬੰਦੇ ਦੀ ਬੱਚੇ ਦੀ ਨਿਸ਼ਾਨੀ ਹੁੰਦੀ ਜਿਹੜਾ ਹਰ ਸ਼ੈ ਖੋਲ ਲੈਂਦਾ ਸਹੀ ਗੱਲ ਆ ਮੁੜ ਕੇ ਲੱਤ ਹੋ ਪਈ ਤੇ ਬਾਹ ਹੋ ਸਨਾਈਪਰ ਹੈ ਮੁਰਸ਼ਦ ਤੇ 21 ਸਾਲ ਦੀ ਟ੍ਰੇਨਿੰਗ ਦੇ ਬਾਅਦ ਆਪਣੇ ਹੀ ਕਰਨਲ ਦਾ ਕੰਨ ਲਾਤਾ ਹੈ ਸਨਾਈਪਰ
ਸਨਾਈਪਰ ਹੈ। ਸਜਾਦ ਕਹਿੰਦਾ ਕਿ ਨਾ ਆਪਣਾ ਫੌਜੀ ਹੈ ਤੇ ਨਾ ਦੂਜੇ ਮੁਲਕ ਦੇ ਫੌਜੀ ਨੂੰ ਕਹਿ ਰਹੇ ਓਏ ਇਹਨੂੰ ਉਰਾ ਆਂਦੋ ਬਹੁਤ ਸ਼ੁਗਲੀ ਹੈ। ਨਹੀਂ ਕਹਿੰਦਾ ਜੰਗ ਲੜ ਰਿਹਾ ਤੇ ਉਹ ਜਿਹੜਾ ਆਪਣੇ ਜੰਗ ਵਾਲਾ ਜਿਹੜਾ ਕਰਨਲ ਸੀ ਨਾ, ਉਹਨੇ ਦੇਖਿਆ ਇਹਨੂੰ ਲੜਦੇ ਵਿੱਚ ਇਹਦੀਆਂ ਹਰਕਤਾਂ ਤੇ ਕਹਿੰਦਾ ਓਏ ਇਹਨੂੰ ਨਾ ਮਾਰੇ, ਇਹਨੂੰ ਇੱਧਰ ਭੇਜ, ਬੜਾ ਚੁਗਲੀ। ਚਿੱਟੇ ਰੰਗ ਦਾ ਬੰਬ ਛਿੱਟ ਕੇ ਕਹਿੰਦਾ ਮੈਂ ਵਾਈਟ ਸਿੱਟਿਆ। ਮੁਰਸ਼ਦ ਬਾਂਦਰ ਹੈ ਤੇ ਸਵੇਰ ਮਾਂ ਨੇ ਤਿਆਰ ਕਰਕੇ ਵਾਲ ਛਾਲ ਵਾਹ ਕੇ ਨਵਾ ਧੋ ਕੇ ਐਵੇਂ ਸੂਟ ਸ਼ੂਟ ਖਵਾ ਕੇ ਤੇ ਪਹਾੜੀ ਤੋਂ ਲੱਤ ਮਾਰੀ ਥੱਲੇ। ਤੇ ਲੜਦਾ ਆ ਰਿਹਾ ਥੱਲੇ। ਜਾ ਮੇਰਾ ਬੇਟਾ ਇੰਜੋਏ ਕਰ। ਤਿਆਰ ਜਿਆਰ ਕਰਾ ਕੇ ਟਾਰਜ਼ਨ ਨੇ ਤੇ ਟੂਰਿਸਟਾਂ ਦੇ ਕੱਛੇ ਚੋਰੀ ਕਰ ਰਹੇ ਜਿਹੜੇ ਉੱਥੇ ਉਹਦੇ ਫਿਰਨ ਗਏ ਨੇ ਫਿਰਨ ਗਏ। ਐਵੇਂ ਆਓ ਐਵੇਂ ਨਾ। ਟਾਰਜ਼ਨ ਨੇ ਤੇ ਸ਼ਹਿਰੀ ਨਾਮ ਸਲੀਮ ਹੈ। ਅਸਲ ਨਾਮ ਅਸਲ ਟਾਰਜ਼ਨ ਹੈ ਤੇ ਅਸਲ ਨਾਮ ਸਲੀਮ। ਹਾਫਿਜ਼ ਸਾਹਿਬ ਹੁਣ ਆਪਣਾ ਕੁਝ ਸੁਣਾਓ। ਯਾਰ ਮੁਝੇ ਕੇਕ ਕਟੇ ਨਹੀਂ। ਇਹ ਲੋਕਾਂ ਨੇ ਪਲਾਸਟਿਕ ਦਾ ਸਮਝ ਲੈਣਾ ਮੁਰਸ਼ਦ। ਨਹੀਂ ਪਲਾਸਟਿਕ ਦਾ ਨਹੀਂ, ਇਹਨੂੰ ਅਸੀਂ ਕੱਟਾਂਗੇ। सलमान साहब और तुमने तो बस दिया जलाना। जो भाई ने कहा तुमने तो बस दिया जलाना होता है। हाँ तुमने तो बस दिया जलाना होता है, हमने कितनी दूर से आना होता ਵਾਹ ਵਾਹ ਵਾਹ। वाह वाह। है। आंसू और दुआ में कोई फर्क नहीं, रो देना भी हाथ उठाना होता क्या कहना। हाँ आंसू और दुआ में कोई फर्क नहीं, रो देना भी हाथ उठाना होता है। तुम अब उन रस्तों पर हो तहजीब जहां, मुड़कर तकने पर जुर्माना होता है। वाह। क्या कहना। मैं अच्छी सुनानी थी, तुम माठी गजल की फरमाइश करा के मैंने ਇਹਦਾ ਇਹੀ ਕੰਮ ਹੈ ਇਹਦਾ। बस मैं ठीक है, मोबाइल अच्छा। बढ़ावा तेनू हाफिज साहब तो किसी और ही दुनिया में मिली थी मुझसे। ਉਹ ਤੂੰ ਐਡਾ ਚੜ ਚੜ ਕੇ ਖੋਲਾ ਉਹਦੇ ਕੋ, वो तुम ही ਉਹਦੇ ਕੋ ਸ਼ਾਇਰੀ ਖੋਲਾ ਉਹਦੀ ਇੱਥੋਂ ਫੜ ਲਾ ਉਹਨੂੰ ਕਹ ਕੱਢ ਜਿਹੜਾ ਤੇ मेरी शायरी ਫਿੱਟੇ ਮੂੰਹ ਤੂੰ ਫੜ ਲਾ, ਆਰਾਮ ਨਾਲ ਉਹਨੂੰ ਕਹਿ ਤੂੰ ਉਹ ਆਰਾਮ ਨਾਲ ਕਹਿ ਤੂੰ ਤਮੀਜ਼ ਨਾਲ ਕਿ ਹਾਫੀ ਭਾਈ ਯਾਰ ਉਹ ਤਰ੍ਹਾਂ ਸੁਣਾ ਦੇ। ਤੂੰ ਤੇ ਇੰਜ ਜਿਵੇਂ ਉਹਨੇ ਨਾ ਸੁਣਾਈ ਤੇ ਪਤਾ ਨਹੀਂ ਤੂੰ ਉੱਥੋਂ ਬਾਹਰ ਨਹੀਂ ਜਾਣ ਦੇਣਾ। ਆਹੋ ਵੀ ਕੁੰਡੀ ਲਾ ਲੈਣੀ ਉਹਦੇ भी नहीं जान देना। ਆਹੋ जिस शख्स को देख के जीते हो खुद उसको बुरा कह देते हो। ਵਾਹ। हाफी तुम्हें याद नहीं रहता, तुम पी कर क्या कह देते हो। ਓਏ तू ही था ना जिससे मिलकर लगता था मैं जी उठी, ਵਾਹ। पहले आंखें उठती थीं और आज तेरी उंगली उठी। तूने मुझको रूह तो दी पर जज्बों से खाली दी, तूने पीकर हाथ उठाया, तूने पीकर गाली दी। क्या कहना। वाह। मुझे किस साहिल पे उतारा है, मुझे अपना कह के मारा है। मेरे पैरों में जंजीरें हैं, मेरी गर्दन पर भी आरा है। गैरों में जाके बैठते हो, सब कहा सुना कह देते हो। सूरज को गालियां बकते हो, रातों को जिया कह देते हो। हाफी तुम्हें याद नहीं रहता, तुम पी कर क्या कहते हो। वाह वाह ਵਾਹ ਵਾਹ। ताड़ियां मार के वाइंड अप कर दो। ਸਰ ਜੀ ਆਖਿਰ ਚ ਤੁਹਾਡਾ ਕੋਈ ਸ਼ੇਰ ਸਦਾਰਤੀ ਕਲਾਮ। ਨਹੀਂ ਭਾਜੀ ਮੇਰਾ ਪਤਾ ਕੀ ਹੈ, ਮੈਂ ਢੇਰ ਉੱਪਰ अच्छा मेरी गल सुनो अच्छा मेरी गल सुनो ਐਵੇਂ ਨਾ ਸਾਹਿਬ ਸਦਰ ਹੈ ਤੇ ਉਹਨੂੰ ਐਵੇਂ ਪੁੱਛ ਰਹੇ ਨੇ ਨਹੀਂ ਨਹੀਂ ਇੱਕ ਮੈਂ ਗੱਲ ਕਰਦਾ ਨਾ ਵੀ ਇੱਕ ਆਰਟਿਸਟ ਵਿਚਾਰਾ ਨਾ ਮਾੜੇ ਜੇ ਮਹੱਲੇ ਦਾ ਸੀ, ਨਾ ਪੜਿਆ ਲਿਖਿਆ, ਨਾ ਉਹਦੇ ਵਾਲਿਦੈਨ ਪੜ੍ਹੇ ਲਿਖੇ, ਨਾ ਉਹਨੂੰ ਕੋਈ ਜ਼ਿੰਦਗੀ 'ਚ ਤਜਰਬਾ, ਤੂੰ ਇੱਕਦਮ ਮਸ਼ਹੂਰ ਹੋ ਗਿਆ ਤੇ ਉਹਨੂੰ ਵੱਡੇ ਮਤਲਬ ਅੱਛਾ ਉਹਨੂੰ ਗੱਲ ਕਰਨਾ ਨਹੀਂ ਵੱਡੇ ਚੈਨਲ ਤੇ ਬੈਠਾ ਵਾ ਤੇ ਉਹਨੇ ਐਂਡ ਤੇ ਸਾਰੀ ਗੱਲ ਕਿ ਕੌਮ ਕੋ ਕੋਈ ਮੈਸੇਜ। ਹਾਂਜੀ। ਉਹਨੂੰ ਵਿਚਾਰਾ ਨਾ ਪੜਿਆ ਨਾ ਉਹਦੇ ਮਹੱਲੇ 'ਚ ਤੇ ਕੌਮ ਕੋ ਮੈਸੇਜ, ਤੇ ਉਹ ਹੁਣ ਕੀ ਮੈਸੇਜ ਦੇ ਰਿਹਾ ਉਹਨੂੰ ਵੀ ਕੌਮ ਕੋ अच्छा पूछो तो मैं तो हाँ। सर जी आप ये बताएंगे कि जैसे शायरी के अंदर अफसाने के अंदर ये जो अब्सर्डिटी आई है, इस अब्सर्डिटी जो होती है जो कैमों से चली है और उसके बारे में आप क्या कहते हैं। जी वो इस अच्छा उन्होंने होता नहीं तो उन्होंने इन्हें मिट्टी कितना करना। हाँ जी जी। लेकिन इससे पहले मुझे एक बात याद आ गई ਤੇ ਉਹ ਏਡੀ ਲੰਮੀ ਕਰ ਲੈਣੀ, ਉਹ ਮਿੱਟੀ ਹੋਈ नहीं। वो 3-4 लफ्ज़ उन्होंने ऐसे बोलते मैंने उसकी समझ नहीं आई। इससे पहले मैं एक बात कहना चाहूँगा कि ये जो शायरी होती है ना जी, ये होती नहीं है। क्या क्या। ये होती नहीं है, ये बस आज तक मुझे नहीं समझ आई कि मैं किस तरह ये लिखा जाता है मेरे से। जो मैं कह रहा था हाँ वो उसी की तरफ ही आऊँगा। हाले आऊँगा, हाले मैं लेट। अच्छा
ਅੱਛਾ ਉਹ ਉਹਨੂੰ ਕਹਿ ਰਿਹਾ, ਉਹਨੇ ਪੁੱਛਿਆ, ਉਹਨੂੰ ਪੁੱਛ ਵੀ ਕੋਈ ਕੌਮ को मैसेज। अच्छा, आप कौम को क्या मैसेज देना चाहते हैं? ले ताड़ी देखे यार क्या ताड़ी मारी है, वाह वाह वाह। कौम, देखे मेरी यही दुआ, सबसे पहले ना माँ बाप की खिदमत करनी चाहिए शायद ये यार, और यही कुछ ना बेचारे ਨੂੰ नहीं पता ਹੁਣ ਕੌਮ ਨੂੰ ਕੀ ਮੈਸੇਜ ਦੇਣਾ। ਨਹੀਂ ਤੈਨੂੰ ਵੀ ਨਹੀਂ ਪਤਾ ਬੇਟੇ, ਠਹਿਰ ਜਾ, ਤੂੰ ਐਡਾ ਉਹਨਾਂ ਦੇ ਨਾਲ ਰਲਿਆ, ਪੜਿਆ ਲਿਖਿਆ। हाँ अच्छा, कि माँ बाप की खिदमत करो और दिल ना दुखे किसी का आपसे, दिल ना दुखे। अच्छा एक कौम ਨੂੰ ਦੇਣ ਵਾਲਾ ਮੈਸੇਜ ਹੀ ਨਹੀਂ है ना, कौम ਨੂੰ ਦੇਣ ਵਾਲਾ ਮੈਸੇਜ है कि हमें मिल के रहना चाहिए, हमें अदावतें खत्म करनी चाहिए। है वो इधर ਉਹਨੂੰ पता ही नहीं। आपका उस्ताद कौन है? वक्त वक्त मेरा उस्ताद, जमाना या वक्त? हाँ जमाना, वक्त मेरा उस्ताद है और बाकी ज़माने से बहुत कुछ सीखा है। ਸਾਡਾ ਜਿਹੜਾ ਮੇਰੇ ਨਾਲ ਇੰਟਰਵਿਊ ਸੀ ਨਾ, ਅੱਛਾ ਉਹਨੇ ਵੱਡਾ ਸੈੱਟ ਲੱਗਾ ਵਾ, ਵੀ ਵੱਡਾ ਚੈਨਲ ਆ, 2.5 ਕਰੋੜ ਰੁਪਏ ਦਾ ਸੈੱਟ ਲੱਗਾ ਵਾ, ਪ੍ਰੋਪਸ ਉਹਨਾਂ ਨੇ ਆਲਾ ਪਾਈ ਆ, ਤੇ ਉਹਨੇ ਕਿਹਾ ਕਿ ਤੇ ਗੱਲ ਹੁਣ ਅੰਦਰ ਉਹ ਹੀ ਆ ਮਹੱਲਾ, ਉਹ ਚੋਂ ਤਾਂ ਆਇਆ ਹੀ ਨਹੀਂ ਜਾ ਰਿਹਾ ਉਹਦੇ ਕੋਲੋਂ, ਉੱਥੋਂ ਨਿਕਲ ਰਿਹਾ। ਉਹਨੇ ਇੰਗਲਿਸ਼ ਚ ਅੱਧੀ ਗੱਲ ਅੱਧੀ ਉਰਦੂ ਚ ਕਰਕੇ ਏਡਾ ਸੈੱਟ, ਲਾਈਟਾਂ, ਕੈਮਰੇ ਵੱਡੇ, ਸ਼ੂਟ, ਆਡੀਅੰਸ ਬੈਠੀ ਆ, ਤੇ ਉਹਨੇ ਕਿਹਾ ਸਰ आप ਕੀ ਪੁੱਛਿਆ ਉਹਨੇ ਤੂੰ ਆਖਰੀ ਗੱਲ? अच्छा जड़ी सर, ये जो नेहलिज्म है, इसको आप कैसे देखते हैं? या जो गॉड इज डेड का कॉन्सेप्ट था, या नीशे और इकबाल का जो ताल्लुक है, आप इसको कैसे कंपैरिजन करते हैं? और ये हमारे मोहल्ले में सदीक साहब होते थे, आपने मुझे वो याद करवा दिए। इससे पहले मैं आपको उनका एक वाकया सुनाता हूँ, इससे पहले मैं आपको उसका एक वाकया सुनाता हूँ। आओ इस गल तो कि भी उससे वाकया सुनाता हूँ। अच्छा वो वड्डा शहर वो कर रहा दुनिया की गल, तो वो उत्थे ही कमी जा रहे हैं। हमारे मोहल्ले में तंदूर होता था एक, वो अक्सर उस जब नान लगाता, जो मैग्नेट लाइन टूटी थी और सार्थर ने बाद में पता चला कि सार्थर ने खबर छापी थी, और ये खबरें ऐसे ही छापते हैं। मेरे मुतल्लक देखिए आपने क्या खबर का अच्छा आपको वो पता है, आप ये मैं इसका जवाब देता हूँ। आपको पता है वो असल बात क्या थी? वो क्यों खबर छपी? क्यों खबर छपी थी वो? कौन सी वो? अच्छा वो जो मेरे ये आपने खबर की बात की तो मुझे खबर का वो आ गया याद। वो मुझे पता है। हाँ वो ऐसी कोई बात मैं नहीं। एक बात कर रहा था, वो जो जर्मनी ने रिटेलिएट किया और फ्रांस ने रिटेलिएट किया और जर्मनी चली अच्छा गई ये खबर की वजह से। ये पता क्या, ये एक आलमी जंग लगने के करीब है, ये ऐसा होना है। ये आलमी जंग लगनी है। अच्छा ਹੁਣ ਆਲਮੀ ਜੰਗ ਲੱਗਣੀ ਹੈ, ਮੈਂ ਸੁਣਿਆ ਆਪਣੀ ਮਾਂ ਕੋ, ਤੇ ਮੈਂ ਉਹਨੂੰ ਉਹ ਮੈਨੂੰ ਉਹਦੇ ਨਾਲ ਮੈਚ ਕੀਤਾ ਤੇ ਮੈਂ ਉੱਥੇ ਕਹਿਤਾ ਹੁਣ ये क्योंकि तो इतना जो मुल्कों की गल की थी, तो मैं आलमी जंग पा के नहीं, ये आलमी जंग सर कहीं ना कहीं तो ये कुछ ना कुछ तो होना है ना, दुनिया में हो रहा है। अच्छा वो आ गल कर रहा था, मैं कह आपको पता है हसद कितनी बुरी चीज है? अपना ट्रैक चला कहने हिटलर भी दुनिया फतह कर रहा है, मेरे रशीद ਨੂੰ भी बहुत गुस्सा आंदा है। अच्छा ਹੁਣ ਉਹਨੂੰ ਪਤਾ ਹੀ ਨਹੀਂ ਹਿਟਲਰ ਨੇ ਕੀਤਾ ਕੀ ਆ। ਹਿਟਲਰ ਦਾ ਨਾ ਉਹਨੇ ਸੁਣਿਆ, उन्हें ही नहीं पता हिटलर है की। हिटलर के बारे में आपका क्या ख्याल है? हिटलर के बारे में क्या ख्याल है? हिटलर के बारे में जो आपका ख्याल है, क्या ख्याल है आपका? बड़ा मशहूर आदमी था, पता है? बुजुर्ग ਨੂੰ ਵੀ ਪਤਾ हिटलर कौन है? नहीं नाम सुने उन्हें सिर्फ कि टावर है किते नहीं आहो नहीं उन्हें पता वा कोई बंदा सी, लेकिन कह रहे हिटलर के बारे में तो पहली बात है मैं अपने आप को इस काबिल नहीं समझता उसके बारे में कोई बात मिट्टी करता उन्हें जान छुड़ा लिया। हाँ शायर मशरिक का नहीं पता तो, लेकिन तुसी दसना है कि शायर मशरिक सर कौन है? शायर मशरिक हैं, हाँ जी। क्या पूछना है उनके बारे में? कौन है? नहीं शायर मशरिक है ना, कौन थे वो? जिनको मशरिक लग रहा है। अच्छा बाबे लग रहा है शायर मशरिक, ना ही शायर मशरिक। हाँ कहते क्या पूछना है उनके बारे में? शायर मशरिक जो है, हाँ उनके बारे में क्या पूछना है? मशरिक के शायर, हाँ उन्होंने बड़ा कुछ लिखा है, उनको बड़ा बड़ा अच्छा कलाम लिखा है, तो बस बाकी सर ये एक बात तो नहीं बताएं, आप माशाल्लाह पढ़े लिखे हैं और ज़ाहिर है आपका एक मुताला, जो कौमी तराना है ये किसने लिखा? ये मैं लिख देता हूँ लायक
हाँ लिखना ही ना पाक सरजमीन में। नहीं, पहले पहले किसने लिखा? बहुत पूरी दुनिया में रोज पता नहीं कितने लोग लिखते हैं, आप लिख ले, इसमें क्या है? स्वीट चीमा के नाम से आईडी थी, उनका पहले पोस्ट आई थी। नहीं नहीं नहीं, स्वीट चीमा नहीं, ये लिखा है उन्होंने, अभी मेरे जहन में नहीं आ रहा। डार्क स्नाइपर। नहीं नहीं, ये थे अफजल भाई, अफजल इलेक्ट्रॉनिक्स। नहीं नहीं नहीं, प्यारे यार, ये अफजल। बहुत बड़े लोग जिन्होंने लिखा है, उनका अभी जहन से निकल गया। राणा साहब। नहीं नहीं, राणा साहब। बड़े राणा साहब ने तो तेरे रंग रंग लिखा था ना, अबरार साहब। ले, यार कि तू खाओ आहो, ले कौमी तरह ने बस सीधा तेरे रंग रंग। आपका अच्छा, वो उन्होंने लिखा था तेरे रंग रंग। पापी जी उन्होंने उनका कलाम है। अच्छा, तो देखना मेरे सिर होया तो कहना, तो और ये ऑडियंस माशाल्लाह बैठी है, इनसे भी पूछे कुछ। मतलब मुश्किल सवाल। आहो, मुश्किल सवाल है ना कहना, Audience ये बड़े बड़े माशाल्लाह पढ़े लिखे लोग बैठे, इनसे भी अच्छा, पूछे, ये हमारे मुल्क का बहुत अच्छा सरमाया अच्छा, है। ਹੁਣ ਆਡੀਅנס वालों सवाल फिर आ गया सर। मैं आपसे तो के माइक ऑडियंस को थे। माइक ऑडियंस वाले थे। जी सर, मैं सर से सवाल पूछना चाहूँगा कि ये जो जैसे सार्त्र लोग थे या जो किरकेगार्ड थे, जो एग्जिस्टेंशलिज्म है, आप एग्जिस्टेंशलिज्म को किस तरह से देखते हैं सर? सर, जहाँ तक देखने का ताल्लुक है ना, कि किसी भी चीज़ को किस तरह देखा जा सकता है, पहले तो इस बात को समझने की जरूरत है। क्यों यार, आपने कहा कि आप किस तरह देखते हैं। तू देख तो मेरी चलाकी से करके मैं तेरे लफ्ज पढ़ के तेरे मैं सैड तक करता। जहां तक ये आपने अभी कहा कि किस तरह देखते, अच्छा उन्होंने कहीं ना रिपीट करनी थी, उनका किस तरह देखते हैं, आप किस तरह देखते हैं? अच्छा, आप यानी एथियज्म है वो, उसको किस तरह से देखते हैं? क्योंकि किरकेगार्ड भी एग्जिस्टेंशियलिस्ट ही था, लेकिन वो एथियस्ट नहीं था, जबकि सार्त्र एथियस्ट था। तो कैसे देखते हैं आप? कैसे देखता हूँ? अच्छा अच्छा, उन्हें रिपीट करना कैसे लगता अगले ने गलत पूछ रहे हैं, तेरे मैं दसता मैं कैसे देखता हूं। अच्छा, उन्होंने कहना अच्छा मैं कैसे देखता हूँ इसको, यानी तेन ऐ लगना कि हुणे शुरू होएगा तो इन्हें 20-25 मिनट उन्हें सिर्फ इन्हें बोलना, हुणे इन्हें बोलना, हुण इन्हें किसी ने नहीं बोलन देना, है ना? इन्हें कहना किस तरह देखते हैं? कैसे देखते हैं सर आप? मैं ऐसे देखता हूँ जैसे कि देखने का नजरिया होता है हर बंदे का। अब मैं कैसे देखता हूँ, आपने ये पूछा इसको। नहीं, मैं तो कुछ और पूछा यार। हाँ, आपने कहा ना ये आप इसको कैसे देखते हैं। हाँ, तो आप इस मैं कैसे देखता हूँ, बहुत से। गाल पै जाते ने। हाँ, नहीं आप देखें, पहले तो आपको इतना मैं जो कह रहा था सर, आप गुस्सा कर जाना इस तरह, आप पता क्या, इस तरह आप बात करेंगे ना तो फिर इस तरह बात नहीं होगी। आपने मेरे से एक सवाल किया, अब आप उसका जवाब लेते हैं। आपने पूछा कैसे देखते हैं। मैं ये कह रहा था सर कि उन वो जो जैसे सार्त्र थे, वो सार्त्र atheist थे, हाँ ठीक है, और जो किरकेगार्ड थे हाँ। वो एथियस्ट नहीं थे, हाँ, लेकिन दोनों एग्जिस्टेंशियलिस्ट थे। हाँ ठीक है, तो ये तो क्लियर बात है, इसमें क्या पूछना है? इसमें सवाल क्या है? देखिए, आप मुझे कुछ पूछे ना बात, ये तो नॉर्मल बात है। अगले नो एंकर नो मीटिंग कि आपे तू कह रहा हो इदां सी, हाँ, मैं वो इदां सी, तो मेरे को तो की पूछना हो? दस यार, क्या बात। अच्छा, मेरी बात सुनो सर, एक आखिरी सवाल है। जी जी। ये जो मतलब साउथ अमेरिकन के बारे में कहा जाता है, जैसे बोरखेस के बारे में कहा जाता है कि टाइम उससे पहले लीनियर चल रहा था, और बोरखेस ने टाइम की डायमेंशन बताई कि वो एक ही वक्त में आप माजी भी जी सकते हैं और पास भी जी सकते हैं, फ्यूचर भी जी सकते हैं, जो उन्होंने लोक शिष्ट की कहानियों से निकाला। तो प्लीज सर कुछ बताइए। खत्म हो गई आपकी बात? ਹੁਣ मैं समझने की कोशिश कर रहा है कि इन्हों मैं किधरों दी हुण क्यों मैं। आपकी बात खत्म हो गई? आप एक बार सवाल कर लेना, फिर मैं जवाब दूंगा, फिर आप बीच में नहीं आपने बोलना। अच्छा, या फिर की हुंदा ये एक सवाल के अंदर आपके 4 सवाल थे। आपने पहले ये पूछा, आपने टाइम ट्रैवल के बारे में पूछ रहे हैं। टाइम ट्रैवल, हाँ, वही टाइम, वही टाइम, ठीक है जी, टाइम ट्रैवल।
टाइम ट्रैवल अच्छा बोरखेज का नाम ही गलत ले आपको, हाँ आपने वो जो बुरखा हैं उनका आपने परवेज अच्छा आप देखें, आप मानते हैं कि अल्लाह एक है? यार आजा इधर, यार आजा एंकर आजा यार इस तरह ਆ ਜਾ ਯਾਰ ਹੁਣ ਤੇਰੇ ਤੋਂ ਸਵਾਲਾਂ ਦੇ ਜਵਾਬ ਨਹੀਂ ਰਹੇ ਜਾ ਰਹੇ गल सुन पहले एंकर आजा यार आजा यार आजा एंकर आओ यार, एंकर आओ बैठो। जब सवाल करने की हिम्मत हो ना, जवाब सुनने की भी हिम्मत रखते, इधर बैठो। ਆ ਜਾ देखिए मेरा मानना ये है कि पूरी दुनिया हर कायनात ये अच्छा हूँ मैं विच दीन वाड़ के ना तो तेन चुप कराना, तू कह कुछ नहीं सकता। ऐसा होंगे कई बंदे। मेरा मानना ये है कि जो भी दुनिया में हो रहा है पता नहीं हिलता उस ज़ात की मर्जी के बगैर। ऐसा ही है जी, ऐसा ही है। वो चाहे तो आपको पिछला ज़माना दिखा दे, वो चाहे आपको अगला ज़माना दिखा दे। ऐसे ऐसे बंदे ही बैठे हो ना ਵਿੱਚ ਜਿਹੜੇ ਮੁਨਾਜ਼ਰਾ ਪਤਾ ਕੀ ਕਹਿੰਦਾ ਆਪਨੇ ਤੁਸੀਂ ਕਹੋ ਨਾ ਪਤਾ ਨਹੀਂ ਹਿਲਦਾ पता नहीं हिलता। हाय हाय ओ मिटाया लगा। यार सीनियर शायरी मैं ले आया हाँ ठीक है जी। तो ये कुदरत का काम है सारा। सर ये तो साइंस जो है ये कुदरत ही का काम ये तो है। फिर एक फलसफे का सवाल है कि मिसाल के तौर पर अगर खुदा की कुदरत के मिसाल के तौर पर अगर आप हवा चलेगी तो पता ही लेगा, हाँ हवा नहीं चलेगी तो पता नहीं लेगा। अच्छा ये फिर किसी और दिन रखते हैं, ये बात लंबी निकल जाएगी। अच्छा ਹੁਣ ਉਹਨੂੰ ਚੱਕ ਪੈ ਗਿਆ ਇਹ ਉਸ ਤੋਂ ਵੀ ਮੁਸ਼ਕਿਲ, ਉਸ ਤੋਂ ਵੀ ਮੁਸ਼ਕਿਲ। लगा कि तो मुश्किल सवाल डर गया ये तो आप एटमॉस्फेयर पे ਤੇ ਹੁਣ ਪ੍ਰੋਗਰਾਮ ਮੁੱਕਾ ਤੇ ਉਹਨੂੰ ਸਲਾਮ ਲੈ ਕੇ ਉਹਨੂੰ ਕਹਿਣਾ ਇੰਟਰਸਟਿਡ ਆਦਮੀ ਹੈ, ਕਿਸੇ ਦਿਨ ਘਰ ਚੱਕਰ ਲਗਾਈਏ ਚੜ ਕੇ। आप इंटरेस्टेड आदमी किसी दिन घर चक्कर लगाइए। अच्छा उसमें मुतासर भी होया मुतासर भी, हाँ डर भी है उससे को। अच्छा फिर उन्होंने कहना देखिए अपना तहजीब भाई आपने जितने सवाल किए ना आपने तो सवाल कर लेने, ये बाद में हमें बहुत भुगतना पड़ता है। आप किस दिन घर तशरीफ लाइए, खाना खाएंगे, आपके हर सवाल का जो आपको मजा आएगा बैठ के मेरे साथ। ले बोरखेज को इतने एक गल का जवाब नहीं देता। नाल कहते ने बोरखेज को भी ले आना। हाँ बोरखेज की भी लेके आना। अच्छा ये सब आपके ज़हन में जो डाला हुआ ना टाइम ट्रैवल आगे वो खुर्शीद ये वो सारा ये सब ये आप ये असल हकीकत से मैं जब पर्दा उठाऊंगा परेशान हो जाऊंगा। ते हुण कैमरे बंद ने, ऑडियंस भी चली गई, कल्ला उन्होंने मुतमिन कर रहे हैं ते जेड़ा पता नहीं किन्नियां पढ़े आ। अच्छा एवें ही जांदे जांदे ना एवें ही कह देंगे आसिफ चट्ठे को पढ़ें। वो कौन आ आसिफ चट्ठा? हाँ ओए होए होए लो जी नाज़रीन यार बहुत अच्छे मार ਹੁਣ ਟਿਕਟੌਕ ਦਾ ਕੀ ਕਰਨਾ ਹੁਣ? और टिकटॉक पे आना मुझे ਚਲੋ ਅੱਜ ਕੀ ਵਾਰ ਆ? ਅੱਜ ਸਾਡੀ ਇਤਵਾਰ ਇਤਵਾਰ ਨੂੰ ਆਣਾ ਹਫਤੇ ਵਾਲੇ ਦਿਨ। भाई ਤੁਸੀਂ ਤੇ ਮੈਂ ਬੈਠਾਂਗੇ ਬਰਾਡ ਤੇ ਨਹੀਂ ਹਫਤੇ ਨੂੰ ਆਈਏ ਕਿ ਇਤਵਾਰ? सैटरडे बहुत अच्छा टाइम। सैटरडे नाइट हफ्ते की रात 11 to 12 हफ्ते की रात 12 बजे हफ्ते की रात 12 बजे मैं टिकटॉक पे आ रहा हूँ इंशाल्लाह। बाबा जा तहजीब हाफी। हाँ मेरी ब्राड पे वेट कीजिएगा, मैं आऊँगा और भाई होंगे इंशाल्लाह। हाँ ठीक है जी। तब तक मैं अपनी तरह मशीनरी तैयार कर उस्ताद जी अपनी आईडी के साथ आएंगे मकसूद वाली ID तो फॉलो कर सकें और डायरेक्ट बाद में भी राब्ते में रह हाँ मैं अपनी आईडी से आऊँ। ओरिजिनल आईडी साहब ਤੇ ਉਸਤਾਦ ਜੀ ਉਹ ਮਕਸੂਦ ਵਾਲੀ ਆਈਡੀ मकसूद वाली तो उन्हें जट ने होना ना। ठीक है जी यार केक काटें भी। लव यू। वही ना बोलने के केक कटना लैन गया छुरी चल काट ना। उस्ताद आ जाओ उस्ताद यार आ जाओ भाई हाथ रखो आ जाओ भाई। ये टिकटॉक का हैप्पी बर्थडे। हाँ ਯਾਰ ਹਾਫੀ ਲੇਕਿਨ ਇਹ ਆ ਕਿ ਕਈਆਂ ਬੰਦਿਆਂ ਨੂੰ ਬਹੁਤ ਵਿਚਾਰਿਆਂ ਨੂੰ ਹੋਣਾ ਕਿ ਯਾਰ ਇਹ ਫਿਰ ਇਹ ਆ ਗਿਆ ਹੁਣ ਉਹਨਾਂ ਦਾ ਕੀ ਕਰਨਾ? ਤੁਹਾਡਾ ਆਣਾ ਬਣਦਾ ਭੈੜੇ ਸਰ ਲੋਕਾਂ ਜੀ। ਨੂੰ ਹੋਣਾ। ਤੁਸੀਂ ਆਓ ਤੇ ਉਹ ਲੱਗੇ ਨਾ ਕਿ ਤੁਹਾਨੂੰ ਇੱਕ ਪੂਰੀ ਦੁਨੀਆ ਪੁੱਛਦੀ ਹੈ, ਤੁਹਾਡਾ ਵੇਟ ਕਰ ਰਹੀ ਹੈ। ਤੁਹਾਡੇ ਨਾਲ ਜੁੜੇ ਹੋਏ ਲੋਕਾਂ ਦੀ ਇੰਨੀ ਰਿਸਪੈਕਟ ਹੈ, ਤੁਸੀਂ ਆਪ ਆਓਗੇ ਤਾਂ ਕਿੰਨੀ ਕੁ ਰਿਸਪੈਕਟ ਹੋਣੀ। ਕੀ ਬਾਤ ਹੈ, ਬਹੁਤ ਵੱਡੀ ਗੱਲ। चलो जी ओके जी हैप्पी बर्थडे वैसे ही